वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 1 ਮਾਰਚ 2022 18 ਫੱਗਣ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਰਮ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਤੋਂ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਡਮਿੰਟਨ ਕੈਨੇਡਾ ਤੋਂ ਵੀਰ ਪਰਮਜੀਤ ਸਿੰਘ ਜੀ ਹੋਰਾਂ ਵੱਲੋਂ ਸੋ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਔਰ ਦਰਸ਼ਕਾਂ ਤੱਕ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਭਾਵੁਕ ਹੋ ਕੇ ਲੜਨ ਦਾ ਸੌਖਾ ਰਾਹ ਲੱਭ ਲਿਆ ਹੈ ਜਿਸ ਨਾਲ ਸਾਡੀ ਪੜਾਸ ਨਿਕਲ ਜਾਂਦੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ ਮੁਲਕਾਂ ਤੇ ਏਜੰਸੀਆਂ ਵੱਲ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਬਸ ਆਪਸ ਵਿੱਚ ਹੀ ਸਿਰ ਖਪਾਈ ਕਰ ਰਹੇ ਹਾਂ ਅਸਲ ਲੜਾਈ ਮੀਡੀਆ ਵਿੱਚ ਤੁਹਾਡੀਆਂ ਸੰਸਥਾਵਾਂ ਲੜਦੀਆਂ ਹਨ ਸਾਡੇ ਕੋਲ ਆਪਣੇ ਢਾਂਚੇ ਦੇ ਨਾਂ ਥੱਲੇ ਕੁਝ ਵੀ ਨਹੀਂ ਹੈ ਸੋ ਇਹ ਸਮਝਣ ਵਾਲੀ ਗੱਲ ਹੈ ਟੀਵੀ 84 ਅਤੇ ਹੋਰ ਪੰਥਕ ਅਦਾਰਿਆਂ ਦੀ ਮਦਦ ਕਰੀਏ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਰਮਜੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਯੂਕਰੇਨ ਵਿੱਚ ਰੂਸੀ ਫੌਜੀ ਹਮਲੇ ਨੂੰ ਲਗਭਗ 1 ਹਫ਼ਤਾ ਹੋ ਗਿਆ ਹੈ ਔਰ 4 ਚੁਫੇਰੇ ਜਿਹੜਾ ਤਬਾਹੀ ਦਾ ਮੰਜ਼ਰ ਹੈ ਸੋ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਵੀ ਨੇ ਸੋ ਪਰ ਦੋਵੇਂ ਧਿਰਾਂ ਵੱਲੋਂ ਸਖਤ ਰੁਖ ਜਿਹੜਾ ਉਹ ਅਪਣਾਇਆ ਜਾ ਰਿਹਾ ਹੈ ਕਿ ਇਹ ਜੰਗ ਰੁਕੇਗੀ ਜਾਂ ਹਾਲਤ ਬਦ ਤੋਂ ਬਦਤਰ ਹੁੰਦੀ ਜਾਵੇਗੀ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਐਡਮਿੰਟਨ ਤੋਂ ਵੀਰ ਪਰਮਦੀਪ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਅੱਛਾ ਔਰ ਉਹਨਾਂ ਨੇ ਬਿਲਕੁਲ ਠੀਕ ਸਲਾਹ ਦਿੱਤੀ ਹੈ ਕਿ ਸੋਸ਼ਲ ਮੀਡੀਆ ਇਸ ਵੇਲੇ ਇੱਕ ਪੜਾਸ ਕੱਢਣ ਦਾ ਜ਼ਰੀਆ ਤਾਂ ਬਣਿਆ ਹੀ ਹੋਇਆ ਪਰ ਇਹ ਸਾਡੀਆਂ ਧਿਰਾਂ ਵਿਚਾਲੇ ਅੰਦਰੂਨੀ ਕਲੇਸ਼ ਜਿਹੜਾ ਕਿ ਪਹਿਲੇ ਦਿਨ ਤੋਂ ਹੀ ਐਗਜ਼ਿਸਟ ਕਰਦਾ ਉਸ ਨੂੰ ਵਧਾਵਾ ਵੀ ਦੇ ਰਿਹਾ ਕਿਉਂਕਿ ਬਹੁਤ ਵਾਰ ਸਾਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਕੌਣ ਕਿਸ ਆਈਡੀ ਤੋਂ ਜਿਹੜਾ ਉਹ ਲਿਖ ਰਿਹਾ ਹੈ ਉਸ ਦੇ ਪਿੱਛੇ ਕੌਣ ਹੈ ਔਰ ਅਸੀਂ ਹਰ ਸਿਚੁਏਸ਼ਨ ਨੂੰ ਇੱਕ ਰਿਐਕਟਿਵ ਮੋਡ ਦੇ ਵਿੱਚ ਲੈਂਦੇ ਹਾਂ ਔਰ ਕਿਉਂਕਿ ਜਿਨ੍ਹਾਂ ਨਾਲ ਫਿਰ ਸਾਡੇ ਇਖਤਲਾਫਾਤ ਹੁੰਦੇ ਨੇ ਉਹਨਾਂ ਤੇ ਅਸੀਂ ਇਹ ਦੋਸ਼ ਮੜਦੇ ਹਾਂ ਕਿ ਉਹ ਜੇ ਖੁਦ ਨਹੀਂ ਕੁਝ ਕਹਿੰਦੇ ਤੇ ਕਿਸੇ ਹੋਰ ਨੂੰ ਚੁੱਕਣਾ ਦੇ ਕੇ ਇਹ ਮੇਰੇ ਖਿਲਾਫ ਲਿਖਵਾ ਰਹੇ ਨੇ ਇਸ ਕਿਸਮ ਦਾ ਜਿਹੜਾ ਵਰਤਾਰਾ ਉਹ ਦੇਖਣ ਚ ਆਉਂਦਾ ਹੈ ਔਰ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਦੀਪ ਸਿੱਧੂ ਦੇ ਤੁਰ ਜਾਣ ਦੇ ਉੱਤੇ ਜਿਸ ਕਿਸਮ ਦੀ ਸੋਲੀਡੈਰਿਟੀ ਦਾ ਪ੍ਰਗਟਾਵਾ ਸਾਡੀ ਨੌਜਵਾਨੀ ਨੇ ਕੀਤਾ ਲੱਖਾਂ ਦੀ ਗਿਣਤੀ ਦੇ ਵਿੱਚ ਫਤਿਹਗੜ੍ਹ ਸਾਹਿਬ 'ਚ ਹੋਇਆ ਇਕੱਠ ਆਪਣੇ ਆਪ ਦੇ ਵਿੱਚ ਇੱਕ ਬੜਾ ਪਾਵਰਫੁਲ ਮੈਸੇਜ ਸੀ ਪਰ ਉਸ ਤੋਂ ਬਾਅਦ ਮੈਨੂੰ ਇਹ ਵੀ ਨਜ਼ਰ ਆ ਰਿਹਾ ਕਿ ਕਿਵੇਂ ਕੋਈ ਓਲਾ ਲੈ ਕੇ ਕੋਈ ਆੜ ਦੇ ਵਿੱਚ ਕੋਈ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਪ੍ਰੋਸੈਸ ਵੀ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਇਹ ਠੀਕ ਹੈ ਕਿ ਸਾਨੂੰ ਇਹ ਪਛਾਣਨ ਦੀ ਲੋੜ ਹੈ 26 ਜਨਵਰੀ ਤੋਂ ਪਹਿਲਾਂ ਜਾਂ 26 ਜਨਵਰੀ ਤੋਂ ਬਾਅਦ ਕਿਸਾਨਾਂ ਦੇ ਹਵਾਲੇ ਨਾਲ ਜਾਂ ਉਸ ਪੀਰੀਅਡ 'ਚ ਬਾਕੀ ਕਲਾਕਾਰਾਂ ਜਾਂ ਉਹ ਲੋਕ ਜਿਨ੍ਹਾਂ ਨੇ ਨੈਗੇਟਿਵਿਟੀ ਕੀਤੀ ਪਰ ਇਹ ਵੀ ਹੁੰਦਾ ਕਿ ਕਈ ਵਾਰ ਇੱਕ ਵਹਾਅ ਹੁੰਦਾ ਨੈਗੇਟਿਵਿਟੀ ਦਾ ਕਈ ਉਸ ਦੇ ਵਿੱਚ ਰੁੜ ਜਾਂਦੇ ਨੇ ਉਹਨਾਂ ਨੂੰ ਸਾਨੂੰ ਜ਼ਰੂਰ ਜਿਹੜਾ ਉਹ ਥੋੜਾ ਜਿਹਾ
ਥੋੜਾ ਉਹਨਾਂ ਨੂੰ ਜਿਹੜਾ ਉਹ ਬਚਾ ਕੇ ਹੀ ਰੱਖਣਾ ਚਾਹੀਦਾ ਕਿ ਬਜਾਏ ਕਿ ਅਸੀਂ ਹਰ ਇੱਕ ਨੂੰ ਇੱਕੋ ਹੀ ਖਾਨੇ ਦੇ ਵਿੱਚ ਸੁੱਟੀਏ, ਕਿਉਂਕਿ ਇਹਦੇ 'ਚ ਤੁਹਾਡੇ ਉਨੇ ਕੀ ਬੰਦੇ ਸੋਚਣ ਵਾਲੇ ਨੇ। ਦੁਸ਼ਮਣ ਦੇ ਨਾਲ ਲੜਨ ਦੀ ਥਾਂ ਤੇ ਅਸੀਂ ਇੱਕ ਦੂਸਰੇ ਦੇ ਉੱਤੇ ਹੀ ਜਿਹੜਾ ਹੈ ਉਹ ਜ਼ਿਆਦਾ ਕਲਮਬਾਜ਼ੀ ਕਰਦੇ ਹਾਂ, ਔਰ ਸੋਸ਼ਲ ਮੀਡੀਆ ਨੇ ਇਸ ਨੂੰ ਹੋਰ ਵੀ ਸਖੈਣ ਬਣਾ ਦਿੱਤਾ ਹੈ, ਕਿਉਂਕਿ ਪਤਾ ਨਹੀਂ ਹੁੰਦਾ ਕਿ ਕਿਸ ਦੇ ਬਿਹਾਈਂਡ ਕੌਣ ਹੈ। ਔਰ ਇਸ ਸਭ ਦੇ ਚੱਲਦੇ ਆ, ਚਲੋ ਇਹ ਤਾਂ ਠੀਕ ਹੈ ਵੀ TV 84 ਅਸੀਂ ਕੋਈ ਇਹ ਤਾਂ ਦਾਅਵਾ ਨਹੀਂ ਕਰਦੇ ਕਿ ਭਾਈ ਅਸੀਂ ਬਿਲਕੁਲ ਪਰਫੈਕਟ ਹੈ, ਪਰ ਪਿਛਲੇ ਲਗਭਗ 10 ਸਾਲ ਦੇ ਵਿੱਚ ਸਾਡੀ ਇਹ ਕੋਸ਼ਿਸ਼ ਰਹੀ ਕਿ ਵੀ ਅਸੀਂ ਫੋਕਸ ਸਿਰਫ ਤੇ ਸਿਰਫ ਜਿਹੜਾ ਇਹ ਕੇਸਰੀ ਝੰਡਾ ਖਾਲਿਸਤਾਨ ਦਾ, ਜਿਸ ਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ ਹੋਏ ਨੇ, ਉਸ ਕਾਜ਼ ਨੂੰ ਹੀ ਸਮਰਪਿਤ ਰੱਖੀਏ। ਇਸ ਲਈ ਅਸੀਂ ਮਰਿਆਦਾ ਦਾ ਇਸ਼ੂ ਹੋਏ, ਕੋਈ ਹੋਰ ਚਲੰਤ ਜਿਹੜੇ ਇਸ਼ੂ ਜਿਹੜੇ ਕਿ ਤੁਹਾਡੀ એનર્ਜੀ ਨੂੰ ਡਿਵਾਈਸਿਵ ਲਾਈਨ ਦੇ ਉੱਤੇ ਲੈ ਕੇ ਜਾਂਦੇ ਨੇ, ਉਹਨਾਂ ਬਾਰੇ ਅਸੀਂ ਕਦੇ ਵੀ ਜਿਹੜਾ ਉਹਨਾਂ ਦਾ ਨੋਟਿਸ ਵੀ ਨਹੀਂ ਲਿਆ। ਹਾਲਾਂਕਿ ਸਾਨੂੰ ਕਈ ਵਾਰ ਉਲਝਾਉਣ ਦੀ ਕੋਸ਼ਿਸ਼ ਕੁਝ ਵੀਰਾਂ ਵੱਲੋਂ ਕੀਤੀ ਜਾਂਦੀ ਹੈ, ਪਰ ਅਸੀਂ ਆਪਣੇ ਆਪ ਨੂੰ ਹਮੇਸ਼ਾ ਡਿਸਟੈਂਸ ਕਰਕੇ ਰੱਖਿਆ। ਔਰ ਹੁਣ ਦੇ ਦੌਰ 'ਚ ਵੀ ਇਹ ਠੀਕ ਹੈ ਵੀ ਜਿਹੜੇ ਪੰਥ ਦੀ ਖਿਲਾਫਤ ਕਰਨ ਵਾਲੇ ਨੇ ਜਾਂ ਜਿਹੜੇ ਪੰਥ ਦੇ ਖਿਲਾਫ ਕਿਸੇ ABC ਕਿਸੇ ਪਲੇਟਫਾਰਮ ਤੋਂ ਵੀ ਜਿਹੜਾ ਹੈ ਉਹ ਹਮਲਾਵਰ ਹੁੰਦੇ ਨੇ, ਉਹਨਾਂ ਨੂੰ ਸਾਡੀ ਪੈਣੀ ਅੱਖ ਪਛਾਣਦੀ ਹੈ ਔਰ ਅਸੀਂ ਉਹਨਾਂ ਨੂੰ ਐਕਸਪੋਜ਼ ਵੀ ਕਰਦੇ ਹਾਂ। ਪਰ ਅਸੀਂ ਸਮਝਦੇ ਹਾਂ ਵੀ ਜਿਹੜੇ ਸਿੱਖੀ ਨਾਲ ਪਿਆਰ ਕਰਨ ਵਾਲੇ ਨੇ, ਦਰਦ ਰੱਖਦੇ ਨੇ ਪੰਥ ਦਾ, ਕੌਮੀ ਆਜ਼ਾਦੀ ਦੀ ਗੱਲ ਕਰਨ ਵਾਲੇ ਨੇ, ਹੋ ਸਕਦਾ ਹੈ ਐਟ ਟਾਈਮਸ ਉਹਨਾਂ ਦਾ ਆਪਣਾ ਪ੍ਰੈਜੂਡਿਸ ਵੀ ਜਾਂ ਬਾਇਸ ਵੀ ਹੋਏ, ਲੇਕਿਨ ਅਸੀਂ ਉਹਨਾਂ ਨੂੰ ਫਿਰ ਵੀ ਆਪਣੇ ਰਸਤੇ ਦੇ ਪਾਂਧੀ ਸਮਝਦੇ ਹਾਂ, ਭਰਾਵਾਂ ਵਾਂਗ ਹੀ ਅਸੀਂ ਉਸ ਸਿਚੁਏਸ਼ਨ ਨੂੰ ਲੈਂਦੇ। ਔਰ ਅਸੀਂ ਜਿੱਥੇ ਮਹਿਸੂਸ ਕਰਦੇ ਹਾਂ ਕਿ ਜਿਹੜਾ ਵੀ ਐਕਟਿਵਿਸਟ, ਜੇ ਦੀਪ ਸਿੱਧੂ ਦੀ ਗੱਲ ਕਰੀਏ ਤੇ ਜਿਉਂਦੇ ਜੀ ਉਹਨਾਂ ਨੂੰ ਕਿਸ ਕਿਸਮ ਦੀ ਸਥਿਤੀ ਚੋਂ ਗੁਜ਼ਾਰਿਆ ਗਿਆ, ਅੱਜ ਸ਼ਾਇਦ ਉਹਨਾਂ ਚੋਂ ਕੁਝ ਰਿਗਰੈਟ ਵੀ ਕਰਦੇ ਨੇ, ਕੁਝ ਤਾਂ ਰਿਗਰੈਟ ਜੈਨੂਇਨ ਵੀ ਹੋ ਸਕਦਾ ਹੈ ਕਿਉਂਕਿ ਉਹ ਜੈਨੂਇਨਲੀ ਪਹਿਲੀ ਸਟੇਜ ਤੇ ਸਵੇ ਅਵੇ ਹੋਏ। ਇਵੇਂ ਹੀ ਅਸੀਂ ਜੇ ਕੈਨੇਡਾ ਦੇ ਹਵਾਲੇ ਨਾਲ ਜਦੋਂ ਸਰ ਸੁਖਵਿੰਦਰ ਸਿੰਘ ਹੰਸਰਾ 19 ਫਰਵਰੀ ਨੂੰ ਸਾਨੂੰ ਵਿਛੋੜਾ ਦੇ ਗਏ ਔਰ ਅਸੀਂ ਮੰਡੇ ਦੇ ਪ੍ਰੋਗਰਾਮ 'ਚ ਜਿੱਥੇ ਉਹਨਾਂ ਨੂੰ ਯਾਦ ਕੀਤਾ ਹੈ, ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਪੰਥ ਪ੍ਰਤੀ ਲਗਭਗ 4 ਦਹਾਕੇ ਉਹਨਾਂ ਦੀ ਜਿੰਨਾ ਸਾਡੇ ਨਾਲ ਇੰਟਰੈਕਸ਼ਨ ਸੀ ਉਸ ਦਾ ਜ਼ਿਕਰ ਕੀਤਾ। ਸੋ ਉਸ ਦੇ ਨਾਲ ਜਿੱਥੇ ਇਹੀ ਨਹੀਂ ਵੀ ਅਸੀਂ ਉਸ ਘਾਟ ਨੂੰ ਮਹਿਸੂਸ ਕੀਤਾ, ਉਹਨਾਂ ਦੇ ਜਾਣ ਦਾ ਡਾਇਸਪੋਰਾ ਸਿੱਖਾਂ 'ਚ ਔਰ ਖਾਸ ਤੌਰ ਤੇ ਕੈਨੇਡਾ ਅਮਰੀਕਾ ਦੇ ਵਿੱਚ ਕੀ ਇਫੈਕਟ ਹੋਇਆ ਔਰ ਉਹਨਾਂ ਨੂੰ ਕਿੰਨੇ ਲੋਕ ਪਿਆਰ ਕਰਨ ਵਾਲੇ ਸਨ, ਇਸ ਦਾ ਅੰਦਾਜ਼ਾ ਬੀਤੇ ਐਤਵਾਰ ਜਦੋਂ ਕਿ ਉਹਨਾਂ ਦੀ ਅੰਤਮ ਯਾਤਰਾ ਸੀ ਔਰ ਉਹਨਾਂ ਦੀ ਯਾਦ ਦੇ ਵਿੱਚ ਫਿਰ ਅੰਤਮ ਅਰਦਾਸ ਸੀ। ਦਰਸ਼ਕ ਸਕਰੀਨ ਤੇ ਉਹਨਾਂ ਪਿਕਚਰਸ ਨੂੰ ਦੇਖ ਸਕਦੇ ਨੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਔਰ ਰਿਪਰੈਜ਼ੈਂਟੇਟਿਵ ਗੈਦਰਿੰਗ 4 ਚੁਫੇਰਿਓਂ ਇਸ ਗੱਲ ਦਾ ਸਬੂਤ ਸੀ ਕਿ ਜਿੱਥੇ, ਔਰ ਇਹ ਨਹੀਂ ਹੈ ਵੀ ਹੰਸਰਾ ਸਾਹਿਬ ਜਦੋਂ ਉਹ ਹਯਾਤੀ ਵਿੱਚ ਸਨ ਉਹਨਾਂ ਨੂੰ ਸਭ ਨੇ ਫੁੱਲ ਪਾਏ ਹੋਏ ਨੇ, ਮੈਂ ਉਹਨਾਂ ਦਾ ਟਰਬੂਲੈਂਟ ਪੀਰੀਅਡ ਵੀ ਦੇਖਿਆ, ਮੈਂ ਉਹਨਾਂ ਲੋਕਾਂ ਨੂੰ ਵੀ ਜਿਹੜੇ ਹੁਣ ਜਿਹੜੇ ਨੇ ਉਹ ਐਡਮਾਇਰਰ ਬਣੇ ਹੋਣਗੇ ਉਹਨਾਂ ਦੀ ਨੈਗੇਟਿਵਿਟੀ ਵੀ ਦੇਖੀ ਹੋਈ ਹੈ। ਪਰ ਫਿਰ ਵੀ ਮੈਂ ਸਮਝਦਾ ਵੀ ਇਹ ਤੁਹਾਡੀ ਜ਼ਿੰਦਗੀ ਦਾ ਔਰ ਖਾਸ ਤੌਰ ਤੇ ਜਦੋਂ ਤੁਸੀਂ ਪਬਲਿਕ ਲਾਈਫ 'ਚ ਹੁੰਦੇ ਹੋ ਉਸ ਦਾ ਹਿੱਸਾ ਹੁੰਦਾ। ਔਰ ਜਿਵੇਂ ਕਿਸੇ ਸਿਆਣੇ ਦਾ ਕਹਿਣਾ ਕਿ ਜਿਸ ਦਾ ਕੋਈ ਦੁਸ਼ਮਣ ਨਹੀਂ ਹੈ ਉਸ ਦਾ ਕੋਈ ਯਾਰ ਵੀ ਨਹੀਂ, ਕਿਉਂਕਿ ਦੁਸ਼ਮਣ ਉਦੋਂ ਹੀ ਕੋਈ ਬਣਦਾ ਜਦੋਂ ਤੁਸੀਂ ਕੋਈ ਸਟੈਂਡ ਲੈਂਦੇ ਹੋ, ਕਿਸੇ ਗੱਲ ਦੇ ਉੱਤੇ ਖਲੋਂਦੇ ਹੋ। ਤੇ ਜ਼ਾਹਰ ਹੈ ਕਿ ਜਦੋਂ ਜਿਨ੍ਹਾਂ ਸਾਡੇ ਵੀਰਾਂ ਭੈਣਾਂ ਨੇ ਖਾਲਿਸਤਾਨ ਦੇ ਪੰਧ ਨੂੰ ਚੁਣਿਆ, ਖਾਸ ਤੌਰ ਤੇ ਜੂਨ 84 ਦੇ ਹਮਲੇ ਤੋਂ ਬਾਅਦ, ਉਦੋਂ ਇੱਕ ਜਿਹੜਾ ਵੱਡਾ ਹਿੱਸਾ ਜਜ਼ਬਾਤੀ ਹੋ ਕੇ ਇਸ ਪਾਸੇ ਲੱਗਾ। ਫਿਰ ਜਿਉਂ-ਜਿਉਂ ਸਾਣ ਦੇ ਉੱਤੇ ਗੱਲ ਲੱਗਦੀ ਗਈ, ਉਹਨਾਂ ਚੋਂ ਵੀ ਕਿੰਨੇ ਝੜੇ, ਕਿੰਨੇ ਦੁਸ਼ਮਣ ਦੀ ਬੁੱਕਲ 'ਚ ਜਾ ਕੇ ਬੈਠੇ, ਕਿੰਨੇ ਨਿਰਾਸ਼ ਹੋ ਕੇ ਪਾਸੇ ਬਹਿ ਗਏ, ਕਿੰਨੇ ਮੌਕਾ ਪ੍ਰਸਤਾਂ ਨੇ ਫਿਰ ਤਰਲੇ ਕੱਢ ਕੇ ਇੰਡੀਆ ਦੇ ਵੀਜ਼ੇ ਲੈ ਕੇ ਵਾਪਸ ਜਾ ਕੇ ਜਿਹੜੀ ਹੈ ਉਹ ਆਪਣੇ ਆਕਾਵਾਂ ਦੇ ਕੋਲ ਹਾਜ਼ਰੀ ਲਵਾਈ ਔਰ ਬੀਤੇ ਦੀ ਮਾਫੀ ਮੰਗੀ। ਲੇਕਿਨ ਸੁਖਵਿੰਦਰ ਸਿੰਘ ਹੰਸਰਾ ਇੱਕ ਥੰਮ ਵਾਂਗ ਲਗਾਤਾਰਤਾ ਨਾਲ, ਜਿੱਥੇ ਅਸੀਂ ਉਹਨਾਂ ਦੀ ਬਹੁਤ ਸਾਰੀ ਕੰਟਰੀਬਿਊਸ਼ਨ ਉਸ ਦਾ ਆਲਰੇਡੀ ਜ਼ਿਕਰ ਕੀਤਾ ਹੋਇਆ, ਮੈਂ ਰਿਪੀਟ ਨਹੀਂ ਕਰਾਂਗਾ, ਪਰ ਇਹ ਜਿਹੜੀ ਉਹਨਾਂ ਦੀ ਅੰਤਮ ਯਾਤਰਾ ਸੀ
ਔਰ ਅੰਤਮ ਅਰਦਾਸ ਸੀ, ਉਸ ਦੇ ਵਿੱਚ ਵੱਡੀ ਗਿਣਤੀ 'ਚ ਸ਼ਮੂਲੀਅਤ ਹੋਈ ਔਰ ਫਾਈਨਲੀ ਅੰਤਮ ਅਰਦਾਸ ਦੇ ਵੇਲੇ ਜਿਨ੍ਹਾਂ ਨੇ ਟ੍ਰਿਬਿਊਟਸ ਦਿੱਤੀਆਂ ਸਟੇਜ ਦੀ ਹੈਂਡਲਿੰਗ ਸਾਡੇ ਵੀਰ ਮਨਵੀਰ ਸਿੰਘ ਜਿਹੜੇ TV 84 ਦੇ ਬਿਊਰੋ ਚੀਫ ਨੇ ਕੈਨੇਡਾ ਦੇ, ਔਰ ਸਰਦਾਰ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਨੂੰ ਪਿਛਲੇ 25 ਸਾਲ ਤੋਂ ਜ਼ਿਆਦਾ ਸਮੇਂ ਤੋਂ ਹੋਸਟ ਕਰਦੇ ਨੇ, ਔਰ ਉਹਨਾਂ ਦੀ ਵੱਡੀ ਪ੍ਰੇਰਣਾ ਵੀ ਸੁਖਵਿੰਦਰ ਸਿੰਘ ਹੰਸਰਾ ਰਹੇ ਕਿਉਂਕਿ ਉਹਨਾਂ ਨੇ ਅਣਖੀਲਾ ਪੰਜਾਬ ਰੇਡੀਓ, ਫਿਰ ਅਣਖੀਲਾ ਪੰਜਾਬ TV, ਫਿਰ ਉਹਨਾਂ ਨੇ ਸਾਂਝ ਸਵੇਰਾ ਅਖਬਾਰ ਰੋਜ਼ਾਨਾ, ਫਿਰ ਡੇਲੀ ਪੰਜਾਬੀ ਉਹਨਾਂ ਨੇ ਰਨ ਕੀਤਾ ਔਰ ਪੱਤਰਕਾਰਤਾ ਦੇ ਫੀਲਡ 'ਚ ਐਜ਼ ਏ ਸਪੀਕਰ ਔਰ ਜਿਹਨੂੰ ਤੁਸੀਂ ਕਹੋ ਕਿ ਨਿਡਰ ਆਵਾਜ਼ ਹਰ ਥਾਂ ਤੇ ਉਹਨਾਂ ਨੇ ਅੱਗੇ ਹੋ ਕੇ ਮੂਵਮੈਂਟ ਨੂੰ ਲੀਡ ਕੀਤਾ ਡਾਇਸਪੋਰਾ ਦੇ ਵਿੱਚ। ਔਰ ਸਾਡੇ ਵੀਰ ਮਨਵੀਰ ਸਿੰਘ ਜਿਹੜੇ ਆਪਣੇ ਪਰਿਵਾਰ ਸਮੇਤ ਭੈਣ ਜੀ ਬੱਚਿਆਂ ਦੇ ਨਾਲ ਜਿਹੜਾ ਉੱਥੇ ਰਹੇ 2 ਦਿਨ 3 ਦਿਨ ਉਹਨਾਂ ਦੇ ਸਾਰੇ ਪ੍ਰੋਗਰਾਮ ਨੂੰ ਕਵਰ ਕੀਤਾ। ਮੈਂ ਐਕਸਪੈਕਟ ਕਰਦਾ ਸੀ ਕਿ ਉਹ ਸਾਨੂੰ ਬੀਤੇ ਕੱਲ ਰਿਪੋਰਟ ਭੇਜਣਗੇ, ਪਰ ਉਹ ਐਗਜ਼ੌਸਟ ਵੀ ਸਨ ਔਰ ਉਸ ਦੇ ਨਾਲ ਜਦੋਂ ਤੁਸੀਂ ਆਪਣਾ ਕਿਰਤ ਵੀ ਕਰਨੀ ਹੈ ਸੋ ਅੱਜ ਵੀ ਉਹਨਾਂ ਨੇ ਕਈ ਘੰਟੇ ਲਾ ਕੇ ਰਿਪੋਰਟ ਲਿਖ ਕੇ ਭੇਜੀ ਹੈ। ਉਹਦਾ ਕਾਫੀ ਹਿੱਸਾ ਤਾਂ ਕਿਉਂਕਿ ਅਸੀਂ ਆਲਰੇਡੀ ਡਿਸਕਸ ਕੀਤਾ ਵੀ ਹੋਇਆ, ਪਰ ਮੈਂ ਜਿਹੜੀਆਂ ਖਾਸ ਤੌਰ ਤੇ ਅਸੀਂ ਪਹਿਲੇ ਪ੍ਰੋਗਰਾਮ ਵੇਲੇ ਡਿਸਕਸ ਨਹੀਂ ਕਰ ਸਕੇ ਜਾਂ ਮੇਰੇ ਨੋਟਿਸ 'ਚ ਨਹੀਂ ਸੀ ਉਹਨਾਂ ਦੀ ਕਾਰਗੁਜ਼ਾਰੀ, ਉਸ ਦੇ ਉੱਤੇ ਉਹਨਾਂ ਨੇ ਵੀ ਲਿਖਿਆ। ਮੈਂ ਉਹਨੂੰ ਜ਼ਰੂਰ ਐਕਨੋਲੇਜ ਵੀ ਕਰਨਾ ਚਾਹੁੰਦਾ। ਔਰ ਉਹਨਾਂ ਨੇ ਸਭ ਤੋਂ ਪਹਿਲਾਂ ਕੈਨੇਡਾ 'ਚ ਜਿਹੜਾ ਦੁਨੀਆ ਦਾ ਸਭ ਤੋਂ ਪਹਿਲਾ ਕਬੱਡੀ ਵਿਸ਼ਵ ਮੁਕਾਬਲਾ ਉਹ ਉਹਨਾਂ ਨੇ ਕਰਵਾਇਆ ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਨੌਜਵਾਨੀ ਨੂੰ ਜੇ ਤੁਸੀਂ ਇਸ ਪਾਸੇ ਤੋਰਦੇ ਹੋ ਤਾਂ ਉਹਨਾਂ ਦੇ ਵਿੱਚ ਉਸਾਰੂਪੁਣਾ ਔਰ ਜਿਹੜਾ ਉਹਨਾਂ ਦਾ ਰੁਖ ਬਦਲਦਾ ਹੈ, ਅਦਰਵਾਈਜ਼ ਤਾਂ ਜੋ ਇਸ ਸਮਾਜ ਦੇ ਵਿੱਚ ਨੈਗੇਟਿਵਿਟੀ ਸਾਡੇ ਨੌਜਵਾਨ ਬੱਚੇ ਬੱਚੀਆਂ ਜਾਂਦੇ ਨੇ ਉਸ ਦਾ ਕੋਈ ਜ਼ਿਕਰ ਕਰਨਾ ਜ਼ਰੂਰੀ ਨਹੀਂ ਹੈ। ਔਰ ਇਸੇ ਤਰ੍ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਅਸੀਂ ਇਹਦਾ ਜ਼ਿਕਰ ਵੀ ਕੀਤਾ ਸੀ, ਪਰ ਉਹ ਵਨ ਆਫ ਦਾ ਫਾਊਂਡਰ ਸਨ ਔਰ ਇਸ 'ਚ ਉਹਨਾਂ ਨੇ ਲੰਬਾ ਵਕਤ ਜਿਹੜਾ ਆਪਣੀ ਕੰਟਰੀਬਿਊਸ਼ਨ ਦਿੱਤੀ। 2015 'ਚ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਦੇ ਈਸਟ ਕੋਸਟ ਰੀਜਨ ਦੇ ਮੁੱਖ ਸੇਵਾਦਾਰ ਬਣਦੇ ਨੇ ਔਰ ਉਹਨਾਂ ਨੇ ਇਸ ਪੀਰੀਅਡ 'ਚੋਂ ਲਗਭਗ 4 ਸਾਲ ਆਪਣੀ ਜੁਦਾਈ ਤੋਂ ਪਹਿਲਾਂ ਕਿਉਂਕਿ ਉਹਨਾਂ ਦਾ 26 ਫਰਵਰੀ ਨੂੰ ਜਿਹੜੀ ਬੀਤ ਗਈ ਹੈ ਉਹਨਾਂ ਨੇ 61 ਸਾਲ ਦੇ ਹੋਣਾ ਸੀ, ਸੋ ਬੜੀ ਛੋਟੀ ਉਮਰ ਦੇ ਵਿੱਚ ਹੀ ਉਹ ਇਸ ਦੁਨੀਆ ਤੋਂ ਗਏ ਔਰ ਉਹਨਾਂ ਨੇ ਇਸ ਪੀਰੀਅਡ 'ਚ 2 ਵਰਲਡ ਸਿੱਖ ਕਨਵੈਨਸ਼ਨਸ ਕਰਵਾਈਆਂ ਔਰ ਇਸੇ ਪੀਰੀਅਡ ਕਿਉਂਕਿ ਬਹੁਤ ਵਾਰੀ ਇਹ ਪੁੱਛਿਆ ਜਾਂਦਾ ਜੀ ਖਾਲਿਸਤਾਨ ਦਾ ਮੈਪ ਕੀ ਹੋਏਗਾ, ਉਹਨਾਂ ਨੇ ਸੰਭਾਵੀ ਕਿ ਭਾਈ ਇਹ ਪੋਸੀਬਲ ਹੈ, ਡਿਬੇਟੇਬਲ ਹੈ, ਉਹ ਉਹਨਾਂ ਨੇ ਨਕਸ਼ਾ ਵੀ ਕੌਮ ਨੂੰ ਦਿੱਤਾ ਹੈ। ਔਰ ਇਸੇ ਤਰ੍ਹਾਂ ਕੈਨੇਡਾ ਦੀ ਸਰਕਾਰ ਨੇ ਜਿਹੜਾ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਾਨਤਾ ਦਿੱਤੀ ਹੋਈ ਹੈ, ਇਹ ਸਾਰੇ ਮੂਵ ਦੇ ਵਿੱਚ ਵੀ ਹੰਸਰਾ ਸਾਹਿਬ ਨੇ ਅਹਿਮ ਰੋਲ ਅਦਾ ਕੀਤਾ। ਇਸੇ ਤਰ੍ਹਾਂ ਜਿਹੜਾ ਇਹ ਪਾਸ ਹੋਣ ਤੋਂ ਪਹਿਲਾਂ ਪ੍ਰੋਗਰਾਮ ਜਿਹੜਾ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਸੈਂਟਰ ਬਲਾਕ 'ਚ ਕੀਤਾ ਔਰ ਕੈਨੇਡਾ ਦੀ ਪਾਰਲੀਮੈਂਟ ਦੇ ਵਿਹੜੇ 'ਚ ਜਿਹੜਾ ਖਾਲਿਸਤਾਨੀ ਝੰਡਾ ਕੌਮੀ ਪਰਚਮ ਹੈ ਨਿਸ਼ਾਨ ਸਾਹਿਬ ਉਸ ਨੂੰ ਲਹਿਰਾਉਣ ਦੀ ਵੀ ਉਹਨਾਂ ਨੇ ਜਿਹੜੀ ਹੈ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਟੋਰਾਂਟੋ ਇਲਾਕੇ ਦੀਆਂ ਲਗਭਗ 15 ਸਿਟੀ ਕੌਂਸਲਸ ਦੇ ਵਿੱਚ ਕੌਮੀ ਪਰਚਮ ਲਹਿਰਾਉਣ ਦਾ ਮੁੱਢ ਉਹਨਾਂ ਨੇ ਬੰਨ੍ਹੇ ਔਰ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਦੀ ਯਾਦ ਨੂੰ ਹਮੇਸ਼ਾ ਜਿਉਂਦਾ ਰੱਖਣ ਦੇ ਲਈ ਹਰ ਜਿਹੜੀ ਹੈ ਜੂਨ ਮਹੀਨੇ ਦੇ ਪਹਿਲੇ ਸੈਚਰਡੇ ਰਿਮੈਂਬਰੈਂਸ ਰੈਲੀ ਇਸ ਦੀ ਸ਼ੁਰੂਆਤ ਕੀਤੀ ਜੋ ਕਿ ਕਿਉਂਕਿ ਜਿਹੜਾ ਵੀ ਪੋਜ਼ਿਟਿਵ ਕੰਮ ਕੌਮ ਦੇ ਫਾਇਦੇ 'ਚ ਜਾ ਸਕਦਾ ਹੈ ਦੁਸ਼ਮਣ ਨੂੰ ਨਜ਼ਰ ਆਉਂਦਾ ਹੈ ਉਹਨੂੰ ਨੈਗੇਟ ਕਰਦਾ ਹੈ। ਉਹਨਾਂ ਨੇ ਇੰਡੀਅਨ ਗਵਰਨਮੈਂਟ ਔਰ ਉਹਨਾਂ ਦੇ ਅੱਗੋਂ ਜਿਹੜੇ ਟੌਂਟ ਬਟੌਂਟ ਨੇ ਉਹਨਾਂ ਨੇ ਸ਼ਿਕਾਇਤਾਂ ਕਰਕੇ ਉਹਨੂੰ ਬੰਦ ਕਰਵਾ ਦਿੱਤਾ ਸੀ। ਔਰ ਇਸੇ ਤਰ੍ਹਾਂ ਜਿਹੜਾ ਕਨਿਸ਼ਕਾ ਜਹਾਜ਼ ਜਿਹੜਾ ਇੰਡੀਅਨ ਏਜੰਸੀਆਂ ਦੀ ਆਪਣੀ ਕਾਰਸਤਾਨੀ ਸੀ ਉਸ ਨੂੰ ਜਿਹੜਾ ਸਿੱਖਾਂ ਦੇ ਖਾਤੇ 'ਚ ਪਾਇਆ ਹਕੂਮਤ ਨੇ ਔਰ ਹੰਸਰਾ ਸਾਹਿਬ ਦਾ ਇਸ ਦੇ ਉੱਤੇ ਕਾਫੀ ਕਲੀਅਰ ਟੇਕ ਸੀ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਉਹ ਹਮੇਸ਼ਾ ਉਹਨਾਂ ਦੀ ਇਹ ਮੰਗ ਰਹੀ ਕਿ ਭਾਈ ਇੱਕ ਇੰਡੀਪੈਂਡੈਂਟ ਫੈਕਟ ਫਾਈਂਡਿੰਗ ਕਮਿਸ਼ਨ ਰਾਇਲ ਕਮਿਸ਼ਨ ਇਨਵੈਸਟੀਗੇਸ਼ਨ ਹੋਏ ਕਿਉਂਕਿ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ। ਔਰ ਇਸੇ ਤਰ੍ਹਾਂ ਇਹਨਾਂ ਨੇ ਵੀਰ ਮਨਵੀਰ ਸਿੰਘ ਹੋਰਾਂ ਨੇ ਕਿਹਾ ਕਿ ਈਵਨ ਜਿਹੜਾ ਇਹ ਮੂਵ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ 2015 ਵੱਲੋਂ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾਏ ਇਸ ਮੂਵ ਨੂੰ ਵੀ ਜਿਹੜਾ ਇਹ ਬ੍ਰੇਨ ਚਾਈਲਡ ਸੀ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਜੀ ਦਾ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ
4 ਦਹਾਕਿਆਂ ਦਾ ਇਹ ਜਿਹੜਾ ਉਹਨਾਂ ਦਾ ਸਫ਼ਰ ਹੈ ਉਹ ਮੁਕੰਮਲ ਹੋਇਆ ਔਰ 27 ਫਰਵਰੀ ਨੂੰ ਜਿਹੜਾ ਹੈ ਜਦੋਂ ਉਹਨਾਂ ਦੀ ਇਸ ਐਤਵਾਰ 2 ਦਿਨ ਪਹਿਲਾਂ ਉਹਨਾਂ ਦੀ ਕ੍ਰਿਮੇਸ਼ਨ ਅੰਤਮ ਉਹਨਾਂ ਦਾ ਸੰਸਕਾਰ ਹੋਇਆ ਤੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਤੇ ਨੁਮਾਇੰਦਿਆਂ ਨੇ ਉਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਔਰ ਉਹਨਾਂ ਦੇ ਜਿਹੜਾ ਬੇਟੇ ਨੇ ਹਰਪ੍ਰੀਤ ਸਿੰਘ ਹੰਸਰਾ ਤੇ ਜਸਦੀਪ ਸਿੰਘ ਹੰਸਰਾ ਉਹਨਾਂ ਨੇ ਐਡਰੈਸ ਕਰਦਿਆਂ ਅੰਤਮ ਅਰਦਾਸ ਵੇਲੇ ਸੰਗਤਾਂ ਨੂੰ ਕਿਹਾ ਕਿ ਉਹਨਾਂ ਦੇ ਪਿਤਾ ਜੀ ਨੇ ਸਾਡੇ ਦੋਵਾਂ ਤੋਂ ਹੀ ਕਿ ਦੋਨਾਂ ਭਰਾਵਾਂ ਤੋਂ ਉਹਨਾਂ ਨੇ ਇਹ ਓਥ ਲਈ ਸੀ ਪ੍ਰਣ ਲਿਆ ਸੀ ਕਿ ਜੇ ਤੁਸੀਂ ਕੌਮੀ ਘਰ ਦੀ ਆਜ਼ਾਦੀ ਦੇ ਸੰਘਰਸ਼ ਤੋਂ ਮੂੰਹ ਫੇਰਿਆ ਤਾਂ ਤੁਹਾਨੂੰ ਮੇਰਾ ਨਾਮ ਵਰਤਣ ਦਾ ਹੱਕ ਨਹੀਂ ਹੈ ਕਿ ਤੁਸੀਂ ਮੇਰੇ ਪੁੱਤਰ ਤਾਂ ਹੀ ਹੋ ਤੁਸੀਂ ਮੈਨੂੰ ਬਾਪ ਆਪਣਾ ਸੁਖਵਿੰਦਰ ਸਿੰਘ ਹੰਸਰਾ ਤਾਂ ਹੀ ਕਹਿਣ ਦਾ ਹੱਕ ਰੱਖਦੇ ਹੋ ਜੇ ਤੁਸੀਂ ਕੌਮੀ ਘਰ ਖਾਲਿਸਤਾਨ ਦੇ ਲਈ ਸੰਘਰਸ਼ ਕਰੋਗੇ ਉਸ ਤੋਂ ਮੂੰਹ ਨਹੀਂ ਫੇਰੋਗੇ ਔਰ ਉਹਨਾਂ ਨੇ ਸੰਗਤ ਦੇ ਵਿੱਚ ਖਲੋ ਕੇ ਇਹ ਪ੍ਰਣ ਦੁਹਰਾਇਆ ਕਿ ਅਸੀਂ ਜਿਹੜਾ ਆਪਣੇ ਪਿਤਾ ਦੇ ਸਾਹਮਣੇ ਪ੍ਰਣ ਕੀਤਾ ਅਸੀਂ ਉਸ ਨੂੰ ਨਿਭਾਵਾਂਗੇ ਔਰ ਇਸੇ ਤਰ੍ਹਾਂ ਬਹੁਤ ਸਾਰਿਆਂ ਵੱਲੋਂ ਜਿਹੜੇ ਵੀਡੀਓ ਮੈਸੇजेस ਵੀ ਭੇਜੇ ਗਏ ਜਿਹੜੇ ਡਿਸਪਲੇ ਕੀਤੇ ਗਏ ਸੰਗਤ ਦੇ ਸਾਹਮਣੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸਰ ਸਿਮਰਨਜੀਤ ਸਿੰਘ ਮਾਨ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੀਬੀ ਨਵਕਿਰਨ ਕੌਰ ਖਾਲੜਾ ਜਿਹੜੇ ਸੁਪੁੱਤਰੀ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਭਾਈ ਰੇਸ਼ਮ ਸਿੰਘ ਬੱਬਰ ਯੂਰਪ ਜਰਮਨ ਚੋਂ ਸਰਦਾਰ ਪਰਮਜੀਤ ਸਿੰਘ ਪੰਜਵੜ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਨੇ ਸਰਦਾਰ ਚੈਨ ਸਿੰਘ ਫਰਾਂਸ ਸਰਦਾਰ ਮਨਜੀਤ ਸਿੰਘ ਸਮਰਾ ਤੇ ਸਰਦਾਰ ਅਮਰਜੀਤ ਸਿੰਘ ਆਸਟ੍ਰੇਲੀਆ ਉਸ ਤੋਂ ਇਲਾਵਾ ਜਿਹੜੇ ਡਿਕਸੀ ਗੁਰੂ ਘਰ 'ਚ ਅਖੰਡ ਪਾਠ ਪਹਿਲਾਂ ਇਹ ਕ੍ਰਿਮੇਸ਼ਨ ਦੇ ਵੇਲੇ ਹੈ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਹੋਈ ਉਹਦੇ 'ਚ ਜਿਨ੍ਹਾਂ ਨੇ ਪਾਰਟਿਸਿਪੇਸ਼ਨ ਕੀਤੀ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਓਨਟਾਰੀਓ ਗੁਰਦੁਆਰਾ ਕਮੇਟੀ ਦੇ ਸਰਦਾਰ ਅਮਰਜੀਤ ਸਿੰਘ ਮਾਨ ਪ੍ਰਮੁੱਖ ਸਰਦਾਰ ਭਗਤ ਸਿੰਘ ਬਰਾੜ ਸਰਦਾਰ ਲਵਸ਼ਿੰਦਰ ਸਿੰਘ ਸਰਦਾਰ ਰਣਜੀਤ ਸਿੰਘ ਮਾਨ ਸਰਦਾਰ ਹਰਬਰਿੰਦਰ ਸਿੰਘ ਮਾਨੋਚਾਲ ਇਹ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਸੁਪੁੱਤਰ ਨੇ ਜਿਨ੍ਹਾਂ ਦਾ ਸ਼ਹੀਦੀ ਦਿਨ ਬੀਤੇ ਕੱਲ ਸੀ ਸਰਦਾਰ ਬੂਟਾ ਸਿੰਘ ਖੜੌਦ ਜਿਹੜੇ ਕਿ ਅਮਰੀਕਾ ਚੈਪਟਰ ਦੇ ਪ੍ਰੈਜ਼ੀਡੈਂਟ ਨੇ ਨਿਊ ਜਰਸੀ ਬੇਸਡ ਉਹਨਾਂ ਨੇ ਵੀ ਐਡਰੈਸ ਕੀਤਾ ਸਰਦਾਰ ਜੋਗਾ ਸਿੰਘ ਨਿਊ ਜਰਸੀ ਤੋਂ ਔਰ ਉਹਨਾਂ ਨੂੰ ਉਸੇ ਤਰ੍ਹਾਂ ਹੀ ਪੰਜ ਸ੍ਰੀ ਸਾਹਿਬਾਂ ਦੇ ਨਾਲ ਜਿਹੜਾ ਨੇ ਸੈਲੂਟ ਦਿੱਤਾ ਔਰ ਮੈਂ ਦੇਖ ਰਿਹਾ ਸੀ ਉਹਨਾਂ ਦੇ ਵਿੱਚ ਸਰ ਜੋਗਾ ਸਿੰਘ ਵੀ ਸ਼ਾਮਲ ਸਨ ਸਰਦਾਰ ਸੁਰਜੀਤ ਸਿੰਘ ਕਲਾਰ ਇਹ ਵੀ ਪ੍ਰਮੁੱਖ ਆਗੂ ਨੇ ਸਰਦਾਰ ਤਰਸੇਮ ਸਿੰਘ ਕੈਲੀਫੋਰਨੀਆ ਇਹ ਕੈਲੀਫੋਰਨੀਆ ਯੂਨਿਟ ਦੇ ਪ੍ਰੈਜ਼ੀਡੈਂਟ ਨੇ ਸਰਦਾਰ ਪ੍ਰੀਤਮ ਸਿੰਘ ਜੋਗਾ ਨੰਗਲ ਜਿਨ੍ਹਾਂ ਦੇ ਨਾਲ ਬਹੁਤ ਪਿਆਰ ਹੰਸਰਾ ਸਾਹਿਬ ਦਾ ਰਿਹਾ ਔਰ ਨਿਧੜਕ ਹੋ ਕੇ ਉਹਨਾਂ ਦੇ ਨਾਲ ਖਲੋਂਦੇ ਰਹੇ ਨੇ ਹਮੇਸ਼ਾ ਉਹਨਾਂ ਨੇ ਸਰਦਾਰ ਪਰਮਿੰਦਰ ਸਿੰਘ ਪੰਗਲੀ ਇਹ ਮੌਂਟਰੀਅਲ ਬੇਸਡ ਔਰ ਇੱਥੇ ਵੀ ਜਿੰਨੇ ਸਾਡੇ ਸਮਾਗਮ ਹੁੰਦੇ ਨੇ ਉਹਨਾਂ ਦੇ ਵਿੱਚੋਂ ਪਾਰਟਿਸਿਪੇਟ ਕਰਦੇ ਰਹੇ ਨੇ ਇਸੇ ਤਰ੍ਹਾਂ ਸਰਦਾਰ ਰਾਜ ਭਲਿੰਦਰ ਸਿੰਘ ਬਦੇਸ਼ਾ ਇਹ ਨਿਊ ਜਰਸੀ ਤੋਂ ਸੁਨੀਲ ਕੁਮਾਰ ਬ੍ਰਿਟਿਸ਼ ਕੋਲੰਬੀਆ ਤੋਂ ਇਹ ਵੀ ਬੜੇ ਪਿਆਰੇ ਸਾਡੇ ਵੀਰ ਨੇ ਔਰ ਮੈਂ ਸਮਝਦਾ ਹਾਂ ਵੀ ਜੇ ਟਰੂ ਮਾਡਲ ਅਸੀਂ ਦੇਖਦੇ ਹਾਂ ਕਿ ਜਿਹੜੇ ਹਿੰਦੂ ਵੀਰ ਭੈਣਾਂ ਸੱਚਮੁੱਚ ਜਸਟਿਸ ਨਾਲ ਖਲੋਣ ਵਾਲੇ ਨੇ ਕਿ ਭਾਈ ਸਿੱਖ ਕੌਮ ਨਾਲ ਧੱਕਾ ਹੋਇਆ ਔਰ ਕੌਮੀ ਘਰ ਦੇ ਲਈ ਖਲੋਣ ਵਾਲੇ ਨੇ ਉਹਨਾਂ 'ਚ ਸੁਨੀਲ ਕੁਮਾਰ ਵੀ ਸ਼ਾਮਲ ਨੇ ਔਰ ਇਸੇ ਤਰ੍ਹਾਂ ਜਿਹੜੇ ਸਰ ਪਰਵਿੰਦਰ ਸਿੰਘ ਪੰਗਲੀ ਸਰਦਾਰ ਗੁਰਦੇਵ ਸਿੰਘ ਕਲਾਮਾਜ਼ੂ ਸਾਡੇ ਮਿੱਤਰ ਉਹ ਵੀ ਕਿਉਂਕਿ ਭਾਈ ਗੁਰਦੇਵ ਸਿੰਘ ਔਰ ਭਾਈ ਸੰਤੋਖ ਸਿੰਘ ਇੰਡੀਆਨਾ ਤੋਂ ਉਹ ਸਪੈਸ਼ਲੀ ਗਏ ਇਹਨਾਂ ਦੀ ਅਖੀਰਲੀ ਅਰਦਾਸ ਵਿੱਚ ਸ਼ਾਮਲ ਹੋਣ ਦੇ ਲਈ ਇਸੇ ਤਰ੍ਹਾਂ ਸਰਦਾਰ ਮਨਵੀਰ ਸਿੰਘ ਸੰਧੂ ਵਰਲਡ ਸਿੱਖ ਪਾਰਲੀਮੈਂਟ ਦੇ ਔਰ ਸਰਦਾਰ ਜਗਦੇਵ ਸਿੰਘ ਤੂਰ ਤੇ ਹੋਰ ਸ਼ਖਸੀਅਤਾਂ ਔਰ ਜਿਵੇਂ ਮੈਂ ਦੱਸਿਆ ਹੀ ਹੈ ਕਿ ਸਰਦਾਰ ਸੁਖਦੇਵ ਸਿੰਘ ਅੱਜ ਦੀ ਆਵਾਜ਼ ਤੇ ਵੀਰ ਮਨਵੀਰ ਸਿੰਘ ਹੋਰਾਂ ਨੇ ਸਟੇਜ ਦੀ ਜਿਹੜੀ ਹੈ ਸੇਵਾ ਨਿਭਾਈ ਔਰ ਮੈਂ ਵੀ ਜਿੱਥੇ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਉਹਨਾਂ ਦਾ ਵਿਛੋੜਾ ਸਾਡੇ ਲਈ ਬਹੁਤ ਵੱਡੀ ਘਾਟੇ ਦੀ ਗੱਲ ਹੈ ਉੱਥੇ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਆਪਣੀ ਤੋੜ ਨਿਭਾਈ ਬਿਲਕੁਲ ਬਹੁਤ ਵਾਰ ਇਸ਼ਕ ਮਿਜ਼ਾਜੀ ਦੀ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਭਾਈ ਤੋੜ ਨਿਭਾਉਣਾ ਜਿਹੜਾ ਇਹ ਹੈ ਮੈਂ ਸਮਝਦਾ ਵੀ ਇਹ ਜਿਹੜਾ ਸਫ਼ਰ ਹੈ ਇਸ਼ਕ ਹਕੀਕੀ ਦਾ ਸਫ਼ਰ ਗੁਰੂ ਦੇ ਨਾਲ ਪ੍ਰੀਤ ਗੁਰੂ ਦੇ ਪੰਥ ਔਰ ਖਾਸ ਤੌਰ ਤੇ ਕੌਮੀ ਘਰ ਖਾਲਿਸਤਾਨ ਦੇ ਲਈ ਜਿਹੜੀ ਪ੍ਰੀਤ ਔਰ ਜਿਵੇਂ ਅਸੀਂ ਅੱਗੇ ਵੀ ਦੱਸਿਆ ਸੀ ਕਿ ਉਹਨਾਂ ਨੇ ਬੇਸ਼ੱਕ ਜਿਹੜਾ ਬੜਾ ਉਹਨਾਂ ਦਾ 2 ਸਾਲ ਤੋਂ ਜ਼ਿਆਦਾ ਵਕਤ ਕੈਂਸਰ ਨੇ ਜਿਹਦੇ ਨਾਲ ਉਹ ਲੜੇ ਉਵੇਂ ਯੋਧੇ ਵਾਂਗ ਔਰ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਵੀ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਹੀ ਬੁਲੰਦ ਕੀਤਾ ਔਰ ਉਹਨਾਂ ਦੀਆਂ ਪ੍ਰੈਜ਼ੈਂਟੇਸ਼ਨਸ ਦੇ ਵਿੱਚ ਕਲੋਜ਼ਿੰਗ 'ਚ ਬਿਗਨਿੰਗ 'ਚ ਉਹ ਇਹ 10ਵੇਂ ਪਾਤਸ਼ਾਹ ਦੇ ਅਲਫਾਜ਼ ਜਿਹੜੇ ਉਹ ਦੁਹਰਾਉਂਦੇ ਸੀ
कि कऊ किसी को राज न दे हैं, जो ले हैं निज बल से ले हैं, खालिस्तान ਜ਼ਿੰਦਾਬਾਦ। ਸੋ ਅਸੀਂ ਅੱਜ ਫੇਰ ਉਹਨਾਂ ਨੂੰ ਯਾਦ ਕਰ ਰਹੇ ਹਾਂ। ਹੁਣ ਅਸੀਂ ਦੁਨੀਆ ਦੇ ਵਿੱਚ ਅੱਜ ਹੋਰ ਕੋਈ ਖਬਰ ਮਾਨੇ ਨਹੀਂ ਰੱਖਦੀ, ਸਾਰਾ ਧਿਆਨ ਯੂਕਰੇਨ ਵੱਲ ਹੈ। ਬਿਲਕੁਲ। ਔਰ ਅੱਜ ਆਲਮੋਸਟ 6ਵਾਂ ਦਿਨ ਹੈ, 7ਵਾਂ ਦਿਨ ਹੈ, ਸ਼ਾਇਦ 6 ਦਿਨ ਹੋ ਚੁੱਕੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਕੁਝ ਪਾਕਿਸਤਾਨੀ ਵੀਰ ਸਾਡੇ ਤੋਂ ਬਹੁਤੇ ਖੁਸ਼ ਨਹੀਂ ਨੇ ਕਿ ਸਾਡੀ ਟੇਕ ਜਿਹੜੀ ਯੂਕਰੇਨ ਦੇ ਮੁੱਦੇ ਤੇ ਰੂਸ ਦੇ ਖਿਲਾਫ ਹੈ। ਔਰ ਅਸੀਂ ਸ਼ਾਇਦ ਕੱਲ ਇੱਕ ਸੈਗਮੈਂਟ ਇਹਦੇ ਤੇ ਕਰਾਂਗੇ ਕਿ ਭਾਈ ਇਸ ਗੱਲ ਨੂੰ ਵੀ ਦੇਖੋ ਕਿ ਰੂਸ ਨੇ ਜਿਹੜਾ ਕਿ ਜੇ ਸੋਵੀਅਤ ਯੂਨੀਅਨ ਦੀ ਜਿਸ ਤਰ੍ਹਾਂ ਰਸ਼ੀਆ ਹੀ ਸੀ, ਬਾਕੀ ਤਾਂ ਉਹਨਾਂ ਨੇ ਸੋਵੀਅਤ ਅੰਪਾਇਰ ਨੇ ਦੱਬੇ ਹੋਏ ਸੀ, 6 ਸੈਂਟਰਲ ਏਸ਼ੀਅਨ ਰਿਪਬਲਿਕ ਔਰ ਬਾਲਟਿਕ ਸਟੇਟਾਂ ਔਰ ਇਹ ਸਾਰੀਆਂ, ਕਿ ਵੀ ਕੀ ਰੋਲ ਰੂਸ ਨੇ ਪਲੇ ਕੀਤਾ ਸੋਵੀਅਤ ਯੂਨੀਅਨ ਨੇ ਪਾਕਿਸਤਾਨ ਨੂੰ ਤੋੜਨ ਦੇ ਵਿੱਚ, ਬੰਗਲਾਦੇਸ਼ ਬਣਾਉਣ ਦੇ ਵਿੱਚ ਉਹਨਾਂ ਦਾ ਕੀ ਰੋਲ, ਇੰਡੀਆ ਦੇ ਨਾਲ ਡਿਫੈਂਸ ਡੀਲ, ਔਰ ਫਿਰ ਉਹੀ ਸੋਵੀਅਤ ਯੂਨੀਅਨ ਜਿਹੜਾ ਅਫਗਾਨਿਸਤਾਨ ਤੇ ਹਮਲਾਵਰ ਸੀ ਔਰ ਬਾਅਦ 'ਚ ਉਹਨੇ ਪਾਕਿਸਤਾਨ ਵੱਲ ਮੂੰਹ ਕਰਨਾ ਸੀ, ਉਹਨੂੰ ਹਰਾਉਣ ਦੇ ਲਈ ਕਿੰਨੀ ਵੱਡੀ ਕੁਰਬਾਨੀ ਪਾਕਿਸਤਾਨ ਨੇ, ਪਾਕਿਸਤਾਨ ਦੇ ਲੋਕਾਂ ਨੇ ਔਰ ਦੁਨੀਆ ਭਰ 'ਚੋਂ ਆਏ ਉੱਥੇ ਜਿਨ੍ਹਾਂ ਨੂੰ ਮੁਜਾਹਿਦੀਨ ਦਾ ਨਾਂ ਦਿੱਤਾ ਗਿਆ ਸੀ, ਉਹਨਾਂ ਨੇ ਕੀਤੀ ਹੈ। ਸੋ ਠੀਕ ਹੈ, ਹਰ ਇੱਕ ਨੂੰ ਆਪਣੇ ਵਿਊਜ਼ ਦਾ ਹੱਕ ਹੈ, ਪਰ ਮੈਂ ਸਮਝਦਾ ਹਾਂ ਕਿ ਭਾਈ ਇਹਨਾਂ ਗੱਲਾਂ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਵਕਤੀ ਤੌਰ ਦੇ ਉੱਤੇ ਇਹ ਠੀਕ ਹੈ ਵੀ ਇਹ ਵੀ ਕੋਈ ਦੁੱਧ ਧੋਤੇ ਨਹੀਂ ਨੇ, ਉਹ ਨੈਟੋ ਹੋਏ ਜਾਂ ਅਮਰੀਕਾ ਹੋਏ। ਔਰ ਅਸੀਂ ਜਦੋਂ ਇਸ ਈਵਨ ਕਨਫਲਿਕਟ ਦੇ ਸ਼ੁਰੂਆਤੀ ਦਿਨਾਂ 'ਚ ਗੱਲ ਕੀਤੀ ਤੇ ਇਹਨਾਂ ਦੀ ਗੱਲ ਹੀ ਪਹਿਲਾਂ ਕੀਤੀ ਸੀ, ਪਰ ਜਦੋਂ ਅਸੀਂ ਗਰਾਊਂਡ ਦੇ ਉੱਤੇ ਡੇ ਟੂ ਡੇ ਡਿਵੈਲਪਮੈਂਟਸ ਨੂੰ ਦੇਖਦੇ ਹਾਂ ਔਰ ਇਸ ਵੇਲੇ ਜਿਸ ਲੈਵਲ ਦੇ ਉੱਤੇ ਰਸ਼ੀਆ ਦੇ ਖਿਲਾਫ ਇੱਕ ਪੂਰਾ ਮੁਹਾਜ਼ ਬਣਦਾ ਜਾ ਰਿਹਾ, ਮੈਂ ਸਮਝਦਾ ਵੀ ਪੁਟਿਨ ਵੀ ਰਿਗਰੈਟ ਕਰ ਰਿਹਾ ਹੋਏਗਾ ਕਿ ਉਸ ਨੇ ਇੱਕ ਜਿਹੜਾ ਇਸ ਪੰਗੇ ਨੂੰ ਕਿਉਂ ਲਿਆ। ਹਾਲਾਂਕਿ ਅਸੀਂ ਗੱਲ ਕਰਾਂਗੇ ਕਿ ਇਸ ਵੇਲੇ ਜਿਹੜੀਆਂ ਲੇਟੈਸਟ ਇਸ ਨਾਲ ਸੰਬੰਧਿਤ ਖਬਰਾਂ ਨੇ, ਅਸੀਂ ਗੱਲ ਕੀਤੀ ਸੀ ਕੱਲ ਕਿ ਕਿਵੇਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਹੋਇਆ ਔਰ ਉਸ ਨੇ ਵੀ ਅਪੀਲ ਕੀਤੀ ਹੈ ਕਿ ਜਿਹੜਾ ਉਹ ਸੀਜ਼ ਫਾਇਰ ਕੀਤਾ ਜਾਏ। ਔਰ ਦੂਸਰਾ ਯੂਐਨ ਦੇ ਹਵਾਲੇ ਨਾਲ ਇਹ ਨਜ਼ਰ ਆ ਰਿਹਾ ਕਿ ਇਸ ਵੇਲੇ 5 ਤੋਂ 7 ਲੱਖ ਯੂਕਰੇਨੀਅਨ ਜਿਹੜੇ ਨੇ ਉਹ ਘਰੋਂ ਬੇਘਰ ਹੋਏ ਨੇ, ਉਹਨਾਂ ਦਾ ਜਿਹੜਾ ਉਹ ਭੱਜ ਰਹੇ ਨੇ ਔਰ ਜਿਹੜੇ ਨਾਲ ਲੱਗਦੇ ਮੁਲਕ ਖਾਸ ਤੌਰ ਤੇ ਪੋਲੈਂਡ ਹੈ ਔਰ ਹੰਗਰੀ ਹੈ, ਸਲੋਵੇਨੀਆ ਹੈ, ਉਹਨਾਂ ਵੱਲ ਰੁਖ ਹੈ। ਔਰ ਬਹੁਤ ਸਾਰੇ ਕਿਉਂਕਿ ਯੂਕਰੇਨੀਅਨ ਯੂਰਪ ਦੇ ਵਿੱਚ ਵਸੇ ਹੋਏ ਨੇ, ਅਮਰੀਕਾ ਕੈਨੇਡਾ 'ਚ ਵੀ ਨੇ। ਯੂਰਪ ਦੇ ਯੂਕਰੇਨੀਅਨ ਯੂਰਪ 'ਚੋਂ ਇੱਕ ਦੂਸਰੀ ਥਾਂ ਪਹੁੰਚਣਾ ਕੋਈ ਔਖਾ ਨਹੀਂ ਹੈ। ਉੱਥੇ ਲੋਕਾਂ ਨੇ ਅੱਗੋਂ ਪੂਰਾ ਖੁੱਲੇ ਦਿਲ ਦੇ ਨਾਲ ਚੀਜ਼ਾਂ ਦੇ ਢੇਰ ਲਾਏ ਹੋਏ ਨੇ ਕਿ ਉਹ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਲੈ ਲੈਣ, ਕਿਉਂਕਿ ਕਈ ਉਹਨਾਂ 'ਚੋਂ ਬਹੁਤ ਤੰਗਦਸਤੀ ਦੀ ਹਾਲਤ 'ਚ ਨੇ। ਕਈਆਂ ਦੇ ਬੰਦੇ ਜਿਹੜੇ ਨੇ ਉਹ ਪਿੱਛੇ ਰਹਿ ਗਏ ਨੇ ਕਿ ਭਾਈ ਅਸੀਂ ਲੜਾਂਗੇ ਆਪਣੇ ਮੁਲਕ ਦੇ ਲਈ, ਔਰ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਭੇਜਿਆ। ਇਹ ਇੱਕ ਬੜਾ ਦਰਦਨਾਕ ਮੰਜ਼ਰ ਹੁੰਦਾ ਜਦੋਂ ਤੁਹਾਨੂੰ ਆਪਣੇ ਘਰ-ਬਾਰ ਔਰ ਸਾਰਾ ਛੱਡ ਕੇ ਜਿਹੜਾ ਉਹ ਨਿਕਲਣਾ ਪਏ। ਇਸ ਦੇ ਨਾਲ ਇਹ ਵੀ ਖਬਰ ਹੈ ਕਿ ਲਗਭਗ 5000 ਤੋਂ ਜ਼ਿਆਦਾ ਰੂਸੀ ਫੌਜੀ ਮਾਰੇ ਜਾ ਚੁੱਕੇ ਨੇ। ਔਰ ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਨੂੰ ਐਡਰੈਸ ਕੀਤਾ। ਉਹਨੇ ਪਹਿਲਾਂ ਹੀ ਅਰਜ਼ੀ ਦਿੱਤੀ ਹੈ ਵੀ ਸਾਨੂੰ ਵੀ ਸ਼ਾਮਲ ਕਰੋ, ਔਰ ਉਹਨਾਂ ਨੇ ਕਿਹਾ ਵੀ ਇਹ ਮੌਕਾ ਹੈ ਵੀ ਸਾਡੇ ਨਾਲ ਖੜਨ ਦਾ। ਔਰ ਯੂਰਪੀਅਨ ਯੂਨੀਅਨ ਵਾਲਿਆਂ ਨੇ ਵੀ ਜਿਹੜਾ ਹੈ ਉਹ ਕਿਸੇ ਨੇ ਉਹਨਾਂ ਦੇ ਬਲੂ ਝੰਡੇ ਲਾਏ ਹੋਏ ਸੀ, ਕਿਸੇ ਨੇ ਵੈਸੇ ਬੈਚ ਸੀ ਔਰ ਹੋਰ ਸੀ, ਉਹਦੇ ਨਾਲ ਸੋਲੀਡੈਰਿਟੀ ਦਾ ਪ੍ਰਗਟਾਵਾ ਕੀਤਾ। ਔਰ ਪੋਜ਼ਿਟਿਵ ਇਸ ਦਾ ਐਸਪੈਕਟ ਇਹ ਹੈ ਕਿ ਅਜੇ ਵੀ ਗੱਲਬਾਤ ਜਿਹੜੀ ਪਹਿਲਾ ਦੌਰ ਬੈਲਾਰੂਸ ਦੇ ਵਿੱਚ ਹੋਇਆ, ਦੋਨਾਂ ਹੀ ਤਰ੍ਹਾਂ ਵੱਲੋਂ ਉਹ ਮੰਗਾਂ ਰੱਖੀਆਂ ਗਈਆਂ ਜਿਹੜੀਆਂ ਕਿ ਮੰਨਣਯੋਗ ਨਹੀਂ ਨੇ, ਪਰ ਕਈ ਵਾਰੀ ਤੁਸੀਂ ਨੈਗੋਸ਼ੀਏਸ਼ਨ ਇਵੇਂ ਹੀ ਹਾਈ ਪ੍ਰੋਫਾਈਲ ਤੋਂ ਹੀ ਸ਼ੁਰੂ ਕਰਦੇ ਹੋ। ਉਹਦੇ ਜਿਵੇਂ ਰਸ਼ੀਆ ਦੀ ਮੰਗ ਸੀ ਕਿ ਜੀ ਯੂਕਰੇਨ ਮੈਂਬਰ ਨਾ ਬਣੇ ਔਰ ਆਪਣੀ ਜਿਹੜੀ ਹੈ ਸਾਰੀ ਉਹਨਾਂ ਦੀ ਫੌਜ ਹਥਿਆਰ ਰੱਖਦੇ, ਇਹ ਗੱਲਬਾਤ ਤੋਂ ਪਹਿਲਾਂ ਇਹ ਸੀ। ਔਰ ਯੂਕਰੇਨ ਨੇ ਆਪੋਜ਼ਿਟ 'ਚ ਇਹ ਸੀ ਕਿ ਰੂਸ ਦੀ ਫੌਜ ਆਪਣੇ ਹਥਿਆਰ ਰੱਖੇ, ਉਹ ਜਿਹੜੇ ਈਸਟਰਨ ਪ੍ਰੋਵਿੰਸ ਨੇ ਉਹਨਾਂ ਦੇ ਜਿਨ੍ਹਾਂ ਨੂੰ ਅੱਡ ਮਾਨਤਾ ਦਿੱਤੀ ਹੈ ਉਹਨਾਂ ਤੋਂ ਵਾਪਸ ਲਿਆ ਜਾਏ, ਔਰ ਰੂਸ ਜਿਹੜਾ ਉਹ ਇਸ ਸਾਰੇ ਨੂੰ ਓਬੇ ਕਰੇ ਕਿ ਭਾਈ ਅਸੀਂ ਮੈਂਬਰ ਵੀ ਬਣਨਾ ਹੈ ਜਿਹੜਾ ਨੈਟੋ ਦਾ। ਸੋ ਇਹ ਦੋਨਾਂ ਦੀ ਇੰਪੋਸੀਬਲ ਪੋਜੀਸ਼ਨਸ। ਲੇਕਿਨ ਇਹਦੇ 'ਚ ਜਿਹੜਾ ਕੱਲ 2 ਮਾਰਚ ਹੈ, ਗੱਲਬਾਤ ਦਾ ਅਗਲਾ ਦੌਰ ਕੱਲ ਸ਼ੁਰੂ ਹੋਏਗਾ। ਔਰ ਇਸ ਮਾਮਲੇ ਦੇ ਵਿੱਚ ਚਾਈਨਾ ਨੇ ਵੀ ਐਗਰੈਸਿਵ ਡਿਪਲੋਮੇਸੀ ਦੀ ਸ਼ੁਰੂਆਤ ਕੀਤੀ ਹੈ ਔਰ ਖਾਸ ਤੌਰ ਤੇ
ਚਾਈਨਾ ਦੇ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਜਿਹੜਾ ਉਹ ਡਾਇਰੈਕਟ ਗੱਲਬਾਤ ਖੋਲ੍ਹੀ ਹੈ ਔਰ ਚਾਈਨਾ ਨੇ ਕਿਹਾ ਵੀ ਜਿਹੜੇ ਤੁਹਾਡੇ ਲੈਜੀਟੀਮੇਟ ਕੰਸਰਨ ਨੇ ਉਹ ਵੀ ਦੇਖੇ ਜਾਣਗੇ। ਪਰ ਨਾਲ ਦੀ ਨਾਲ ਚਾਈਨਾ ਕਿਉਂਕਿ ਅਲਾਈ ਹੈ ਰਸ਼ੀਆ ਦਾ, ਉਹਨਾਂ ਨੇ ਇਹ ਵੀ ਕਿਹਾ ਵੀ ਇਹ ਰਸ਼ੀਆ ਨੂੰ ਪ੍ਰੋਵੋਕ ਕੀਤਾ ਗਿਆ ਔਰ ਇਸ ਪ੍ਰੋਵੋਕੇਸ਼ਨ ਚੋਂ ਹੀ ਇਹ ਸਾਰਾ ਪਾਰਟ ਨਿਕਲਿਆ। ਪਰ ਅਮਰੀਕਾ ਬਿਲਕੁਲ ਐਗਰੈਸਿਵ ਅੰਦਾਜ਼ ਦੇ ਵਿੱਚ ਅੱਗੇ ਜਾ ਰਿਹਾ। ਅੱਜ ਕਿਉਂਕਿ ਜਿਉਂ ਹੀ UN ਜਨਰਲ ਅਸੈਂਬਲੀ 'ਚ ਰਸ਼ੀਆ ਦਾ ਜਿਹੜਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਉਹਨੂੰ ਕਹਿੰਦੇ ਨੇ ਐਂਬੈਸਡਰ, ਉਹ ਬੋਲ ਕੇ ਹਟਿਆ ਤੇ ਨਾਲ ਦੀ ਨਾਲ ਉਹਨੂੰ ਫੋਨ ਕਰਕੇ ਅਮਰੀਕਨ ਅਧਿਕਾਰੀਆਂ ਨੇ ਕਿਹਾ ਕਿ 12 ਜਿਹੜੇ ਰੂਸ ਦੇ ਡਿਪਲੋਮੈਟ ਨੇ UN ਦੇ ਵਿੱਚ, ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਡਿਕਲੇਅਰ ਕਰ ਦਿੱਤਾ ਗਿਆ ਕਿ ਉਹ ਅਨਵਾਂਟਡ ਨੇ ਔਰ 7 ਮਾਰਚ ਤੋਂ ਪਹਿਲਾਂ ਇੱਥੋਂ ਨਿਕਲ ਜਾਣ ਕਿਉਂਕਿ ਉਹ ਇੱਥੇ ਸਪਾਈਂਗ ਕਰ ਰਹੇ ਸੀ, ਜਸੂਸੀ ਕਰ ਰਹੇ ਸੀ। ਹੁਣ ਜ਼ਾਹਰ ਹੈ ਕਿ ਰਸ਼ੀਆ ਵੀ ਰੀਟੈਲੀਏਟ ਕਰੇਗਾ। ਉਹ ਜਿਹੜਾ ਉੱਥੋਂ ਇਹਨਾਂ ਦੇ ਐਮਬੈਸੀ ਚੋਂ ਭੇਜਿਆ, ਹਾਲਾਂਕਿ ਕਾਫੀ ਅਮਰੀਕਨ ਡਿਪਲੋਮੈਟ ਉੱਥੋਂ ਉਹਨਾਂ ਨੇ ਸੱਦ ਲਏ ਹੋਏ ਨੇ, ਪਰ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਆਪਣਾ ਪ੍ਰੋਸੀਜਰ ਹੁੰਦਾ ਹੈ। UN ਦੇ ਵਿੱਚ ਤਾਂ 194 ਦੇਸ਼ਾਂ ਦੇ ਨੁਮਾਇੰਦੇ, ਨਿਊਯਾਰਕ 'ਚ ਹੈ ਉਹਨਾਂ ਦਾ ਹੈੱਡਕੁਆਰਟਰ। ਸੋ ਉਹਨਾਂ ਨੇ ਰਸ਼ੀਅਨ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਕਿਹਾ ਵੀ ਅਸੀਂ ਸ਼ਿਕਾਇਤ ਵੀ ਕੀਤੀ ਹੈ ਕਿ ਵੀ ਇਹਨਾਂ ਨੇ ਕੋਈ ਪ੍ਰੋਸੀਜਰ ਫੋਲੋ ਨਹੀਂ ਕੀਤਾ ਔਰ ਇਹ ਬਦਲਾਖੋਰੀ ਦੀ ਕਾਰਵਾਈ ਉਹਨਾਂ ਨੇ ਕੀਤੀ ਹੈ। ਔਰ ਇਸ ਸਾਰੇ ਜਿਵੇਂ ਮੈਂ ਕਿਹਾ ਵੀ ਚਾਈਨਾ ਨੇ ਭਾਵੇਂ ਵੋਟਿੰਗ ਦੇ ਵਿੱਚ ਐਬਸਟੇਨ ਕੀਤਾ, UN ਸਿਕਿਉਰਿਟੀ ਕਾਉਂਸਲ ਰਸ਼ੀਆ ਦੇ ਅਗੇਂਸਟ ਵੋਟ ਨਹੀਂ ਪਾਈ, ਹੱਕ 'ਚ ਵੀ ਨਹੀਂ ਪਾਈ, ਪਰ ਨਾਲ ਦੀ ਨਾਲ ਰਸ਼ੀਆ ਉਹਨਾਂ ਨੇ ਚਾਈਨਾ ਨੇ ਕਿਹਾ ਕਿ ਰਸ਼ੀਆ ਦੇ ਲੈਜੀਟੀਮੇਟ ਡਿਮਾਂਡਸ ਨੇ ਔਰ ਇਹ ਉਹਨਾਂ ਨੂੰ ਜਿਹੜਾ ਪ੍ਰੋਪਰਲੀ ਐਡਰੈਸ ਕੀਤਾ ਜਾਣਾ ਚਾਹੀਦਾ ਤਾਂ ਕਿ ਯੂਕਰੇਨ ਦਾ ਕ੍ਰਾਈਸਿਸ ਖਤਮ ਹੋਏ। ਔਰ ਜਿਵੇਂ ਮੈਂ ਕਿਹਾ ਕਿ ਪ੍ਰੈਜ਼ੀਡੈਂਟ ਯੂਕਰੇਨ ਦੇ ਮਿਸਟਰ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਨੂੰ ਕਿਹਾ ਕਿ ਪ੍ਰੂਵ ਦੈਟ ਯੂ ਆਰ ਵਿਦ ਅਸ, ਔਰ ਜਿਵੇਂ ਉਹਨਾਂ ਨੂੰ ਜਿੰਨੀ ਸਪੋਰਟ ਉਸ 'ਚ ਮਿਲੀ, ਜਿਹੜੇ ਬਹੁਤ ਸਾਰੇ ਯੂਰਪੀਅਨ ਯੂਨੀਅਨ ਦੇ ਲਾਅ ਮੇਕਰ ਸੀ, ਉਹਨਾਂ ਨੇ ਜਿਹੜਾ ਟੀ-ਸ਼ਰਟਸ ਪਾਈਆਂ ਹੋਈਆਂ ਸੀ, ਸਟੈਂਡ ਵਿਦ ਯੂਕਰੇਨ ਟੀ-ਸ਼ਰਟਸ, ਯੂਕਰੇਨੀਅਨ ਫਲੈਗ ਲੱਗਾ ਹੋਇਆ ਸੀ, ਬਲੂ ਐਂਡ ਯੈਲੋ ਸਕਾਰਫ ਸੀ ਜਾਂ ਰਿਬਨ ਸੀ, ਔਰ ਉਹਨਾਂ ਨੇ ਖੜੇ ਹੋ ਕੇ ਜਿਹੜਾ ਉਹ ਉਸ ਨੂੰ ਜਿਹਨੂੰ ਸਟੈਂਡਿੰਗ ਓਵੇਸ਼ਨ ਕਿਹਾ ਜਾਂਦਾ ਹੈ ਉਹ ਦਿੱਤੀ। ਔਰ ਇਸ ਦੇ ਨਾਲ ਜਿਹੜਾ ਬਾਈਡਨ ਨੇ ਰਸ਼ੀਅਨ ਐਕਸ਼ਨ ਜਿਹੜਾ ਯੂਕਰੇਨ ਦੇ ਉੱਤੇ ਹਮਲੇ ਦਾ ਉਸ ਮੁੱਦੇ ਦੇ ਉੱਤੇ G7 ਦੀ ਮੀਟਿੰਗ ਸੱਦੀ ਹੈ ਜਿਹੜੀ ਕਿ ਥਰਸਡੇ ਯਾਨੀ ਕਿ ਪਰਸੋਂ ਵੀਰਵਾਰ ਨੂੰ ਹੋਏਗੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੈਟਾਸਟ੍ਰੋਫਿਕ ਲਾਸ ਹੋ ਰਿਹਾ, ਲਾਈਫ ਔਰ ਹਿਊਮਨ ਸਫਰਿੰਗ ਹੈ, ਇਸ ਦੇ ਲਈ ਪੁਤਿਨ ਜਿਹੜਾ ਹੈ ਉਹ ਜ਼ਿੰਮੇਵਾਰ ਹੈ। ਔਰ ਇਸ ਦੇ ਨਾਲ ਚਾਈਨਾ ਦਾ ਜਿਵੇਂ ਮੈਂ ਮੈਂਸ਼ਨ ਕੀਤਾ ਹੀ ਹੈ ਕਿ ਉਹਨਾਂ ਦਾ ਇੱਕ ਆਪਣਾ, ਔਰ ਇਸ ਸਾਰੇ ਜਿਹੜੀ ਅਨਸਰਟਨਟੀ ਚੱਲ ਰਹੀ ਹੈ, ਗੈਸਿੰਗ ਗੇਮ ਕੰਟੀਨਿਊਜ਼ ਐਜ਼ ਰਸ਼ੀਅਨ ਕਨਵॉय ਸਨੇਕ ਟੁਵਰਡਸ ਕੀਵ। ਅੱਗੇ 18 ਮੀਲ ਸੀ ਕਿ 18 ਮੀਲ ਟੈਂਕਾਂ ਦਾ ਪੂਰਾ ਕਾਲਮ ਤੁਰਿਆ ਆਉਂਦਾ, ਹੁਣ ਅੱਜ ਮੈਂ ਕਿਤੇ ਦੇਖ ਰਿਹਾ ਸੀ ਕਿ 40 ਮੀਲ। ਸੋ ਮਤਲਬ ਇਹ ਹੈ ਕਿ ਜਿਹੜੇ 3 ਵੱਡੇ ਸ਼ਹਿਰ ਨੇ ਉਹਨਾਂ ਦੇ, ਜਿਨ੍ਹਾਂ ਦੇ ਵਿੱਚ ਮੇਨਲੀ ਕੀਵ ਉਹਨਾਂ ਦੀ ਕੈਪੀਟਲ ਹੈ, ਉਹ ਅਜੇ ਤੱਕ 6 ਦਿਨਾਂ 'ਚੋਂ ਲੈ ਨਹੀਂ ਸਕੇ, ਪਰ ਹੁਣ ਉਹਨਾਂ ਨੇ ਉਹਨਾਂ ਦੀਆਂ ਟੈਕਨੀਕਲ ਇੰਸਟਾਲੇਸ਼ਨਸ ਦੇ ਉੱਤੇ ਵੀ ਬੰਬਾਰਡਮੈਂਟ ਸ਼ੁਰੂ ਕੀਤੀ ਹੈ, ਉਹਨਾਂ ਦਾ ਟੈਲੀਵਿਜ਼ਨ ਟਾਵਰ ਵੀ ਥੱਲੇ ਸੁੱਟ ਲਿਆ ਔਰ ਸਿਵਿਲੀਅਨਸ ਦੀਆਂ ਜਿਹੜੀਆਂ ਡੈਥਸ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ। ਔਰ ਇਸ ਦੇ ਨਾਲ YouTube ਨੇ ਜੋ ਜਿਹੜੇ ਵੱਡੇ ਰਸ਼ੀਆ ਦੇ TV ਚੈਨਲ ਨੇ RT ਔਰ ਸਪੁਤਨਿਕ, ਉਹਨਾਂ ਨੂੰ YouTube ਨੇ ਅੱਜ ਬਲੌਕ ਕਰ ਦਿੱਤਾ ਹੈ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਇੱਕ ਪਾਸੇ ਇਹ ਸਾਰਾ ਪਾਰਟ ਚੱਲ ਰਿਹਾ ਤੇ ਇੱਕ ਸਾਡੇ ਵੀਰ ਸੁਖਵਿੰਦਰ ਸਿੰਘ ਰਟੌਲ ਜਿਹੜੇ ਬੜੀ ਖੂਬਸੂਰਤੀ ਦੇ ਨਾਲ ਇੱਕ ਦੋ ਜਿਹੜੇ ਬੰਦ ਨੇ ਉਹਨਾਂ ਵਾਲੀਆਂ ਨਜ਼ਮਾਂ ਲਿਖਦੇ ਨੇ ਔਰ ਉਹਨਾਂ ਨੇ ਇਸ ਦੇ ਉੱਤੇ ਕਿ ਵੀ ਇਹ ਸਾਰਾ ਸਾਡੇ ਨਾਲ ਕਿਵੇਂ ਜਾ ਕੇ ਜੁੜਦਾ ਹੈ, ਉਹ ਹਮੇਸ਼ਾ ਖਾਲਿਸਤਾਨੀ ਪੰਥਕ ਨੁਕਤਾ ਨਿਗਾਹ ਨੂੰ ਸਾਹਮਣੇ ਰੱਖਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਅੰਨੀ ਦੁਨੀਆ ਅੱਗਾਂ ਲਾਉਂਦੀ ਆਪਾਂ ਅੱਗ ਬੁਝਾਵਾਂਗੇ, ਅੰਨੀ ਦੁਨੀਆ ਅੱਗਾਂ ਲਾਉਂਦੀ ਆਪਾਂ ਅੱਗ ਬੁਝਾਵਾਂਗੇ, ਸੜਦੇ ਹੋਏ ਸੰਸਾਰ ਦੇ ਉੱਤੇ ਪਿਆਰ ਦਾ ਪਾਣੀ ਪਾਵਾਂਗੇ, ਤੱਤੀਆਂ ਤੱਤੀਆਂ ਵਗਣ ਹਵਾਵਾਂ ਆਪਾਂ ਪੱਖਾ ਝੱਲਣਾ ਹੈ, ਝੱਲਾਂਗੇ ਹਰ ਮੁਸ਼ਕਲ ਐਪਰ ਆਪਣਾ ਧਰਮ ਨਿਭਾਵਾਂਗੇ, ਟੁੱਟਣਗੇ ਸਰਹੱਦਾਂ ਬੰਨੇ ਜਦ ਇਕੱਠੇ ਹੋ ਕੇ ਚੱਲਾਂਗੇ, ਰੋਕ ਦਿਆਂਗੇ ਝੁਲਦੇ ਝੱਖੜ ਵਗਦੇ ਹੜ ਨੂੰ ਠੱਲਾਂਗੇ, ਦੁਨੀਆ ਦੇ ਦੁੱਖ ਦੂਰ ਕਰਾਂਗੇ, ਦੂਰ ਨਹੀਂ ਹੋਣਾ ਸਿੱਖੀ ਤੋਂ, ਦੂਰ ਨਹੀਂ ਉਹ ਦਿਨ ਜਦ ਅਸੀਂ ਵੀ
ਮੁਲਕ ਆਪਣਾ ਮੱਲਾਂਗੇ। ਟੁੱਟਣਗੇ ਸਰਹੱਦਾਂ ਬੰਨੇ ਜਦ ਇਕੱਠੇ ਹੋ ਕੇ ਚੱਲਾਂਗੇ, ਰੋਕ ਦਿਆਂਗੇ ਝੁਲਦੇ ਝੱਖੜ, ਵਗਦੇ ਹੜ ਨੂੰ ਠੱਲਾਂਗੇ, ਦੁਨੀਆ ਦੇ ਦੁੱਖ ਦੂਰ ਕਰਾਂਗੇ। ਦੂਰ ਨਹੀਂ ਹੋਣਾ ਸਿੱਖੀ ਤੋਂ, ਦੂਰ ਨਹੀਂ ਉਹ ਦਿਨ ਜਦ ਅਸੀਂ ਵੀ ਮੁਲਕ ਆਪਣਾ ਮੱਲਾਂਗੇ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing. ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ 20,000 ਤੋਂ ਜ਼ਿਆਦਾ ਸਟੂਡੈਂਟਸ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਯੂਕਰੇਨ ਵਿੱਚ ਮੌਜੂਦ ਸਨ। ਭਾਰਤੀ ਹਕੂਮਤ ਦੀ ਲਾਪਰਵਾਹੀ ਦਾ ਸਿੱਟਾ ਕਿ ਹਜ਼ਾਰਾਂ ਵਿਦਿਆਰਥੀ ਅਜੇ ਵੀ ਬੜੀ ਮੰਦਹਾਲੀ ਵਿੱਚ ਯੂਕਰੇਨ ਵਿੱਚ ਫਸੇ ਹੋਏ ਹਨ। ਖਬਰਾਂ ਹਨ ਕਿ ਭਾਰਤੀ ਵਿਦਿਆਰਥੀਆਂ ਤੇ ਯੂਕਰੇਨੀਅਨ ਲੋਕਾਂ ਅਤੇ ਪੁਲਿਸ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਇਸ ਦਾ ਕਾਰਨ ਭਾਰਤ ਵੱਲੋਂ ਯੂਨਾਈਟਿਡ ਨੇਸ਼ਨਜ਼ ਵਿੱਚ ਰੂਸ ਦੇ ਖਿਲਾਫ ਵੋਟ ਨਾ ਪਾਉਣਾ ਦੱਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਹਾਣੀ ਤੋਂ ਮੈਂ ਗੱਲ ਸ਼ੁਰੂ ਕਰਾਂ ਕਿ ਵੀ ਅਕਸਰ ਇਹ ਕਹਾਣੀ ਕਈ ਪਾਸੇ ਹੀ ਸੁਣਾਈ ਜਾਂਦੀ ਹੈ, ਪਰ ਜਿਹੜੀ ਸਿਚੁਏਸ਼ਨ 20,000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਜਿਹੜੇ ਯੂਕਰੇਨ ਦੇ ਵਿੱਚ ਫਸੇ, ਹੁਣ ਲਗਭਗ ਇੱਕ ਹਫ਼ਤਾ ਫੁੱਲ ਸਕੇਲ ਵਾਰ ਨੂੰ ਹੋ ਗਿਆ ਤੇ ਜਦੋਂ ਬਾਕੀ ਸਾਰੇ ਮੁਲਕਾਂ ਨੇ ਆਪਣੇ ਸ਼ਹਿਰੀਆਂ ਨੂੰ ਜਿਹੜੇ ਉੱਥੇ ਵਸੇ ਸੀ ਇਨਕਲੂਡਿੰਗ ਸਟੂਡੈਂਟਸ ਐਡਵਾਈਜ਼ਰੀ ਦਿੱਤੀ, ਪ੍ਰਬੰਧ ਵੀ ਕੀਤੇ ਕੱਢਣ ਦੇ, ਉਹਦੇ 'ਚ ਅਮਰੀਕਾ ਈਵਨ ਪਾਕਿਸਤਾਨ ਦੇ ਸਟੂਡੈਂਟਸ ਵੀ ਔਰ ਦੂਸਰੇ ਵੀ ਜਿਹੜੇ ਨੇ ਉਹ ਟਾਈਮ ਸਿਰ ਜਿਹੜੇ ਨੇ ਉਹ ਉਹਨਾਂ ਦੀਆਂ ਹਕੂਮਤਾਂ ਨੇ ਕੱਢੇ। ਤੇ ਇੱਥੇ ਸਾਡੇ ਮੋਦੀ ਜੀ, ਜਿਨ੍ਹਾਂ ਨੂੰ ਮੋਦੀ ਹੈ ਤੋਂ ਮੁਮਕਿਨ ਹੈ ਦੇ ਨਾਲ ਜਿਸ ਦਾ ਦਿਮਾਗ ਜਿਹੜਾ ਉਹ 7ਵੇਂ ਅਸਮਾਨ ਤੇ ਚੜਾਇਆ ਹੋਇਆ, ਔਰ ਕਿਉਂਕਿ ਹਰ ਥਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਝੂਠ ਵਿਕਦਾ ਭਾਰਤ ਦੇ ਵਿੱਚ। ਜੇ 40-45 ਲੱਖ ਲੋਕ ਕੋਵਿਡ ਦੇ ਦੌਰਾਨ ਮਾਰੇ ਗਏ
ਤੇ ਬਜਾਏ ਕਿ ਕੋਈ ਕਿਤੇ ਗੈਰਤਮੰਦ ਲੋਕ ਹੁੰਦੇ ਤੇ ਇਸ ਕਿਸਮ ਦੇ ਬੰਦੇ ਸਣੇ ਹਕੂਮਤ ਦੇ ਟ੍ਰਾਇਲ ਕਰਕੇ ਫਾਈਲ ਆਇਆ ਹੁੰਦਾ ਇਹਨਾਂ ਨੂੰ ਕਿ ਤੁਸੀਂ ਜਿਹੜੀ ਹੈ ਲਾਪਰਵਾਹੀ ਦੇ ਨਾਲ ਔਰ ਕੋਈ ਅਰੇਂਜਮੈਂਟ ਨਹੀਂ। ਪਰ ਇਸ ਦੇ ਉਲਟ ਉਹ ਜਾ ਕੇ ਉਸ ਗੁੰਡੇ आदित्यनाथ योगी की पिठ ठोकदा बनारस खलो के कि देखो योगी जी ने कैसे कोविड के साथ उन्होंने निपटा, उन्होंने वो ट्रॉफी दे रहा है कि भी तू जिहड़ा है वो बहुत वधिया हैंडल किया। सो उत्थे विखदा रहा है क्योंकि खबरां तां वैसे ही वो सारा उन्होंने कंट्रोल किया है मेन स्ट्रीम ते। बाकी IT सैक्टर वाले जिहड़े ने उन्हां नूं वो ट्रोलर भी उत्थे रखे हुए ने और मिस इनफॉर्मेशन दे लई भी। और जिवें अमित शाह ने कहा सी कि हमने तो कई लाख के वो व्हाट्सएप ग्रुप बनाए हुए हैं और सुबह नाश्ते से पहले खबर ठीक हो या गलत उन तक हम पहुंचा देते हैं। उत्थे तो उन्हों का चल रहा सी। हुण जदों ये सारी सिचुएशन सामने आई 20,000 फसे हुए स्टूडेंट उन्हां दी वो किस हाल च ने, किवें जिहड़ा उन्हां चों अज पहली डैथ जिहड़ी है एक सीनियर स्टूडेंट जिहड़ा कि बाकी जिहड़े फसे हुए बंकर च बैठे बेसमेंट च उन्हां दे लई फूड लैण गया सी, वो गोलाबारी का शिकार होया और उसकी डैथ हुई है। हुण अज सारे चीकां पै रही ने। पिछले 24 घंटे तुसीं देखोगे सारे TV चैनल और वो कर्नाटका का स्टूडेंट सी उन्हां दे पेरेंट्स। और अज हुण तां इन्ने क इंटरव्यू सारे सोशल मीडिया ते नहीं कल्ले जिहड़े दूसरे NDTV जां दूसरे जिहड़े थोड़ा बहुत सरकार दे खिलाफ भी गल कर लैंदे ने जां एटलीस्ट फैक्ट दिखाने की कोशिश करते हैं। उस तो समझ आ रहा है कि भी नलायकी का लैवल की है और किवें जिहड़े दावे किए जा रहे हैं। 2 मीटिंग्स कैबिनेट दियां मोदी ने सद के कि जी हम एवैक्यूएशन जिहड़ा कर दिता है, असीं 4 मिनिस्टर अपॉइंट कर दिते ने। वो चारों 4 देशों के मिनिस्टर भी उन्होंने वड्डे जी, हरदीप पुरी है, ये किरण रिजिजू है, ये सिंधी है कि इन्हां नूं असीं जिहड़ा अपॉइंट कर दिता है कि भी ये जाके इन्हां मुल्कां दे विच जिहड़ा VK सिंह है जनरल और ये मोल्डोवा, स्लोवाकिया, हंगरी और पोलैंड ते उत्थों वो जिहड़े ने उन्हां दी सेफ एवैक्यूएशन कराणगे। हुण देखण वाली गल ये है भी यूक्रेन एक वड्डा मुल्क है जिहड़ा एक पासे कैपिटल तो भी जिहड़ा कीव तो 5-6 घंटे लगदे ने, जिहड़ा भी बॉर्डर नेड़े लगदा है। एक 1500 किलोमीटर जाके ईस्ट दे विच शहर है जिथे जिहड़े ने वो 5000 के करीब इंडियन स्टूडेंट ने। उन्होंने एडवाइजरी दे रहे हैं कि जी तुसीं जिहड़ा जो मिलता है, बस मिलती है, ट्रेन मिलती है, लैके आ जाओ बॉर्डर ते सांभांगे। हुण ये जिहड़े मिनिस्टर भी बिठाए ने ये मोल्डोवा, स्लोवाकिया, हंगरी और पोलैंड। जिहड़ा बंदा निकल ही आया उत्थों वो तो उत्थे 10 दिन बैठा रहे, 20 दिन जहाज लाते ने जी असीं 318 बंदे आ रहे हैं। वो तुहाडे कोल एयरफोर्स रखी हुई है, तुसीं तुहाडे क्यों नहीं तुसीं राउंड द क्लॉक जिहड़ियां ने वो फ्लाइट्स चलाईयां। पहला जिहड़ा तुहाडा होना चाहिए सी कि भी उन्हां नूं उत्थों यूक्रेन चों कढो रशिया दे नाल। रशिया तुहाडा जिहदे तुसीं हक दे विच खलोते हो न्यूट्रल रह के और उहदे राही यूक्रेन दे विच जिहड़ा जिन्हां दीयां यूनिवर्सिटियां स्टूडेंट पढ़दे ने उन्हां दा भी इंटरस्ट है कि कल नूं अज तां जंग है, कल नूं खत्म हो जाएगा। वो अपना रेपूटेशन तो नहीं खराब करना चाहते। जे 20,000 स्टूडेंट कल्ले इंडिया दे ने कितना रेवन्यू जनरेट हो रहा है मुल्क का। अज आस्ट्रेलिया कैनेडा वर्गे मुल्कां दी जिहड़ी फॉरन एक्सचेंज है उहदा एक वड्डा हिस्सा एजुकेशन लई है स्टूडेंट आंदे। लेकिन जो तुसीं झूठ ही बोलना है, कोई बिल्कुल सुत्ती रही है मिनिस्ट्री। हुण वो चले भी गए ने मिनिस्टर तो इन्हां दा हाल वो जिहड़ी कहानी वही है कि भी वो जिहड़ा जंगल के जानवरां ने इकट्ठे होके शेर तो खफा सी, खौफ भी सी। उन्होंने कहा जी रल के उन्होंने बांदर नूं कहा जी असीं हुण पहला उन्होंने मंग की कि जी असीं वोटां राहीं तैनूं बनांदे अपना लीडर, हुण तू जंगल दा राज है। उन्होंने बनाता, गिदड़ भी बन गया कि भी ठीक है ना बांदर। वो अगले दिन शेर लै गया चुक के एक जानवर नूं, उहदी खुराक है जिहड़ी उन्हें पूरी करनी है अपनी ढिड दी भुख, शौक लई नहीं मारदा। हुण वो गिदड़ जिहड़ा बांदर है वो चढ़िया होया दरखत दे उत्ते, जानवर इकट्ठे होके थले जाके पुकार कर रहे हैं कि जी राजा जी शेर लै गया साडे एक नूं। वो उन्हें एक छाल मारी, दूजे दरखत ते चला गया, वो उधर जाके खलो रहे हैं। सारा दिन बीत गया। उन्होंने कहा कि भाई बांदर साहब, राजा साहब साडा तुसीं कुछ कर नहीं रहे। कहना देखो मैं दौड़ धूप तां कर रहा ना, बाकी तो हुण मैं ही कर सकदा, होर मैं की कर सकदा।
ਹੁਣ ਇਹ ਜਿਹੜਾ ਮੋਦੀ ਐਂਡ ਕੰਪਨੀ ਦੇ ਤੁਸੀਂ ਪ੍ਰਭਾਵ ਦਿਓ ਦੇਖੋ, ਰਸ਼ੀਆ ਯੂਕਰੇਨ ਕ੍ਰਾਈਸਿਸ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਰੀਡਬਲਸ ਐਵੈਕੂਏਸ਼ਨ ਐਫਰਟ, ਕਿ ਜੀ ਰੀਡਬਲ, ਉਹ ਪਹਿਲਾਂ ਤੁਸੀਂ ਕੀ ਸੀ 350 ਮੁਸਾਫਿਰ ਕੱਢੇ, ਹੁਣ ਤੁਸੀਂ 700 ਕੱਢ ਲਏ ਹੋਣਗੇ। ਔਰ ਨਾਲ ਦੀ ਨਾਲ ਇਹ ਕਿ ਭਾਈ ਇਹ ਜਿਹੜਾ ਹੈ ਇੰਡੀਅਨ ਐਮਬੈਸੀ ਜਿਹੜੀ ਹੈ ਉਹ ਬਹੁਤ ਕੰਮ ਕਰ ਰਹੀ ਹੈ। ਹੁਣ ਜਿਹੜੀਆਂ ਖਬਰਾਂ ਮੈਂ ਉਹਨਾਂ ਦੇ ਮੀਡੀਆ ਚੋਂ ਹੀ ਕੱਢ ਰਿਹਾ। ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ ਕਿ ਇੰਡੀਆ ਦੇ VOTING ਪੈਟਰਨ ਦੇ ਥੱਲੇ ਜੋ UN ਦੇ ਵਿੱਚ ਜਨਰਲ ਅਸੈਂਬਲੀ 'ਚ ਵੀ ਔਰ ਉਸ ਤੋਂ ਪਹਿਲਾਂ ਸਿਕਿਉਰਿਟੀ ਕਾਉਂਸਲ 'ਚ ਐਬਸਟੇਨ ਰਹਿ ਕੇ ਵੋਟ ਨਾ ਪਾ ਕੇ ਕੀਤਾ, ਉਹਦਾ ਨਤੀਜਾ ਹੈ ਕਿ ਇੰਡੀਅਨ ਸਟੂਡੈਂਟਸ ਨੂੰ ਕਿਵੇਂ ਯੂਕਰੇਨੀਅਨ ਵੀ ਕੁੱਟ ਰਹੇ ਨੇ, ਪੋਲੈਂਡ ਦੇ ਬਾਰਡਰ ਤੇ ਪਹੁੰਚਦਿਆਂ ਵੀ ਕੁੱਟ ਪੈ ਰਹੀ ਹੈ ਔਰ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ। ਕਈਆਂ ਨੇ ਆਪਣੇ ਇੰਡੀਅਨ ਪਾਸਪੋਰਟ ਲੁਕਾ ਲਏ ਨੇ, ਉਹ ਬਾਕੀ ਸਟੂਡੈਂਟਸ 'ਚ ਰਲ ਕੇ ਐਸਕੇਪ ਕਰ ਰਹੇ ਨੇ, ਆਪਣੇ ਆਪ ਨੂੰ ਇੰਡੀਅਨ ਨਹੀਂ ਕਹਿਣਾ ਚਾਹੁੰਦੇ। ਪਰ ਇਸ ਸਾਰੇ ਚੋਂ ਜਿਹੜਾ ਉਹਨਾਂ ਦੀਆਂ ਜੇ ਤੁਸੀਂ ਦੇਖੋ ਵੀ ਪੇਰੈਂਟਸ ਦਾ ਕੀ ਕਹਿਣਾ ਹੈ, ਉਹ ਇੰਡੀਅਨ ਐਮਬੈਸੀ ਡਿਡ ਨਾਟ ਰੀਚ ਆਊਟ ਟੂ ਸਟੂਡੈਂਟਸ ਸਟਰਕ ਇਨ ਖਾਰਕੀਵ ਐਲੇਜਿਸ ਫਾਦਰ ਆਫ ਕਰਨਾਟਕਾ ਬॉय ਕਿਲਡ ਇਨ ਸ਼ੈਲਿੰਗ। ਔਰ ਇਹ ਪੂਰੀ ਖਬਰ ਹੈ ਕਿ ਜਿਹੜਾ ਸਟੂਡੈਂਟ ਕਰਨਾਟਕਾ ਦਾ ਮਾਰਿਆ ਗਿਆ, ਮੈਡੀਸਨ ਦਾ ਸਟੂਡੈਂਟ ਸੀ ਔਰ ਉਹਦੇ ਪੇਰੈਂਟਸ ਨੇ ਕਿਹਾ ਕਿ ਭਾਈ ਬਿਲਕੁਲ ਇੰਡੀਅਨ ਐਮਬੈਸੀ ਨੇ ਔਰ ਕਿਸੇ ਨੇ ਕੋਈ ਸਟੂਡੈਂਟਸ ਨੂੰ ਰੀਚ ਆਊਟ ਨਹੀਂ ਕੀਤਾ। ਉਸ ਦਾ ਨਾਂ ਜਿਹੜਾ ਹੈ ਨਵੀਨ ਸ਼ੇਖਰੱਪਾ, ਜਿਹੜਾ ਸਟੂਡੈਂਟ ਮਰਿਆ, ਉਹ ਜਿਹੜਾ ਫਰੋਮ ਦਾ ਡਿਸਟ੍ਰਿਕਟ ਗਿਆਨ ਗੌਦਰ, ਉਹਦਾ ਡਿਸਟ੍ਰਿਕਟ ਹੈ, ਵਾਸ ਕਿਲਡ ਵੈਨ ਹੀ ਸਟੈਪਡ ਆਊਟ ਆਫ ਹਿਸ ਬੰਕਰ ਟੂ ਐਕਸਚੇਂਜ ਕਰੰਸੀ ਐਂਡ ਫੈਚ ਸਮ ਫੂਡ ਹਿਸ ਅੰਕਲ ਕਲੇਮਡ। ਹੁਣ ਉਹ ਸਾਰੀ ਪੂਰੀ ਡਿਟੇਲ ਆ। ਉਹਨਾਂ ਨੇ ਕਿਹਾ ਜੀ ਬਿਲਕੁਲ ਕਿਸੇ ਨੇ ਨਾ ਉੱਥੇ ਬੱਚਿਆਂ ਦਾ, ਔਰ ਜਿਹੜੇ ਬੱਚੇ ਕਈ 35-35 ਮੀਲ ਤੁਰ ਕੇ ਪਹੁੰਚੇ ਨੇ 4-4 ਦਿਨ ਤੋਂ ਭੁੱਖੇ, ਔਰ ਉਹਨਾਂ ਦਾ ਉਹ ਜਿਹੜਾ ਹਾਲ ਬਦਹਾਲੀ ਹੈ। ਔਰ ਇਹ ਪੇਰੈਂਟਸ ਆਫ ਸਟੂਡੈਂਟਸ ਸਟਕ ਇਨ ਯੂਕਰੇਨ ਸਲੈਮ ਇੰਡੀਅਨ ਗਵਰਨਮੈਂਟ ਫॉर ਲੈਕਸ ਅਪਰੋਚ। ਹੁਣ ਸਾਰੇ ਪੇਰੈਂਟਸ ਈਵਨ ਪੰਜਾਬ 'ਚ ਵੀ, ਮਾਨਸਾ ਅੰਮ੍ਰਿਤਸਰ, ਉਹ ਮਾਵਾਂ ਵਿਚਾਰੀਆਂ ਰੋ ਰਹੀਆਂ ਨੇ ਕਿ ਵੀ ਬੱਚੇ ਸਾਡੇ ਨੇ, ਹਕੂਮਤ ਜਿਹੜੀ ਹੈ ਉਹ ਐਵੇਂ ਉਹ ਬਿਆਨਬਾਜ਼ੀਆਂ ਬਾਂਦਰ ਵਾਂਗ ਹੀ ਹੈ, ਛਾਲਾ ਮਾਰ ਰਹੇ ਨੇ ਜੇ ਅਸੀਂ ਦੌੜ ਧੂਪ ਕਰ ਰਹੇ ਹਾਂ। ਐਮਿਡ ਦਾ ਮਾਊਂਟਿੰਗ ਟੈਂਸ਼ਨ ਡਿਸਟ੍ਰੈਸਡ ਪੇਰੈਂਟਸ whose children are stranded mainly in Kharkiv and Kyiv today criticize Indian government for its lackadaisical approach in evacuating students from Ukraine। और अगे पूरी डिटेल है, मेरे को वक्त नहीं है कि मैं सारी खबर पढ़ा, पर हुण इंडियन स्टूडेंट्स के हवाले नाल ही कि इन्हां दे वोटिंग पैटर्न दे थल्ले किवें स्टूडेंट्स सफ़र कर रहे हैं। पोस्ट UN वोट फोर्स टू हाइड अवर आइडेंटिटी इंडियन स्टूडेंट्स इन यूक्रेन। ये उन्होंने स्टूडेंट ही कह रहे हैं, hundreds of Indian students studying at various universities in Kyiv who are stranded in absence of any mode of transportation to evacuate them out of capital city are now bearing the brunt of country's move to abstain on UN Security Council resolution condemning Russia's aggression against Ukraine। ਉਹ ਪਹਿਲਾਂ ਹੀ ਵਿਚਾਰੇ ਫਸੇ ਹੋਏ ਨੇ, ਖਾਣ ਪੀਣ ਨੂੰ ਕੁਛ ਨਹੀਂ, ਕੋਈ ਟਰਾਂਸਪੋਰਟੇਸ਼ਨ ਨਹੀਂ ਨਿਕਲਣ ਦਾ। ਉਹਨੇ ਐਡੀਸ਼ਨਲ ਲੋਕਾਂ ਨੂੰ ਲੱਗਾ ਵੀ ਇਹ ਜਿਸ ਮੁਲਕ ਦੇ ਨੇ ਉਹਨਾਂ ਨੇ ਤਾਂ ਸਾਡੇ ਖਿਲਾਫ ਉਹਨਾਂ ਤੇ ਰਸ਼ੀਆ ਨੂੰ ਕੰਡੈਮ ਹੀ ਨਹੀਂ ਕੀਤਾ। ਟਾਕਿੰਗ ਟੂ ਟ੍ਰਿਬਿਊਨ, ਜੋਤੀ ਰਾਣੀ whose 17 years old daughter Somaiya is stranded in Kyiv said, my daughter was hassled. Indian students are not showing their passports and are forced to hide their identity while seeking help from locals as they are apparently peeved over the country's UNSC stance। ਕਿ ਉਹ ਜਦੋਂ ਹੁਣ ਮੰਗ ਵੀ ਲੋਕਲ ਤੋਂ ਕਰਦੇ ਨੇ, ਉਹ ਆਪਣੀ ਇੰਡੀਅਨ ਆਈਡੈਂਟੀਟੀ ਹਾਈਡ ਕਰਦੇ ਨੇ ਕਿਉਂਕਿ ਲੋਕ ਜਿਹੜੇ ਨੇ ਗੁੱਸੇ 'ਚ ਨੇ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਜਿਹੜਾ ਇੰਡੀਆ ਨੇ ਕਿਉਂ ਰੂਸ ਦੇ ਖਿਲਾਫ ਵੋਟ ਨਹੀਂ ਕੀਤੀ। ਫਿਰ ਇਸੇ ਤਰ੍ਹਾਂ ਇੰਡੀਅਨ ਸਟੂਡੈਂਟ ਸਟੈਂਡਰਡ ਇਨ ਯੂਕਰੇਨ ਫੇਸ ਰੇਸ਼ੀਅਲ ਅਬਿਊਜ਼, 700 ਸਟਕ ਇਨ ਹੋਸਟਲਸ ਇਨ ਸਬ ਜ਼ੀਰੋ ਟੈਂਪਰੇਚਰ। ਹੁਣ ਯੂਕਰੇਨ ਇੱਕ ਠੰਡਾ ਮੁਲਕ ਹੈ, below zero, sub-zero temperature है। और उदे च है कि talking to Tribune over phone, Meenu Kaur of Rala village in Mansa, who is stuck in Kharkiv, said the situation is grim as around 700 Indian students are stuck in hostel basements and Indian embassy is not at all providing any help at all। ਹੁਣ ਇਹਨੂੰ ਤੁਸੀਂ ਬਾਂਦਰ ਜੰਗਲ ਦਾ ਰਾਜਾ ਬਣਾ ਦਿਓਗੇ ਤੇ ਫਿਰ ਉਹੀ ਹੋਏਗਾ ਜੋ ਹੁਣ ਹੋ ਰਿਹਾ। when we contact them they just ask us to reach borders via train or buses। ਕਿ ਵੀ ਜਦੋਂ ਅਸੀਂ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਕਹਿੰਦੇ ਜੀ ਤੁਸੀਂ ਪਹੁੰਚ ਜਾਓ, ਬਾਰਡਰ ਤੇ ਪਹੁੰਚ ਜਾਓ।
ਉਹ ਕਹਿੰਦੇ ਨੇ ਸਮ ਸਟੂਡੈਂਟਸ ਟਰਾਈ ਟੂ ਗੋ ਬਟ ਦੇ ਵਰ ਮੈਨ ਹੈਂਡਲਡ ਐਂਡ ਵਰ ਨਾਟ ਅਲਾਉਡ ਟੂ ਬੋਰਡ ਦਾ ਟ੍ਰੇਨ, ਕਿ ਜੇ ਕੁਝ ਗਏ ਵੀ ਉਹਨਾਂ ਦੀ ਕੁੱਟਮਾਰ ਹੋਈ ਔਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਸੋ ਹੁਣ ਇਸ ਸਾਰੇ 'ਚ ਇੱਕ ਗੱਲ ਬੜੀ ਕਲੀਅਰ ਹੈ, ਇਹੀ ਨਹੀਂ ਕਿ ਇਹ ਮੋਦੀ ਦੀ ਹਕੂਮਤ ਚੀਨ ਤੋਂ ਜੁੱਤੀਆਂ ਖਾਧੀਆਂ। ਜੂਨ 2020 'ਚ ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਆ ਉਹ ਗਵਾਈ, ਕੋਵਿਡ ਦੇ ਚੱਲਦਿਆਂ 40-45 ਲੱਖ ਆਪਣੇ ਸ਼ਹਿਰੀ ਮਰਵਾਏ, ਟੋਟਲੀ ਕਲੈਪਸ। ਜਿਵੇਂ ਜਦੋਂ ਸਡਨ ਲਾਕਡਾਊਨ ਐਲਾਨਿਆ ਗਿਆ, ਕਿਵੇਂ ਲੱਖਾਂ ਲੋਕ ਜਿਹੜੇ ਨੇ ਮਜ਼ਦੂਰ ਵਿਚਾਰੇ ਉਹ ਸੜਕਾਂ ਦੇ ਉੱਤੇ ਰੁਲੇ। ਔਰ ਹੁਣ ਅਸੀਂ ਇਹ ਦੇਖਦੇ ਹਾਂ ਕਿ ਇਸ ਕ੍ਰਾਈਸਿਸ 'ਚ ਜਿੱਥੇ ਕਿ ਬਹੁਤ ਈਜ਼ੀਲੀ, ਜੇ ਬਾਕੀ ਮੁਲਕਾਂ ਨੇ ਐਡਵਾਈਜ਼ਰੀ ਦੇ ਕੇ ਅਰੇਂਜਮੈਂਟ ਕਰਕੇ ਆਪਣੇ ਲੋਕਾਂ ਨੂੰ ਕੱਢਿਆ, ਔਰ ਇਹ ਮੋਦੀ ਔਰ ਉਹਦੇ ਚਮਚੇ ਜਿਹੜੇ ਨੇ ਉਹ ਬਜਾਏ ਕਿ ਉਹਨਾਂ ਦੀ ਇਵੈਕੂਏਸ਼ਨ ਦਾ ਪ੍ਰਬੰਧ ਕਰਦੇ, ਉਹ ਇਹ ਕਹਿ ਰਹੇ ਸੀ ਕਿ ਵਹਾਂ ਪੜ੍ਹਨੇ ਕਿਉਂ ਗਏ हैं, भारत में क्यों नहीं पढ़ते, अब ठीक है अपना नबेड़ो। और ਜਿਹੜੀ ਪਹਿਲਾ ਬੈਚ ਕੱਢਣਾ ਚਾਹਿਆ ਇੰਡੀਅਨ 에ਅਰਲਾਈਨ ਨੇ, ਜੇ ਉਹਨਾਂ ਦਾ ਕਿਰਾਇਆ ਜਿਹੜਾ 50,000 ਹੈ ਤੇ ਉਹਨਾਂ ਨੇ 2-2 ਲੱਖ ਕਿਰਾਇਆ ਮੰਗਿਆ। ਉਹ ਤੁਹਾਡੇ ਸ਼ਹਿਰੀ ਨੇ, ਲੁਟੇਰਿਓ ਬਾਣੀਓ, ਵੀ ਕੁਛ ਤਾਂ ਸ਼ਰਮ ਕਰੋ। ਤੇ ਜੇ ਪੇਰੈਂਟਸ ਦਾ ਜਾਂ ਦੂਸਰਿਆਂ ਦਾ ਜ਼ੋਰ ਪਿਆ ਤੇ ਫਿਰ ਜਿਹੜੀ ਕਰਤੂਤ ਹੁਣ ਕਰ ਰਹੇ ਨੇ, ਮਿਨਿਸਟਰ 4 ਗਏ ਨੇ, ਉਹ ਉੱਥੇ ਬਾਰਡਰਾਂ ਤੇ ਬਹਿ ਗਏ ਨੇ ਜਾ ਕੇ। ਉਹ ਭਾਈ ਯੂਕਰੇਨ ਚੋਂ ਕੱਢੋ, ਜਿਹੜਾ ਬਾਰਡਰ ਤੇ ਆ ਗਿਆ ਉਹਨੂੰ ਤਾਂ ਪੋਲੈਂਡ ਦੇ ਤੇ ਨਹੀਂ ਅਟੈਕ ਕੀਤਾ ਹੋਇਆ ਰਸ਼ੀਆ ਨੇ, ਜਾਂ ਫॉर दैट ਰੀਜ਼ਨ ਕੋਈ ਸਲੋਵੇਨੀਆ ਤੇ ਅਟੈਕ ਨਹੀਂ ਕੀਤਾ ਹੈ ਜਾਂ ਹੰਗਰੀ ਤੇ ਨਹੀਂ ਕੀਤਾ ਹੈ। ਜਿਹੜੇ ਜਦੋਂ ਬਾਰਡਰ ਤੋਂ ਨਿਕਲ ਹੀ ਆਏ ਫਿਰ ਤਾਂ ਉਹ ਸੇਫ ਹੀ ਨੇ, ਫਿਰ ਤਾਂ ਤੁਸੀਂ ਭਾਵੇਂ ਉਹਨਾਂ ਨੂੰ 3 ਮਹੀਨੇ ਬਾਅਦ ਕੱਢੋ। ਲੇਕਿਨ ਇਹ ਆਪਣੇ ਆਪ 'ਚ ਸ਼ੋਅ ਕਰਦਾ ਹੈ ਕਿ ਭਾਈ ਜਿੱਥੇ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆ ਜਾਂਦੀਆਂ ਨੇ ਤੇ ਫਿਰ ਬਾਂਦਰ ਉਹਨਾਂ ਦਾ ਕੀ ਕਰਦੇ ਨੇ। ਉਹ ਦਿੱਲੀ ਵੱਲ ਦੇਖ ਲਓ, ਇਹ ਮੋਦੀ ਅਮਿਤ ਸ਼ਾਹ ਦੀ ਜੋੜੀ ਕਿਵੇਂ ਆਪਣੇ ਔਰ ਬੱਚਿਆਂ ਦੇ ਨਾਲ ਜੋ ਹੋ ਰਿਹਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਭਾਈ ਉਹ ਤਾਂ ਬਹੁਤ ਬੁਰੇ ਹਾਲ 'ਚ ਨੇ ਇਸ ਵੇਲੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਦੇ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। ਜੈਕਸਨ ਹਿਊਇਟ, where taxes are less। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ, ਅਮਰੀਕਾ ਅਤੇ ਯੂਰਪ ਦੇ ਅੱਡ-ਅੱਡ ਦੇਸ਼ਾਂ ਤੋਂ ਮਿਲਣ ਵਾਲੀਆਂ ਖਬਰਾਂ ਅਨੁਸਾਰ ਇਹਨਾਂ ਮੁਲਕਾਂ ਤੋਂ ਨੌਜਵਾਨ ਯੂਕਰੇਨ ਜਾ ਰਹੇ ਹਨ ਤਾਂ ਕਿ ਉਹ ਰੂਸ ਦੀ ਫੌਜ ਦੇ ਖਿਲਾਫ ਲੜ ਸਕਣ। ਇਹਨਾਂ ਦੀ ਮੀਡੀਆ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ। ਸੋ ਸਵਾਲ ਉੱਠਦਾ ਹੈ ਕਿ ਜਦੋਂ ਖਾਲਿਸਤਾਨ ਸਮੇਤ ਦੂਸਰੀਆਂ ਆਜ਼ਾਦੀ ਲਹਿਰਾਂ ਲਈ ਲੜਨ ਵਾਸਤੇ ਬਾਹਰੋਂ ਨੌਜਵਾਨ ਜਾਂਦੇ ਸਨ ਤਾਂ ਉਹਨਾਂ ਨੂੰ ਦਹਿਸ਼ਤਗਰਦ ਬਿਆਨਿਆ ਜਾਂਦਾ ਸੀ। ਸੋ ਇਹ ਦੋਹਰਾ ਮਾਪਦੰਡ ਕਿਉਂ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਕਿਹਾ ਕਿ ਜਿਹੜੇ ਪੰਜਾਬੀ ਵਿਦਿਆਰਥੀ, ਖਾਸ ਤੌਰ ਤੇ ਉਹਨਾਂ ਨੇ ਸਿੱਖ ਸਟੂਡੈਂਟਸ ਨੂੰ ਐਡਰੈਸ ਕੀਤਾ ਕਿ ਜਿਹੜੇ ਯੂਕਰੇਨ 'ਚ ਨੇ, ਜਿੱਥੇ ਕਿ ਉਹਨਾਂ ਨੇ ਜਾ ਕੇ ਆਪਣਾ ਕਰੀਅਰ ਬਣਾਉਣ ਔਰ ਉਹ ਸਾਰੇ ਦੇ ਵਿੱਚ ਜਿਹੜਾ ਹੈ ਉਹ ਯੂਕਰੇਨ ਮਦਦਗਾਰ ਹੈ।
ਜੇ ਇਸ ਵੇਲੇ ਮੁਲਕ ਮੁਸੀਬਤ ਦੇ ਵਿੱਚ ਹੈ ਤੇ ਉਹ ਉਹਨੂੰ ਡਿਫੈਂਡ ਕਰਨ, ਆਪਣੇ ਆਪ ਨੂੰ ਰਿਪੋਰਟ ਕਰਨ, ਵਲੰਟੀਅਰ ਕਰਨ ਨੇੜੇ ਦੇ ਜਿਹੜਾ ਫੌਜੀ ਛਾਉਣੀ 'ਚ। ਉਹਨਾਂ ਨੇ ਕਿਹਾ ਵੀ ਜਿਹੜੇ ਨਹੀਂ ਵੀ ਨੇ ਉਹ ਡਾਕਟਰੀ ਦਾ, ਕਿਉਂਕਿ ਮੈਜੋਰਿਟੀ ਡਾਕਟਰ ਬਣ ਗਿਆ ਹੋਏ ਨੇ, ਕਿ ਵੀ ਉਹ ਜਿਹੜੇ ਜ਼ਖਮੀਆਂ ਦੀ ਮਰਮ ਪੱਟੀ, ਔਰ ਕਿਉਂਕਿ ਇਸ ਵੇਲੇ ਜਦੋਂ ਹਵਾਈ ਹਮਲੇ ਹੁੰਦੇ ਨੇ ਜਾਂ ਦੂਜੇ ਆਮ ਜ਼ਖਮ ਵੀ ਹੁੰਦੇ ਨੇ, ਕਿ ਉਹ ਵਲੰਟੀਅਰ ਕਰਕੇ ਸਰਵ ਕਰਨ, ਉੱਥੋਂ ਭੱਜਣ ਨਾ। ਔਰ ਉਹਨੂੰ ਲੈ ਕੇ ਦੂਸਰਿਆਂ ਨੇ ਤਾਂ ਚਲੋ ਜੋ ਕਹਿਣਾ ਹੁੰਦਾ ਉਹ ਕਹਿਣਾ ਹੀ ਹੈ, ਲੇਕਿਨ ਆਪਣਿਆਂ 'ਚ ਵੀ ਇੱਕ ਤਬਕਾ ਜਿਹੜਾ ਹੈ ਉਹਨਾਂ ਨੇ ਇਸ ਕਿਸਮ ਦਾ ਇਹਨੂੰ ਪਰਸਨਲ ਜਿਹਾ ਬਣਾ ਕੇ ਨੈਗੇਸ਼ਨ, ਆਪ ਕਿਉਂ ਨਹੀਂ ਜਾਂਦੇ, ਆਪਣੇ ਮੁੰਡੇ ਨੂੰ ਭੇਜਣ, ਆਪਣੇ ਫਲਾਣੇ ਨੂੰ ਕਰਨ। ਸੋ ਇਹ ਵੀ ਇੱਕ ਫੈਸ਼ਨ ਬਣ ਗਿਆ ਹੋਇਆ ਕਿ ਅਸੀਂ ਕੁਝ ਚੀਜ਼ਾਂ ਜਦੋਂ ਕੋਈ ਇਸ਼ੂ ਚੱਲ ਰਿਹਾ ਹੁੰਦਾ ਉਹਦੇ 'ਚ ਤੁਹਾਡੀ ਮੋਰਲ ਇਖਲਾਕੀ ਪੋਜੀਸ਼ਨ ਦੇ ਲਈ ਹੁੰਦਾ, ਔਰ ਉਹਦੇ 'ਚ ਖਾਸ ਤੌਰ ਤੇ ਜਿਹੜਾ ਉਹਨਾਂ ਦਾ ਐਮਫੇਸਾਈਜ਼ ਸੀ ਇਸ ਤੋਂ ਬਾਅਦ ਉਹ ਰੂਸ ਦੇ ਉੱਤੇ ਸੀ ਕਿ ਭਾਈ ਇਸ ਰੂਸ ਨੇ ਕਿਵੇਂ ਜੂਨ 84 ਦੇ ਵਿੱਚ ਸਾਡੇ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਕਰਾਉਣ ਦੀ ਪਲੈਨਿੰਗ ਹੀ ਨਹੀਂ ਕੀਤੀ। ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਸੀ ਉਹ ਬੈਠਾ ਰਿਹਾ ਦਿੱਲੀ ਦੇ ਵਿੱਚ ਜਦੋਂ ਤੱਕ 6 ਜੂਨ ਨੂੰ ਇਹ ਖਬਰ ਨਹੀਂ ਆਈ ਕਿ ਅਕਾਲ ਤਖਤ ਢਾਹ ਦਿੱਤਾ ਹੈ ਔਰ ਸੰਤ ਪਿੰਡਾਂ ਵਾਲੇ ਸ਼ਹੀਦ ਹੋ ਗਏ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਵੇੜਾ ਕਿ ਅਸੀਂ ਪੇ ਬੈਕ ਕਰੀਏ। ਸੋ ਇਹ ਇੱਕ ਸਿਧਾਂਤਕ ਪੋਜੀਸ਼ਨ ਔਰ ਕੁਝ ਚੀਜ਼ਾਂ ਫॉर ਰੈਕਰਡ ਰਹਿੰਦੀਆਂ ਨੇ ਕਿ ਭਾਈ ਜਦੋਂ ਇਸ ਕਿਸਮ ਦਾ ਜਿਹੜਾ ਉਹ ਹੋਇਆ ਸੀ ਤੇ ਸਿੱਖਾਂ ਨੇ ਹਾਂ ਦਾ ਨਾਰਾ ਮਾਰਿਆ ਸੀ। ਹਾਲਾਂ ਉੱਥੇ ਉਹਨਾਂ ਦੇ ਲੜਨ ਨਾਲ ਜਾਂ ਦੂਜਿਆਂ ਨਾਲ ਉਹਨਾਂ ਦੀ ਕਿੰਨੀ ਕੁ ਗਿਣਤੀ ਹੈ ਜਾਂ ਕਿੰਨਾ ਕੁ ਹੈ, ਜਿਵੇਂ ਜਦੋਂ ਅਸੀਂ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲੇ ਨੂੰ ਯਾਦ ਕਰਦੇ ਹਾਂ ਕਿ ਜਦੋਂ ਫਤਵਾ ਦਿੱਤਾ ਗਿਆ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ 'ਚ ਚਿਣਨ ਦਾ, ਤੇ ਉਹਨੇ ਖਲੋ ਕੇ ਕਿਹਾ ਸੀ ਕਿ ਬਿਲਕੁਲ ਸ਼ਰਅ ਦੇ ਖਿਲਾਫ ਹੈ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ, ਔਰ ਉਸ ਦਰਬਾਰ 'ਚੋਂ ਵਾਕਆਊਟ ਕੀਤਾ ਸੀ। 3 ਸਦੀਆਂ ਬਾਅਦ ਵੀ ਅਸੀਂ ਰਿਮੈਂਬਰ ਕਰਦੇ ਹਾਂ ਕਿ ਭਾਈ ਹਾਂ ਦਾ ਨਾਰਾ ਮਾਰਿਆ। ਸੋ ਕੁਝ ਚੀਜ਼ਾਂ ਤੁਹਾਡੀ ਕੌਮੀ ਪੋਜੀਸ਼ਨ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੱਸਦੇ ਹੋ ਕਿ ਵੀ ਤੁਸੀਂ ਜਿਹੜਾ, ਕਿਉਂਕਿ ਇਹਦੇ ਭਾਰਤ ਦੀ ਸਰਕਾਰ ਦੀ ਜਿਹੜੀ ਨੀਤੀ ਹੈ ਉਹ, ਕਿਉਂਕਿ ਜਦੋਂ ਇਹੀ ਸੋਵੀਅਤ ਯੂਨੀਅਨ ਅਫਗਾਨਿਸਤਾਨ ਤੇ ਹਮਲਾਵਰ ਸੀ 1979 'ਚ ਤੇ ਭਾਰਤ ਸਭ ਤੋਂ ਮੂਹਰੇ ਸੀ ਉਹਦੀ ਸਪੋਰਟ ਕਰਨ ਵਾਲੇ, ਔਰ ਕਦੇ ਵੀ ਉਹਨਾਂ ਨੇ ਉਹਨੂੰ ਜੇ ਭੰਡਣ ਤਾਂ ਦੂਰ ਦੀ ਗੱਲ, ਅੱਖਾਂ ਬੰਦ ਕਰਕੇ ਉਹਦੀ ਸਪੋਰਟ ਕਰ ਰਹੇ ਸੀ। ਇਸੇ ਤਰ੍ਹਾਂ ਜਦੋਂ ਸੋਵੀਅਤ ਯੂਨੀਅਨ ਨੇ ਈਸਟਰਨ ਬਲਾਕ ਦਾ ਹੰਗਰੀ, ਚੈਕੋਸਲੋਵਾਕੀਆ, ਇਹਨਾਂ ਸਾਰਿਆਂ ਨੂੰ ਹਮਲਿਆਂ ਦਾ ਸ਼ਿਕਾਰ ਬਣਾਇਆ, ਉਦੋਂ ਵੀ ਭਾਰਤ ਨਾਲ ਖੜਾ ਸੀ। ਸੋ ਅੱਜ ਜੇ ਕੋਈ ਸਿੱਖ ਹਾਂ ਦਾ ਨਾਰਾ ਯੂਕਰੇਨ ਲਈ ਮਾਰਦਾ, ਜ਼ਰੂਰੀ ਨਹੀਂ ਕਿ ਵੀ ਇਸ ਮਾਮਲੇ 'ਚ ਨੈਟੋ ਦਾ ਕੀ ਰੋਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਦੋਨੋਂ ਹੀ ਵੱਡੀਆਂ ਤਾਕਤਾਂ ਦੀ ਇੱਕ ਆਪਣੀ ਜਿਹੜੀ ਹੈ ਉਹ ਤਾਕਤ ਦੀ ਅਜ਼ਮਾਇਸ਼ ਹੈ, ਇੱਕ ਦੂਸਰੇ ਤੇ ਡੋਮੀਨੇਟ ਕਰਨ ਦੀ ਲਾਈਨ ਹੈ। ਖਮੀਨੀ ਇਸ ਲਈ ਜਦੋਂ ਅਮਰੀਕਾ ਔਰ ਸੋਵੀਅਤ ਯੂਨੀਅਨ ਨੂੰ ਐਡਰੈਸ ਕਰਦਾ ਸੀ ਇੱਕ ਵੱਡਾ ਸ਼ੈਤਾਨ, ਇੱਕ ਛੋਟਾ ਸ਼ੈਤਾਨ, ਕਿ ਇਹਨਾਂ ਦੀ ਇੱਕ ਆਪਣੀ ਖੇਡ ਹੈ, ਨੈਟੋ ਵੀ ਇਹਨਾਂ ਦੀ ਇੱਕ ਆਪਣੀ ਖੇਡ ਹੈ, ਉਹਨੂੰ ਅਸੀਂ ਆਲਰੇਡੀ ਮੁੱਢਲੇ ਦਿਨਾਂ 'ਚ ਡਿਸਕਸ ਕੀਤਾ। ਪਰ ਅਸੀਂ ਸਮਝਦੇ ਹਾਂ ਵੀ ਕਈ ਮੌਕੇ ਹੁੰਦੇ ਨੇ ਜਿਹਦੇ 'ਚ ਕਿ ਤੁਸੀਂ ਸਾਡੇ ਲਈ ਸਾਡਾ ਵੱਡਾ ਐਨਮੀ ਦਿੱਲੀ ਸਾਮਰਾਜ ਹੈ, ਔਰ ਜਦੋਂ ਵੀ ਅਸੀਂ ਜਿਹੜੀ ਲਾਈਨ ਦਿੱਲੀ ਸਾਮਰਾਜ ਲੈਂਦਾ, ਜਦੋਂ ਅਸੀਂ ਉਸ ਨੂੰ ਚੈਲੰਜ ਕਰਦੇ ਹਾਂ, ਭਾਵੇਂ ਉਹ ਅੱਜ ਯੂਕਰੇਨ ਦੇ ਕੰਟੈਕਸਟ 'ਚ ਹੀ ਹੋਏ, ਅਸੀਂ ਇਨਫੈਕਟ ਉਹਨਾਂ ਨੂੰ ਸ਼ੀਸ਼ਾ ਦਿਖਾ ਰਹੇ ਹੁੰਦੇ ਹਾਂ ਕਿ ਵੀ ਤੁਸੀਂ ਜਿਹੜੀ ਸਿੱਖ ਕੌਮ ਨੂੰ ਇਹ ਸਮਝਦੇ ਸੀ ਕਿ ਜੀ ਅਸੀਂ ਇਹਨਾਂ ਦੇ 1.5 ਲੱਖ ਮੁੰਡਾ ਮਾਰ ਕੇ ਅਸੀਂ ਇਹਨਾਂ ਨੂੰ ਚੁੱਪ ਕਰਵਾ ਦਿੱਤਾ, ਅਸੀਂ ਹਰ ਥਾਂ ਤੇ ਜਦੋਂ ਤੱਕ ਅਸੀਂ ਆਪਣਾ ਮੁਲਕ ਖਾਲਿਸਤਾਨ ਹਾਸਲ ਨਹੀਂ ਕਰ ਲੈਂਦੇ, ਅਸੀਂ ਤੁਹਾਨੂੰ ਹਰ ਥਾਂ ਤੇ ਸ਼ੀਸ਼ਾ ਦਿਖਾਉਂਦੇ ਰਹਾਂਗੇ ਕਿ ਅਸੀਂ ਤੁਹਾਡੇ ਉਲਟ ਖਲੋਣਾ। ਸੋ ਕਈ ਚੀਜ਼ਾਂ ਲੋਕਲੀ ਪੋਜੀਸ਼ਨਡ ਹੁੰਦੀਆਂ ਨੇ ਇਸ ਲੈਵਲ ਦੇ ਉੱਤੇ, ਪਰ ਜਿਹੜੀ ਹੁਣ ਮੈਂ ਗੱਲ ਕਰਨ ਲੱਗਾ ਉਹਦੇ 'ਚ ਜਿਹੜਾ ਐਟੀਟਿਊਡ ਹੈ ਓਵਰਆਲ, ਉਹ ਵੈਸਟਰਨ ਪਾਵਰਸ ਹੋਣ, ਯੂਰਪੀਅਨ ਹੋਣ ਜਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਮੇਤ ਗੋਰਿਆਂ ਦੇ ਮੁਲਕ ਹੋਣ, ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਕਰੇਨ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਡਾਇਸਪੋਰਾ 'ਚ ਵੀ ਨੇ, ਕਿ ਉਹਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਮਿਲੀਅਨਸ ਨੇ, ਕੈਨੇਡਾ 'ਚ ਵੀ ਨੇ, ਯੂਰਪ 'ਚ ਤਾਂ ਹੈ ਹੀ ਹੈ ਨੇ। ਔਰ ਜਿਹੜੇ ਲੋਕ ਜੇ ਅੱਜ ਉੱਥੋਂ ਯੂਕਰੇਨ ਤੋਂ 5 ਤੋਂ 7 ਲੱਖ ਲੋਕ ਨਿਕਲੇ ਨੇ ਔਰ ਉਹਨਾਂ ਨੂੰ ਜਿਹੜਾ ਪੋਲੈਂਡ ਜਾਂ ਹੰਗਰੀ ਜਾਂ ਦੂਸਰੇ ਬਾਰਡਰ ਤੇ ਵੈਲਕਮ ਕਰ ਰਹੇ ਨੇ, ਉਹੀ ਯੂਕਰੇਨੀਅਨ ਨੇ ਜਿਹੜੇ ਕਿ ਉੱਥੇ ਸੈਟਲ ਹੋਏ ਨੇ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਰੈਜ਼ਿਸਟੈਂਸ ਯੂਕਰੇਨ ਦੇ ਲੋਕਾਂ ਨੇ, ਖਾਸ ਤੌਰ ਤੇ ਉਹਨਾਂ ਦੀ ਫੌਜ ਜਾਂ ਪੈਰਾ ਮਿਲੀਸ਼ੀਆ ਜਾਂ ਪਿਛਲੇ 6 ਦਿਨਾਂ 'ਚ ਦਿੱਤੀ ਹੈ, ਉਹਨੇ ਦੁਨੀਆ ਭਰ ਦੇ ਵਿੱਚ ਯੂਕਰੇਨੀਅਨ ਵੀ ਔਰ ਕੁਝ ਹੋਰ ਲੋਕ ਵੀ, ਇਸ ਗੱਲ ਦਾ ਧਿਆਨ ਰਹੇ, ਕੁਝ ਲੋਕ ਵੈਸੇ ਹੀ ਉਹਨਾਂ ਨੂੰ ਜੰਗ ਪਸੰਦ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਇੱਥੇ ਮਿਲੀਸ਼ੀਆ ਕਹਿੰਦੇ ਹਾਂ, ਪੈਟਰੀਓਟਿਕ ਵੀ ਹੁੰਦੇ ਨੇ, ਪਰ ਕੁਝ ਜਿਵੇਂ ਫਰਾਂਸ ਨੇ ਇੱਕ ਆਪਣਾ ਫ੍ਰੈਂਚ ਲੀਜਨ
ਬਣਾਇਆ ਹੋਇਆ ਸੀ, ਸ਼ਾਇਦ ਹੁਣ ਵੀ ਹੋਏ, ਜਿਹਦੇ 'ਚ ਕਿ ਕੋਈ ਵੀ ਦੁਨੀਆ ਦਾ ਭਾਵੇਂ ਕੋਈ ਕ੍ਰਿਮੀਨਲ ਹੈ, ਕੋਈ ਦੂਜਾ, ਉੱਥੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਾ ਕੇ ਉਹਨਾਂ ਦੇ ਬਿਹਾਫ ਤੇ ਲੜ ਸਕਦਾ। ਹੁਣ ਉਹਨਾਂ ਨੇ ਵੀ, ਯੂਕਰੇਨ ਨੇ, ਇਹ ਦੇਖਦੇ ਆ ਕਿ ਭਾਈ ਅਲਟੀਮੇਟਲੀ ਇਹ ਲੜਾਈ ਜੇ ਲੰਬੀ ਹੁੰਦੀ ਹੈ ਤੇ ਸਾਨੂੰ ਸਟਰੈਂਥ ਦੀ ਲੋੜ ਹੈ। ਉਹਨਾਂ ਨੇ ਯੂਕਰੇਨੀਅਨ ਜਿਹੜਾ ਇੰਟਰਨੈਸ਼ਨਲ ਰੀਜਨ ਦੇ ਥੱਲੇ ਜਿਹੜਾ ਉਹ ਇੱਕ ਬਾਡੀ ਬਣਾਈ ਕਿ ਆਓ ਬਾਈ ਲੜਨ ਲਈ। ਹੁਣ ਯੂਰਪ ਚੋਂ ਲੰਬੀ ਲਾਈਨ ਲੱਗੀ ਹੋਈ ਹੈ ਜਿਹੜੀ ਜਾ ਕੇ ਉੱਥੇ ਮੋਸਟਲੀ ਯੂਕਰੇਨੀਅਨ ਹੋਣਗੇ, ਹੋ ਸਕਦਾ ਦੂਸਰੇ ਵੀ ਹੋਣ, ਉਹ ਉੱਥੇ ਲੜਨ ਲਈ ਤਿਆਰ ਨੇ। ਹੁਣ ਕੈਨੇਡਾ ਚੋਂ ਵੀ ਅਸੀਂ ਇਹ ਦੇਖਿਆ ਕਿ ਭਾਈ ਇਹ ਖਬਰ ਵੀ ਆਈ ਕਿ ਉਹਨਾਂ ਦੀ ਨੈਸ਼ਨਲ ਪੋਸਟ ਅਖਬਾਰ ਨੇ, ਸਮ ਕੈਨੇਡੀਅਨਸ ਵਾਂਟ ਟੂ ਆਨਸਰ ਯੂਕਰੇਨਸ ਕਾਲ ਫਾਰ ਫੋਰਨ ਫਾਈਟਰਸ। ਹੁਣ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਜਾਵਾਂਗੇ ਲੜਨ ਲਈ। ਕੈਨੇਡਾ ਦੇ ਚਰਚਿਸ ਦੇ ਵਿੱਚ ਵੀ ਔਰ ਬਾਕੀ ਥਾਵਾਂ ਤੇ ਵੀ ਹੋਏਗਾ। ਅਮਰੀਕਾ ਨੂੰ ਵੀ ਅਸੀਂ ਫੋਲੋ ਨਹੀਂ ਕੀਤਾ ਅਜੇ ਪ੍ਰੋਪਰਲੀ, ਇੱਥੇ ਪ੍ਰੋਟੈਸਟ ਵਗੈਰਾ ਤਾਂ ਹੋਏ ਨੇ ਕਿ ਪੈਸੇ ਵੀ ਇਕੱਠੇ ਹੋ ਰਹੇ ਨੇ ਕਿ ਅਸੀਂ ਫਾਈਟਰਸ ਦੇ ਲਈ ਪੈਸੇ ਇਕੱਠੇ ਕਰਨਾ ਹੈ ਔਰ ਇੱਥੋਂ ਜਾਣ ਨੂੰ ਵੀ ਤਿਆਰ ਨੇ। ਹੁਣ ਇਸ ਸਾਰੇ ਦੇ ਉੱਤੇ ਜਦੋਂ ਇਹ ਟ੍ਰੈਂਡ ਚੱਲ ਰਿਹਾ ਹੈ, ਜੇ ਤੁਸੀਂ ਹਾਲਾਂਕਿ ਕੈਨੇਡਾ ਨੇ, ਮੈਂ ਪਹਿਲਾਂ ਇਹਨਾਂ ਦੀ ਖਬਰ ਦੱਸਾਂ ਕਿ ਕੈਨੇਡਾਜ਼ ਫੋਰਨ ਮਿਨਿਸਟਰ ਮੈਲਨੀ ਜੋਲੀ ਸੈਡ ਸੰਡੇ the choice to go fight were individual decisions। ਹੁਣ ਜੇ ਕੋਈ ਕੈਨੇਡੀਅਨ ਸਿਟੀਜ਼ਨ ਛੱਡ ਕੇ ਜਾ ਕੇ ਉੱਥੇ ਲੜਦਾ ਹੈ, ਉਹਨੂੰ ਤਾਂ ਇਹ ਕਹਿ ਰਹੇ ਨੇ ਕਿ ਜੀ ਇਹ ਇੰਡੀਵਿਜੂਅਲ ਡਿਸੀਜਨ ਹੈ ਔਰ ਇਹ ਉਹ ਸਾਰੇ ਦੇ ਨਾਲ, ਔਰ ਇਸ ਨੂੰ ਪੂਰੀ ਉਸ ਹੀਰੋਇਕ ਵਿਦ ਆਰਮਸ ਪਿਕਚਰ ਲਾਈ ਹੋਈ ਹੈ। ਪੀਪਲ ਟੇਕ ਪਾਰਟ ਇਨ ਬੇਸਿਕ ਮਿਲਟਰੀ ਟ੍ਰੇਨਿੰਗ ਸੈਸ਼ਨ on February 28, 2020 in Ivano-Frankivsk यूक्रेन। ਉਹ ਫੋਟੋ ਲਾਈ ਹੈ ਔਰ ਉੱਤੇ ਉਹਨਾਂ ਨੇ ਫਿਰ ਇੱਕ ਦੀ ਪੂਰੀ ਸਟੋਰੀ ਦਿੱਤੀ ਹੈ ਕੈਨੇਡੀਅਨ ਦੀ, ਜਿਹਨੇ ਇਹ ਕਿਹਾ ਕਿ ਜੀ ਮੈਂ ਜਿਹੜਾ ਬਿਲਕੁਲ ਜਾ ਰਿਹਾ ਉੱਥੇ ਲੜਨ ਦੇ ਲਈ ਔਰ ਉਸ ਦੇ ਲਈ ਜਿਹੜਾ some Canadians may choose to take more active steps, Trudeau said. We will of course look at ways to make sure that we are keeping Canadians safe। ਉਹਨੇ ਤੁਸੀਂ ਦੇਖੋ ਗੋਲਮੋਰ ਸਟੇਟਮੈਂਟ, that remains our priority every step of the way, and we encourage Canadians, as we have been for many months, many weeks anyway, to leave Ukraine if they are in Ukraine right now। ਹੁਣ ਇੱਕ ਪਾਸੇ ਤਾਂ ਉਹ ਕੈਨੇਡੀਅਨ ਜਿਹੜੇ ਯੂਕਰੇਨ 'ਚ ਨੇ ਉਹਨਾਂ ਨੂੰ ਕਹਿ ਰਹੇ ਨੇ ਜੀ ਛੱਡ ਕੇ ਆਓ, ਪਰ ਜਿਹੜੇ ਕੈਨੇਡੀਅਨ ਜਾਣਾ ਚਾਹੁੰਦੇ ਨੇ ਯੂਕਰੇਨ ਦੇ ਵਿੱਚ ਲੜਨ ਦੇ ਲਈ, ਉਹਦੇ 'ਚ ਉਹ ਜਿਹੜੇ ਨੇ ਉਹ ਗੋਲਮੋਲ ਜਵਾਬ ਦੇ ਰਹੇ ਨੇ ਜੀ ਕਿ ਇਹ ਇੰਡੀਵਿਜੂਅਲ ਡਿਸੀਜਨ ਹੈ। ਪਰ ਸਾਰਿਆਂ ਨੇ ਗੋਲਮੋਲ ਨਹੀਂ ਦਿੱਤਾ। ਜੇ ਅਸੀਂ ਇਹ ਦੇਖੀਏ ਕਿ ਕ੍ਰਿਸਟੀਆ ਫਰੀਲੈਂਡ, Canada's finance minister, called the struggle for Ukraine a fight between freedom and tyranny, कि ये आज़ादी और जुल्म दे विचकार लड़ाई है, and compared it to the Battle of Gettysburg, a major battle in the US Civil War and the battles against Nazism in the Second World War। ਹੁਣ ਉਹਨੂੰ ਜਿਹੜੀ ਰਸ਼ੀਆ ਉਹ ਨਾਜ਼ੀ ਹੈ ਜਿਵੇਂ ਸੈਕੰਡ ਵਰਲਡ ਵਾਰ ਸੀ ਔਰ ਗੈਟਿਸਬਰਗ ਦੀ, this is one of those times and one of those places where freedom confronts tyranny, ਕਿ ਇਹ ਆਜ਼ਾਦੀ ਔਰ ਟਿਰਨੀ ਦੀ ਲੜਾਈ ਹੈ। We are determined that freedom will triumph, Freeland said। ਔਰ ਇਹ ਹੀਰੋਇਕ ਡਿਫੈਂਸ ਕਿਹਾ ਹੈ ਕਿ ਜੀ ਯੂਕਰੇਨ। ਹੁਣ ਜਿਹੜੀ ਗੱਲ ਇਸ ਦੇ ਉੱਤੇ ਜਿਹੜਾ ਅੱਜ ਸੋਸ਼ਲ ਮੀਡੀਆ ਤੇ ਵੀ ਹੈ, ਹੁਣ ਅਸੀਂ ਹੋਰ ਤਾਂ ਕਿਤੇ ਕੀ ਜਾਣਾ, ਖਾਲਿਸਤਾਨ ਦੀ ਸਟਰਗਲ ਦੇਖੀਏ। ਜਦੋਂ ਜੂਨ 84 ਦੇ ਵਿੱਚ ਫੌਜੀ ਹਮਲਾ ਹੁੰਦਾ ਹੈ, ਟੈਂਕਾਂ ਤੋਪਾਂ ਨਾਲ ਪੰਜਾਬ ਕੱਢ ਆਫ ਕਰ ਦਿੱਤਾ ਜਾਂਦਾ ਹੈ, ਜਰਨਲਿਸਟ ਕੱਢ ਦਿੱਤੇ ਜਾਂਦੇ ਨੇ। ਜ਼ਾਹਰ ਹੈ ਜਿਵੇਂ ਅੱਜ ਯੂਕਰੇਨ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਯੂਕਰੇਨੀਅਨ ਡਾਇਸਪੋਰਾ ਤੜਫ ਰਿਹਾ ਹੈ ਔਰ ਉਹਨਾਂ 'ਚੋਂ ਉਹਨਾਂ ਦੇ ਯੰਗ ਮੈਨ ਜਿਹੜੇ ਨੇ ਉਹ ਜਾ ਕੇ ਲੜਨ ਲਈ ਤਿਆਰ ਨੇ। ਇਵੇਂ ਹੀ ਸਿੱਖ ਡਾਇਸਪੋਰਾ ਉਹ ਇੰਗਲੈਂਡ 'ਚ ਹੋਏ, ਕੈਨੇਡਾ 'ਚ ਹੋਏ, ਅਮਰੀਕਾ 'ਚ ਹੋਏ, ਉਹਨਾਂ ਦੇ ਵਿੱਚ ਉਵੇਂ ਹੀ ਤੜਫ ਸੀ। ਬਿਲਕੁਲ ਉਵੇਂ ਹੀ ਸੀ ਨੌਜਵਾਨਾਂ ਦੇ ਕਿ ਭਾਈ ਅਸੀਂ ਜਾ ਕੇ ਜੂਝਣਾ ਔਰ ਜਾ ਕੇ ਜੂਝੇ ਵੀ। ਪਰ ਜਿਹੜੇ ਉਹ ਕਿਹਨਾਂ ਹਾਲਾਤਾਂ 'ਚ ਉੱਥੇ ਗਏ, ਕੈਨੇਡਾ ਜਦੋਂ ਅਸੀਂ ਭਾਈ ਹਰਜਿੰਦਰ ਸਿੰਘ ਪਾੜਾ ਔਰ ਦੂਸਰੇ ਜਿਹੜੇ ਨੇ ਘੱਟੋ ਘੱਟ 6 ਇਸ ਕਿਸਮ ਦੇ ਨੌਜਵਾਨਾਂ ਦੀ ਗੱਲ ਕਰਦੇ ਜਿਹੜੇ ਸ਼ਹੀਦ ਹੋਏ, ਯੂਕੇ 'ਚ ਵੀ ਨੇ, ਇੱਥੇ ਵੀ ਸੁਖਬੀਰ ਸਿੰਘ ਢਿੱਲੋਂ ਨਿਊਯਾਰਕ ਤੋਂ ਜਾ ਕੇ ਸ਼ਹੀਦ ਹੋਏ। ਪਰ ਉਹਨਾਂ ਨੂੰ ਕਿਹਨਾਂ ਹਾਲਾਤਾਂ 'ਚ ਮੁਲਕ ਛੱਡਣਾ ਪਿਆ। ਸ਼ਹਿਰੀ ਸਨ, ਉਹ ਕੈਨੇਡੀਅਨ ਸਨ, ਬ੍ਰਿਟਿਸ਼ ਸਿਟੀਜ਼ਨ ਸੀ, ਅਮਰੀਕਨ ਸੀ, ਔਰ ਉਹਨਾਂ ਦੀ ਕਿਵੇਂ ਹਰਾਸਮੈਂਟ ਹੋਈ ਉਹਨਾਂ ਦੇ ਪਰਿਵਾਰਾਂ ਦੀ। ਅੱਜ ਤੱਕ ਵੀ ਉਹਨਾਂ ਨੂੰ ਦਹਿਸ਼ਤਗਰਦਾਂ ਦੀ ਲਿਸਟ 'ਚ ਰੱਖ ਕੇ ਉਹਨਾਂ ਦੇ ਜਿਨ੍ਹਾਂ ਦੇ ਪਰਿਵਾਰਾਂ, ਔਰ ਇਹੀ ਮੋਟਿਵ ਸੀ ਜਿਹੜਾ ਕੰਪੈਰੀਜ਼ਨ ਇਸ ਲਈ ਵੀ ਬਣਦਾ ਹੈ ਕਿ ਜੇ ਯੂਕਰੇਨ ਤੇ ਹਮਲਾ ਹੁੰਦਾ ਰਸ਼ੀਆ ਦਾ
ਤੇ ਜਿਹੜੇ ਯੂਕਰੇਨੀਅਨ ਡਾਇਸਪੋਰਾ ਦੇ ਨੇ ਉਹ ਤਾਂ ਇੱਥੋਂ ਦੇ ਸ਼ਹਿਰੀ ਬਣ ਚੁੱਕੇ ਨੇ, ਉਹਨਾਂ ਤੇ ਤਾਂ ਹਮਲਾ ਨਹੀਂ ਹੋਇਆ, ਲੇਕਿਨ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਅਸੀਂ ਆਪਣੇ ਲੋਕਾਂ ਦੇ ਨਾਲ ਖਲੋਣਾ, ਅਸੀਂ ਉਹਨਾਂ ਦੇ ਲਈ ਆਪਣੀ ਜ਼ਿੰਦਗੀ ਦੇਣੀ। ਇਹੀ ਫੀਲਿੰਗ ਸਿੱਖਾਂ ਦੀ ਸੀ। ਹੁਣ ਜੇ ਅੱਜ ਇਹਨੂੰ ਹੀਰੋਇਕ ਬੈਟਲ, ਗੈਟਿਸਬਰਗ ਦੀ ਬੈਟਲ, ਨਾਜ਼ੀਜ਼ਮ ਦੇ ਖਿਲਾਫ ਬੈਟਲ ਦੇ ਨਾਲ ਕੰਪੇਅਰ ਕੀਤਾ ਜਾ ਰਿਹਾ ਹੈ, ਇਹ ਤੇ ਦੋ ਫੌਜਾਂ ਲੜ ਰਹੀਆਂ ਨੇ। ਉਹੀ ਯੂਕਰੇਨ ਜਿਹਦੇ ਨਾਲ ਰਸ਼ੀਆ ਦਾ ਬਾਰਡਰ ਲੱਗਦਾ ਹੈ, ਰਸ਼ੀਆ ਦੀ ਡਿਮਾਂਡ ਤਾਂ ਇਹੀ ਸੀ ਨਾ ਕਿ ਭਾਈ ਲਿਖਤੀ ਗਾਰੰਟੀ ਦਿਓ ਕਿ ਨੈਟੋ ਦਾ ਮੈਂਬਰ ਨਹੀਂ ਬਣੇਗਾ, ਕਿਉਂਕਿ ਰਸ਼ੀਆ ਨਹੀਂ ਚਾਹੁੰਦਾ ਵੀ ਉਸ ਦੀਆਂ ਬਰੂਹਾਂ ਤੇ ਆ ਕੇ ਨੈਟੋ, ਜਿਹਦਾ ਮਤਲਬ ਅਮਰੀਕਾ, ਬੈਠ ਜਾਏ। ਜੇ ਇਹ ਗਾਰੰਟੀ ਨਾ ਦੇਣ ਕਰਕੇ ਰਸ਼ੀਆ ਡਿਊ ਟੂ ਵਟਐਵਰ ਰੀਜ਼ਨ ਹਮਲਾਵਰ ਹੁੰਦਾ ਹੈ, ਜਿਹਨੂੰ ਅਸੀਂ ਕੰਡੈਮ ਕਰਦੇ ਹਾਂ, ਪਰ ਉਹ ਤਾਂ ਹੀਰੋਇਕ ਬੈਟਲ ਅਗੇਂਸਟ ਨਾਜ਼ੀਜ਼ਮ, ਅਗੇਂਸਟ ਫਲਾਣਾ ਬਣ ਗਿਆ ਤੇ ਜਿਹੜੇ ਇੱਥੋਂ ਜਾਣ ਵਾਲੇ ਨੇ ਉਹ ਫਰੀडम ਦੇ ਹੀਰੋ ਹੋ ਗਏ। ਤੇ ਜਦੋਂ ਹੈਲਪਲੈਸ ਲੋਕਾਂ ਦੇ ਉੱਤੇ, ਉਹਨਾਂ ਦੇ ਸਭ ਤੋਂ ਮੁਕੱਦਸ ਮਜ਼ਹਬੀ ਮੁਕਾਮ ਦੇ ਉੱਤੇ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੀ, ਤੇ ਫਿਰ ਡਾਇਸਪੋਰਾ ਸਿੱਖਾਂ ਦਾ ਕਿਉਂ ਨਹੀਂ ਸੀ ਇਹ ਹੱਕ ਬਣਦਾ ਕਿ ਭਾਈ ਉਹ ਜਾ ਕੇ ਆਪਣੇ ਲੋਕਾਂ ਨੂੰ ਉਸ ਜ਼ੁਲਮ ਤੋਂ ਬਚਾਉਣ ਦੇ ਲਈ ਲੜਨ? ਉਹ ਕਿਵੇਂ ਅੱਜ ਤੱਕ ਵੀ ਦਹਿਸ਼ਤਗਰਦ ਨੇ। ਹੁਣ ਅੱਜ ਪੈਸਾ ਇਕੱਠਾ ਕਰਕੇ ਉੱਥੇ ਭੇਜਿਆ ਜਾ ਰਿਹਾ ਜੀ, ਹੀਰੋਇਕ ਬੈਟਲ ਲੜ ਰਹੇ ਨੇ। ਇੱਥੇ ਤੁਸੀਂ ਕਿਤੇ ਦੀਵਾਨੀ ਦੇ ਕੇ ਕਿਸੇ ਸ਼ਹੀਦ ਪਰਿਵਾਰ ਨੂੰ ਵੀ ਓਪਨਲੀ ਦੇਖੋ, ਉਹ ਦਹਿਸ਼ਤਗਰਦੀ ਨੂੰ ਵਧਾਵਾ ਦੇਣ। ਇਹ ਕਿਵੇਂ ਹੋ ਗਿਆ ਕਿ ਇੱਕ ਲੜਾਈ ਜਿਹੜੀ ਅਸੀਂ ਇਸ ਲਈ ਸਪੋਰਟ ਕਰਦੇ ਹਾਂ ਕਿ ਯੂਕਰੇਨੀਅਨਸ ਦਾ ਹੱਕ ਹੈ, ਉਹ ਇੱਕ ਆਜ਼ਾਦ ਮੁਲਕ ਬਣਿਆ 1991-92 ਉਹਨੂੰ ਆਜ਼ਾਦ ਮੁਲਕ ਰਹਿਣ ਦਾ ਹੱਕ ਹੈ। ਇਹ ਨਹੀਂ ਹੈ ਕਿ ਭਾਈ ਤੁਸੀਂ ਜਿਹੜਾ ਮਰਜ਼ੀ ਮੁਲਕ ਉੱਠ ਕੇ ਹਮਲਾਵਰ ਹੋ ਜਾਏ। ਲੇਕਿਨ ਇਹੀ ਹੱਕ ਜੇ ਦੁਨੀਆ ਭਰ 'ਚ ਬੈਠੇ ਲੋਕਾਂ ਨੂੰ ਹੱਕ ਹੈ ਕਿ ਜਾ ਕੇ ਯੂਕਰੇਨ ਦੀ ਆਜ਼ਾਦੀ ਦੇ ਹੱਕ ਹਥਿਆਰਬੰਦ, ਉੱਥੇ ਕੋਈ ਚਰਖੇ ਲੈ ਕੇ ਤਾਂ ਨਹੀਂ ਚੱਲੇ ਹੋ ਕਿ ਵੀ ਉਹਨਾਂ ਨੇ ਗਾਂਧੀ ਵਾਂਗ ਚਰਖਾ ਕੱਤਣਾ ਹੈ ਜਾਂ ਉੱਥੇ ਮੋਮਬੱਤੀਆਂ ਜਗਾਣੀਆਂ ਨੇ, ਕੋਈ ਕੈਂਡਲ ਲਾਈਟ ਵਿਜਲ ਕਰਨੇ ਨੇ। ਉਹਨਾਂ ਨੇ ਹਥਿਆਰ ਚੁੱਕਣੇ ਨੇ, ਤੇ ਜੇ ਹਥਿਆਰ ਚੁੱਕਣਾ ਉੱਥੇ ਯੂਕਰੇਨੀਅਨਸ ਦਾ ਜਿਹੜਾ ਉਹ ਜਸਟੀਫਾਈਡ ਹੈ, ਤੇ ਫਿਰ ਸਿੱਖਾਂ ਦਾ ਜਾਂ ਕਸ਼ਮੀਰੀਆਂ ਦਾ ਫॉर दैट ਰੀਜ਼ਨ, ਜਾਂ ਬਾਕੀ ਜਿਹੜੀਆਂ ਫਰੀडम ਸਟਰਗਲਸ ਨੇ ਉਹ ਬੇਸ਼ੱਕ ਮਿਡਲ ਈਸਟ ਦੀਆਂ ਹੋਣ, ਇਸਲਾਮ ਦੇ ਨਾਂ ਥੱਲੇ ਹੋਣ, ਉਹਨਾਂ ਦਾ ਕਿਉਂ ਨਹੀਂ ਹੱਕ ਬਣਦਾ? ਉਹਨਾਂ ਮਾਮਲਿਆਂ 'ਚ ਤਾਂ ਜਿਹੜੀ ਕੋਈ ਅਮਰੀਕੀ ਜਾਂ ਬ੍ਰਿਟਿਸ਼ ਸਿਟੀਜ਼ਨ ਬੀਬੀ ਜਿਸ ਨੇ ਜਾ ਕੇ ਉੱਥੇ ਥੋੜਾ ਵਕਤ ਵੀ ਗੁਜ਼ਾਰਿਆ ਮਿਡਲ ਈਸਟ ਦੇ ਵਿੱਚ, ਉਹਨੂੰ ਤਾਂ ਉਹਦੀ ਉਹ ਸਿਟੀਜ਼ਨਸ਼ਿਪ ਤੋਂ ਉਹਨੂੰ ਜਿਹੜਾ ਉਹਦੀ ਉਹ ਵਾਪਸ ਲੈਣ ਨੂੰ ਫਿਰਦੇ ਨੇ। ਸੋ ਇਹ ਜਿਹੜੇ ਅਸੀਂ ਡਬਲ ਸਟੈਂਡਰਡਸ ਦੀ ਗੱਲ ਕਰਦੇ ਹਾਂ, ਇਹ ਇੱਥੇ ਆਉਂਦਾ ਹੈ। ਸੋ ਅਸੀਂ ਸੱਚ ਦੇ ਨਾਲ ਖਲੋਣ ਦਾ ਸਾਡਾ ਯਤਨ ਹੁੰਦਾ ਹੈ, ਔਰ ਸਾਡੇ ਵੀਰ ਭੈਣਾਂ ਇਹ ਨਾ ਸਮਝਣ ਕਿ ਜੀ ਅਸੀਂ ਇਹਨਾਂ ਦੀ ਗੇਮ ਨੂੰ ਨਹੀਂ ਸਮਝਦੇ, ਅਮਰੀਕਾ ਦੀ ਕੀ ਹੈ ਜਾਂ ਦੂਜੇ ਦੀ ਕੀ ਹੈ, ਪਰ ਐਟ ਟਾਈਮਸ ਤੁਹਾਨੂੰ ਆਪਣੇ ਹਿੱਤਾਂ ਨੂੰ ਦੇਖਦੇ ਆ, ਜਾਂ ਆਪਣਾ ਦੁਸ਼ਮਣ ਜਿਹਦੇ ਨਾਲ ਸਿੱਖ ਕੌਮ ਦਿੱਲੀ ਸਾਮਰਾਜ ਨਾਲ ਜੂਝ ਰਹੀ ਹੈ, ਸਾਨੂੰ ਜਿਹੜੀਆਂ ਪੋਜੀਸ਼ਨਸ ਨੇ ਉਹਦੇ ਮੁਤਾਬਕ ਵੀ ਲੈਣੀਆਂ ਪੈਂਦੀਆਂ, ਪਰ ਮੂਲ ਸਾਡਾ ਹਿਊਮੈਨਿਟੇਰੀਅਨਿਜ਼ਮ ਹੈ, ਇਨਸਾਨੀਅਤ ਹੈ, ਜਸਟਿਸ ਹੈ। ਅਸੀਂ ਫਲਸਤੀਨੀਆਂ ਦੇ ਹੱਕ 'ਚ ਵੀ ਆਵਾਜ਼ ਚੁੱਕਦੇ ਹਾਂ। ਇਹੀ ਸੋਵੀਅਤ ਯੂਨੀਅਨ, ਇਹੀ ਰਸ਼ੀਆ ਜਿਹਨੇ ਚੈਚਨੀਆ ਔਰ ਦਾਗਿਸਤਾਨ ਦੇ ਮੁਸਲਮਾਨਾਂ ਦੇ ਨਾਲ ਕੀ ਕੀਤਾ, ਤੁਸੀਂ ਪਿਛਲੀਆਂ ਲਿਖਤਾਂ ਕੱਢ ਲਓ। 30 ਸਾਲ ਤੋਂ ਮੈਂ ਲਿਖਦਾ ਆਇਆ ਐਡੀਟੋਰੀਅਲ। ਸਭ ਤੋਂ ਵੱਡੀ ਆਵਾਜ਼, ਔਰ ਸਿੱਖਾਂ 'ਚ ਤਾਂ ਬਹੁਤਿਆਂ ਨੂੰ ਪਤਾ ਵੀ ਨਹੀਂ ਸੀ ਕਿ ਚੈਚਨੀਅਨ ਮੁਸਲਮਾਨ ਕਿਵੇਂ ਬਹਾਦਰੀ ਨਾਲ ਜੂਝਦੇ ਨੇ। ਉਦੋਂ ਵੀ ਅਸੀਂ ਇਸਲਾਮਿਕ ਵਰਲਡ ਨੂੰ ਇਹੀ ਕਿਹਾ ਸੀ ਕਿ ਵੀ ਤੁਸੀਂ ਚੁੱਪ ਕਰਕੇ ਬੈਠੇ ਹੋ, ਚੈਚਨੀਆ ਦੇ ਬਹਾਦਰ ਯੋਧਿਆਂ ਨੇ ਜਿਹੜਾ ਰਸ਼ੀਆ ਨੂੰ ਵੰਗਾਰਿਆ ਹੋਇਆ, ਉਹੀ ਚੈਚਨੀਆ ਦੇ ਯੋਧੇ ਫਿਰ ਜਾ ਕੇ ਸੋਵੀਅਤ ਯੂਨੀਅਨ ਦੇ ਖਿਲਾਫ ਵੀ ਲੜੇ ਸੀ 1979 ਦੇ ਵਿੱਚ, ਔਰ ਜਦੋਂ ਅਮਰੀਕਾ ਨੇ 9/11 ਤੋਂ ਬਾਅਦ ਕੀਤਾ ਉੱਥੇ ਵੀ ਉਹ ਆਏ ਸੀ। ਸੋ ਅੱਜ ਜੇ ਹੁਣ ਉਹੀ ਵਲੈਡੀਮੀਰ ਪੁਤਿਨ ਜਿਹੜਾ ਉਹਨਾਂ ਨੂੰ ਟੇਲਰ ਟਿਊਟਰ ਕਰਕੇ ਜਿਹੜਾ ਉਹ ਭੁਗਤਾ ਰਿਹਾ ਦੂਸਰੇ ਪਾਸੇ, ਤਾਂ ਇਹ ਉਹਨਾਂ ਦੀ ਮਰਜ਼ੀ ਆ, ਉਹਨਾਂ ਨੇ ਕੀ ਕਰਨਾ, ਪਰ ਅਸੀਂ ਹਮੇਸ਼ਾ ਹੀ ਜਿਹੜਾ ਵਿਕਟਮ ਹੈ ਉਸ ਦੇ ਨਾਲ ਖਲੋਂਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ पोस्ट ओक रोड, स्वीट नंबर 204, ह्यूस्टन, टेक्सास।
ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਇੱਕ ਉੱਚ ਪੱਧਰੀ ਟੀਮ ਤਾਈਵਾਨ ਦੇ 2 ਰੋਜ਼ਾ ਦੌਰੇ ਤੇ ਗਈ ਹੈ ਔਰ ਚੀਨ ਨੇ ਇਸ ਦੇ ਉੱਤੇ ਤਿੱਖਾ ਰਿਐਕਸ਼ਨ ਕੀਤਾ ਹੈ ਔਰ ਅਮਰੀਕਾ ਵਿੱਚ ਇਹ ਡਰ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਹੈ ਇਵੇਂ ਚੀਨ ਤਾਈਵਾਨ ਤੇ ਹਮਲਾ ਕਰ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੂਸ ਵੱਲੋਂ ਯੂਕਰੇਨ ਤੇ ਫੁੱਲ ਸਕੇਲ ਸਾਰੀਆਂ ਡਾਇਰੈਕਸ਼ਨਸ ਤੋਂ ਕੀਤਾ ਅਟੈਕ। ਦੁਨੀਆ ਦੀਆਂ ਨਜ਼ਰਾਂ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਿਸ ਨੂੰ ਕਹਿੰਦੇ ਨੇ ਕਿ ਵੀ ਕਹੀਂ ਪੇ ਨਿਗਾਹ ਹੈ ਕਹੀਂ ਪੇ ਨਿਸ਼ਾਨਾ, ਕਿ ਦੇਖ ਤੁਸੀਂ ਕਿਤੇ ਰਹੇ ਹੋ, ਨਿਸ਼ਾਨਾ ਕਿਤੇ ਹੋਰ ਹੈ। ਸੋ ਜ਼ਾਹਰ ਹੈ ਕਿ ਚਾਈਨਾ ਇਹ ਸਾਰੇ ਤੇ ਕਿਵੇਂ ਰਿਐਕਟ ਕਰੇਗਾ। ਚਾਈਨਾ ਵੀ ਉਹਨੂੰ ਆਬਜ਼ਰਵ ਕਰ ਰਿਹਾ ਹੈ ਕਿ ਵੀ ਜੇ ਰਸ਼ੀਆ ਨੇ ਇਹ ਕੀਤਾ ਤੇ ਜਿਹੜੀਆਂ ਸੈਂਕਸ਼ਨਸ ਤੋਂ ਲੈ ਕੇ ਬਾਕੀ ਜੋ ਕਾਰਵਾਈਆਂ ਹੋ ਰਹੀਆਂ ਨੇ ਕਿਸ ਹੱਦ ਤੱਕ ਵੈਸਟਰਨ ਵਰਲਡ ਜਿਹੜਾ ਹੁਣ ਕੰਸੋਲੀਡੇਟ ਹੋ ਗਿਆ ਅਮਰੀਕਾ ਦੇ ਪਿੱਛੇ। ਹਾਲਾਂ ਪਹਿਲਾਂ ਜਰਮਨ ਦੀ ਹੋਰ ਸੁਰ ਸੀ ਜਦੋਂ ਅਮਰੀਕਾ ਨੇ ਆਕਸ ਬਣਾਇਆ, ਆਸਟ੍ਰੇਲੀਆ, ਯੂਕੇ ਔਰ ਅਮਰੀਕਾ ਦਾ ਅਲਾਇੰਸ ਤੇ ਫਰਾਂਸ ਵਿਗੜਿਆ। ਪਰ ਹੁਣ ਇਹ ਨਜ਼ਰ ਆ ਰਿਹਾ ਇਹਨਾਂ 4-5 ਦਿਨਾਂ ਦੇ ਵਿੱਚ ਜਿਹੜਾ ਸਾਰਾ ਵੈਸਟ ਜਿਹੜਾ ਹੈ ਉਹ ਬਿਲਕੁਲ ਅਮਰੀਕਾ ਦੇ ਪਿੱਛੇ ਆ ਕੇ ਖਲੋ ਗਿਆ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀਆਂ ਸੈਂਕਸ਼ਨਸ ਨੇ ਰਸ਼ੀਆ ਦੇ ਉੱਤੇ ਇਹ ਕਾਫੀ ਉਸ ਦਾ ਨੁਕਸਾਨ ਵੀ ਕਰਨਗੀਆਂ ਕਿਉਂਕਿ ਆਲਰੇਡੀ ਉਹਨਾਂ ਦਾ ਰੂਬਲ ਜਿਹੜੀ ਕਰੰਸੀ ਹੈ ਉਹ 30% ਉਹਦੀ ਡੈਪਰੀਸ਼ੀਏਸ਼ਨ ਹੋਈ ਹੈ ਔਰ ਬਾਕੀ ਫੀਲਡਸ ਦੇ ਵਿੱਚ ਵੀ ਜਿਹੜਾ ਹੈ ਉਹ ਰਸ਼ੀਆ ਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਔਖਾ ਹੋ ਰਿਹਾ। ਸ਼ਾਇਦ ਮਿਸਟਰ ਪੁਟਿਨ ਇਹ ਉਹਨੂੰ ਅੰਦਾਜ਼ਾ ਨਾ ਹੋਏਗਾ। ਹੁਣ ਇਸ ਸਾਰੇ ਦੇ ਵਿੱਚ ਇੱਕ ਫੀਅਰ ਜਿਹੜਾ ਅਮਰੀਕਾ ਦੇ ਵਿੱਚ ਮੀਡੀਆ ਰਾਹੀਂ ਵੀ ਪਹਿਲਾਂ ਜਿਹਨੂੰ ਕਹਿੰਦੇ ਨੇ ਪਲਾਂਟ ਕੀਤਾ ਗਿਆ, ਕੁਛ ਉਹਦੇ 'ਚ ਜੈਨੂਇਨਨੈਸ ਵੀ ਹੋ ਸਕਦੀ ਹੈ। ਥਿੰਕ ਟੈਂਕਸ ਦੀਆਂ ਡਿਸਕਸ਼ਨ 'ਚੋਂ ਵੀ ਨਿਕਲਦਾ ਰਿਹਾ ਕਿ ਜੀ ਇਸ ਵੇਲੇ ਜਦੋਂ ਕਿ ਅਮਰੀਕਾ ਔਰ ਵੈਸਟ ਸਾਰਾ ਉਹ ਉਲਝਿਆ ਹੋਇਆ ਹੈ ਯੂਕਰੇਨ ਦੇ ਮਾਮਲੇ ਦੇ ਵਿੱਚ, ਚਾਈਨਾ ਜਿਹੜਾ ਉਹ ਤਾਈਵਾਨ ਦੇ ਉੱਤੇ ਜਿਹਦਾ ਪੁਰਾਣਾ ਨਾਂ ਫਾਰਮੂਸ ਹੈ ਔਰ ਚਾਈਨਾ ਦਾ ਹਮੇਸ਼ਾ ਉਹ ਚਾਈਨਾ ਨੂੰ ਆਪਣਾ ਹਿੱਸਾ ਮੰਨਦਾ ਹੈ ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਚੀਨ ਔਰ ਅਮਰੀਕਾ ਦੇ ਸਬੰਧ ਜੁੜੇ ਜਿਸ ਦੇ ਵਿੱਚ ਪਾਕਿਸਤਾਨ ਨੇ ਕੀ ਰੋਲ ਪਲੇ ਕੀਤਾ 1970s ਅਰਲੀ ਹੈਨਰੀ ਕਿਸਿੰਜਰ ਨਿਕਸਨ ਦੇ ਜ਼ਮਾਨੇ 'ਚ ਔਰ ਉਹ ਜਿਹੜਾ ਬੇਸਿਕ ਡਾਕੂਮੈਂਟ ਸੀ ਜਿਹੜਾ ਕਿ ਆਪਸੀ ਸਾਂਝ ਦੀ ਜਿਹਦੀ ਸ਼ੁਰੂਆਤ ਵੀ ਹੋਈ ਉਹਦੇ 'ਚ ਵਨ ਚਾਈਨਾ ਪਾਲਿਸੀ ਜਿਹੜੀ ਹੈ ਉਸ ਨੂੰ ਅਮਰੀਕਾ ਨੇ ਐਡਮਿਟ ਕੀਤਾ ਸੀ। ਉਦੋਂ ਉਹ ਪੋਜੀਸ਼ਨ ਬੜੀ ਕਲੀਅਰ ਸੀ ਔਰ ਇਹੀ ਕਾਰਨ ਹੈ ਕਿ ਜਿਹੜਾ ਤਾਈਵਾਨ ਉਸ ਵੇਲੇ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਸੀ ਉਹਨੂੰ ਵਿਦਡਰਾ ਕਰਾ ਕੇ ਅੱਜ ਤਾਈਵਾਨ ਨੂੰ ਦੁਨੀਆ ਦੇ ਸਿਰਫ 7 ਜਾਂ 8 ਦੇਸ਼ ਰੈਕਗਨਾਈਜ਼ ਕਰਦੇ ਨੇ, ਅਮਰੀਕਾ ਨਹੀਂ ਕਰਦਾ ਕਿਉਂਕਿ ਚਾਈਨਾ ਦੀ ਕੰਡੀਸ਼ਨ ਹੀ ਇਹ ਸੀ ਕਿ ਭਾਈ ਇਹ ਸਾਡੇ ਮੇਨਲੈਂਡ ਚਾਈਨਾ ਦਾ ਹਿੱਸਾ ਹੈ। ਇਹ ਵੱਖਰੀ ਗੱਲ ਹੈ ਵੀ ਸਾਰੇ ਪੀਰੀਅਡ 'ਚ ਤਾਈਵਾਨ ਦੇ ਵਪਾਰਕ ਦਫ਼ਤਰ ਬਹੁਤ ਸਾਰੇ ਮੁਲਕਾਂ 'ਚ ਅਮਰੀਕਾ ਟ੍ਰੇਡ ਵੀ ਕਰਦਾ ਹੈ, ਉਹਨਾਂ ਨੂੰ ਆਪਣੇ ਮਿਜ਼ਾਈਲ ਜਹਾਜ਼ ਹੋਰ ਵੀ ਕਰਦਾ ਹੈ ਪਰ ਉਹ ਇੰਨਾ ਕੁ ਕਰੀਬ ਹੈ ਚਾਈਨੀਜ਼ ਸਾਹਿਲ ਦੇ ਕਿ ਚਾਈਨਾ ਹਰ ਚੌਥੇ ਦਿਨ ਉੱਥੇ ਉਹਨਾਂ ਨੂੰ ਅਹਿਸਾਸ ਕਰਵਾ ਦਿੰਦਾ ਹੈ ਵੀ ਅਲਟੀਮੇਟਲੀ ਤੁਸੀਂ ਸਾਡਾ ਹੀ ਹਿੱਸਾ ਬਣਨਾ। ਔਰ ਅਮਰੀਕਾ ਦਾ ਕੋਈ ਇਹ ਵੀ ਨਹੀਂ ਹੈ ਕਿ ਵੀ ਜਿਵੇਂ ਨੈਟੋ ਦੇ ਨਾਲ ਤਾਂ ਅਮਰੀਕਾ ਦੀ ਟ੍ਰੀਟੀ ਹੈ, ਆਪ ਭਾਵੇਂ ਮੈਂਬਰ ਨਹੀਂ ਹੈ ਕਿ ਜੇ ਉਹਨਾਂ ਦੇ ਕਿਸੇ ਮੁਲਕ ਦੇ ਉੱਤੇ ਹਮਲਾ ਹੋਏ ਤਾਂ ਅਮਰੀਕਾ ਡਿਫੈਂਡ ਕਰੇਗਾ। ਪਰ ਟਰੰਪ ਦੇ ਪੀਰੀਅਡ 'ਚ ਟਰੰਪ ਨੇ ਐਕਸਟਰਾ ਮਾਈਲ ਜਾ ਕੇ ਤਾਈਵਾਨ ਦੇ ਇਸ਼ੂ ਨੂੰ ਇੱਕ ਇਰੀਟੈਂਟ ਬਣਾ ਕੇ ਕਿਉਂਕਿ ਅਲਟੀਮੇਟਲੀ ਰਸ਼ੀਆ ਦੀ ਇਕਨੋਮੀ ਜਾਂ ਅਦਰਵਾਈਜ਼ ਰਸ਼ੀਆ ਕੋਈ ਚੈਲੰਜ ਨਹੀਂ ਸੀ, ਇਹ ਤਾਂ ਐਵੇਂ ਵਿੱਚ ਆ ਕੇ ਵੱਜਿਆ
ਕਿਉਂਕਿ ਕਿਤੇ ਨਾ ਕਿਤੇ ਉਹਨੂੰ ਪ੍ਰਵੋਕ ਵੀ ਕੀਤਾ ਗਿਆ ਪੁਟਿਨ ਨੂੰ, ਤੇ ਦੂਸਰਾ ਉਹਨੂੰ ਵੀ ਲੱਗਦਾ ਸੀ ਵੀ ਸ਼ਾਇਦ ਅਮਰੀਕਾ ਡਿਸਐਰੇ ਹੈ, ਡਿਵਾਈਸਿਵ ਹੋਇਆ ਹੈ, ਜਿਵੇਂ ਟਰੰਪ ਨੇ ਡਿਵਾਈਡ ਕੀਤਾ ਮੁਲਕ ਨੂੰ, ਉਹ ਸਾਰੇ ਦੇ ਥੱਲੇ ਵੀ ਉਹਦਾ ਔਰ ਇਹ ਨੈਟੋ ਕਰਕੇ ਜਿਹੜੇ ਮੇਰੇ ਗੁਆਂਢ 'ਚ ਆ ਕੇ ਬਿਠਾ ਰਹੇ ਨੇ ਮਿਜ਼ਾਈਲਾਂ ਲਾਉਣਗੇ, ਔਰ ਦੂਸਰਾ ਸੋ ਉਹਨੇ ਥੋੜਾ ਮਿਸਕੈਲਕੂਲੇਟ ਕੀਤਾ। ਪਰ ਦੂਸਰੇ ਪਾਸੇ ਚਾਈਨਾ ਬਾਰੇ, ਕਿਉਂਕਿ ਮੇਨ ਜਿਹੜਾ ਐਨਮੀ ਹੈ ਅਮਰੀਕਾ ਦਾ ਜਾਂ ਜਿਹੜਾ ਚੈਲੰਜ ਉਹ ਲੌਂਗ ਟਰਮ ਇਕਨੋਮਿਕਲ, ਔਰ ਦੂਸਰਾ ਉਹ ਚਾਈਨਾ ਦੇ ਨਾਲ। ਹੁਣ ਇਸ ਮੌਕੇ ਤੇ ਇਹ ਪਹਿਲਾਂ ਪ੍ਰੀਚ ਕੀਤਾ ਗਿਆ ਕਿ ਜੀ ਚਾਈਨਾ ਵੀ ਇਹੀ ਕੁਝ ਕਰ ਸਕਦਾ ਹੈ ਜੋ ਰੂਸ ਨੇ ਯੂਕਰੇਨ 'ਚ ਕੀਤਾ ਹੈ। ਪਰ ਅੱਜ ਜਿਹੜੀ ਖਬਰ ਨੇ ਚਾਈਨਾ ਨੂੰ ਕਾਫੀ ਗੁੱਸੇ 'ਚ ਵੀ ਲਿਆਂਦਾ ਔਰ ਉਹਨਾਂ ਨੇ ਸਟਰੋਂਗਲੀ ਰਿਐਕਟ ਵੀ ਕੀਤਾ, ਉਹ ਇਹ ਹੈ ਕਿ US ਡਿਫੈਂਸ ਆਫੀਸ਼ੀਅਲ ਜਿਹੜੇ ਨੇ, ਬਾਈਡਨ ਨੇ ਇੱਕ ਹਾਈ ਪਾਵਰਡ ਡੈਲੀਗੇਸ਼ਨ ਜਿਹੜਾ ਉਹ ਭੇਜਿਆ ਤਾਈਵਾਨ, ਔਰ ਜਿਹਨੂੰ ਜੇ ਤੁਸੀਂ ਦੇਖੋ ਬਾਈ ਪਾਰਟੀਸਨ, ਜਿਹਨੂੰ ਹੈਡ ਕਰ ਰਹੇ ਨੇ ਜਿਹੜਾ ਸਾਬਕਾ ਜਿਹੜਾ ਫੌਜ ਦਾ ਚੀਫ ਹੈ, ਜਿਹੜਾ ਉਹਨਾਂ ਦਾ ਨਾਮ ਹੈ US ਚੇਅਰਮੈਨ ਆਫ ਜੁਆਇੰਟ ਚੀਫ ਆਫ ਸਟਾਫ ਐਡਮਿਰਲ ਮਾਈਕ ਮਿਊਲਨ, ਇਹ ਸਾਬਕਾ ਹੈ। ਹੁਣ ਇਹਦੇ 'ਚ ਮੈਂ ਦੇਖ ਰਿਹਾ ਸੀ ਕਿ ਸਾਰੇ ਹਾਈ ਲੈਵਲ ਡੈਲੀਗੇਸ਼ਨ 'ਚ ਬਹੁਤੇ ਟਰੰਪ ਈਰਾ ਦੇ ਲੋਕ ਨੇ। ਉਹਨਾਂ 'ਚ ਹੁਣ ਮਾਈਕ ਪੋਂਪੀਓ ਵੀ ਹੈ। ਹੁਣ ਮਾਈਕ ਪੋਂਪੀਓ ਸੈਕਟਰੀ ਆਫ ਸਟੇਟ ਸੀ ਟਰੰਪ ਦੇ ਵੇਲੇ, ਪਰ ਉਹ CIA ਨੂੰ ਵੀ ਹੈਡ ਕਰਦਾ ਰਿਹਾ। ਸੋ ਇਹਦੇ ਨਾਲ ਜਿਹੜੇ ਨੇ ਬਾਕੀ ਮੈਂਬਰ ਮਿਸਟਰ ਮੁਲਨ ਦੇ ਡੈਲੀਗੇਸ਼ਨ 'ਚ ਫਾਰਮਰ ਅੰਡਰ ਸੈਕਟਰੀ ਆਫ ਡਿਫੈਂਸ ਫਾਰ ਪਾਲਿਸੀ ਮਾਈਕਲ ਫਲੋਰਨੀ, ਫਾਰਮਰ ਵਾਈਟ ਹਾਊਸ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੈਗਨ ਓ ਸਲੀਵਾਨ, ਇਹ ਸਭ ਟਰੰਪ ਦੇ ਪੀਰੀਅਡ ਦੇ। ਫਾਰਮਰ ਸੀਨੀਅਰ ਡਾਇਰੈਕਟਰ ਫਾਰ ਏਸ਼ੀਆ ਐਟ ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਕਾਉਂਸਲ ਮਾਈਕਲ ਗ੍ਰੀਨ ਐਂਡ ਇਵਾਨ ਮਿਡਿਕਰੋਜ਼, ਫਾਰਮਰ ਸੀਨੀਅਰ ਡਾਇਰੈਕਟਰ ਆਫ ਏਸ਼ੀਅਨ ਅਫੇਅਰਸ ਐਟ ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਕਾਉਂਸਲ। ਹੁਣ ਇਹ ਸਾਰੇ ਹੀ ਉਹ ਨੇ ਜਿਨ੍ਹਾਂ ਨੇ ਟਰੰਪ ਈਰਾ ਦੇ ਵਿੱਚ ਪ੍ਰੋ ਤਾਈਵਾਨ ਪਾਲਿਸੀ ਜਾਂ ਪੀਪਲਸ ਰਿਪਬਲਿਕ ਆਫ ਚਾਈਨਾ ਨੂੰ ਰੈਟਲ ਕਰਨ ਦੇ ਲਈ ਬਣਾਈ। ਇਹਨਾਂ ਦਾ 2 ਰੋਜ਼ਾ ਦੌਰਾ ਹੈ ਔਰ ਉਹਨਾਂ ਨੂੰ ਜ਼ਾਹਰ ਹੈ ਰੈੱਡ ਕਾਰਪੇਟ ਵੈਲਕਮ ਔਰ ਉਹ ਸਾਰੇ ਦੇ ਉੱਤੇ। ਹੁਣ ਚਾਈਨਾ ਨੇ ਇਸ ਦੇ ਉੱਤੇ ਸਟਰੋਂਗ ਆਪਣਾ ਰਿਐਕਸ਼ਨ ਦਿੱਤਾ ਹੈ ਔਰ ਇਹ ਮੇਨ ਜਿਹੜੀ ਇੰਟਰਨੈਸ਼ਨਲ ਨਿਊਜ਼ ਹੈ, ਚਾਈਨਾ ਵਾਰਨਸ US of heavy price for backing Taiwan's independence as Biden's defense team lands in Taipei। ਹੁਣ ਜੇ ਅਮਰੀਕਾ ਇਹ ਸਮਝਦਾ ਹੈ ਕਿ ਯੂਕਰੇਨ ਦੀ ਪੋਜੀਸ਼ਨ ਦਾ ਫਾਇਦਾ ਲੈ ਕੇ ਚਾਈਨਾ ਜਿਹੜਾ ਹੈ ਉਹ ਤਾਈਵਾਨ ਨੂੰ ਹੜਪ ਸਕਦਾ ਹੈ, ਤੇ ਚਾਈਨਾ ਨੂੰ ਇਹ ਲੱਗਦਾ ਹੈ ਕਿ ਭਾਈ ਇਸ ਪੀਰੀਅਡ 'ਚ ਜਦੋਂ ਕਿ ਹੁਣ ਅਮਰੀਕਾ ਸਟਰੋਂਗਰ ਹੋ ਕੇ ਨਿਕਲਿਆ ਹੈ, ਯੂਰਪ ਉਹਦੇ ਪਿੱਛੇ ਖੜਾ ਹੈ, ਉਹ ਤਾਈਵਾਨ ਦੀ ਆਜ਼ਾਦੀ ਨੂੰ ਰੈਕਗਨਾਈਜ਼ ਕਰ ਸਕਦਾ ਹੈ ਕਿ ਭਾਈ ਅਸੀਂ ਜਿਹੜਾ ਇਹਨੂੰ ਤਾਈਵਾਨ ਨੂੰ ਇੱਕ ਅਲੱਗ ਮੁਲਕ ਮੰਨਦੇ ਹਾਂ, ਜੇ ਅਲੱਗ ਮੁਲਕ ਮੰਨਣਗੇ ਉਸ ਦੇ ਉੱਤੇ ਹਮਲਾ ਜਿਹੜਾ ਉਹ ਇੱਕ ਮੁਲਕ ਤੇ ਹਮਲਾ ਹੋਏਗਾ ਔਰ ਅਮਰੀਕਾ ਡਾਇਰੈਕਟ ਇੰਟਰਵੀਨ ਕਰਨ ਦੀ ਵੀ ਜਿਹੜਾ ਕੋਸ਼ਿਸ਼ ਕਰ ਸਕਦਾ ਹੈ। ਹੁਣ ਜਿਹੜਾ ਇਸ ਦੇ ਉੱਤੇ ਚਾਈਨਾ ਨੇ ਜਿਹੜਾ ਐਗਜ਼ੈਕਟਲੀ ਜਿਹੜੇ ਉਹਨਾਂ ਦੇ ਦਾ ਰਿਐਕਸ਼ਨ ਹੈ ਜਾਂ ਲਫ਼ਜ਼ ਨੇ, ਦਾ ਚਾਈਨੀਜ਼ ਪੀਪਲ, ਚਾਈਨੀਜ਼ ਫੋਰਨ ਮਿਨਿਸਟਰੀ ਨੇ ਕਿਹਾ Chinese people are firmly determined to defend national sovereignty and territorial integrity, ਕਿ ਅਸੀਂ ਲੋਕ ਜਾਣਦੇ ਹਾਂ ਕਿ ਆਪਣੇ ਇਲਾਕੇ ਦੀ ਕਿਵੇਂ ਹਿਫਾਜ਼ਤ ਕਰਨੀ ਹੈ, ਆਪਣੀ ਬਾਦਸ਼ਾਹ ਪ੍ਰਭੂ ਸੱਤਾ ਨੂੰ ਕਿਵੇਂ ਡਿਫੈਂਡ ਕਰਨਾ ਹੈ। The attempt by US to show support to Taiwan will be in vain no matter who is sent। ਉਹਨਾਂ ਕਿਹਾ ਜੀ ਆ ਤੁਸੀਂ 5 ਭੇਜੇ ਨੇ 50 ਭੇਜ ਦਿਓ, ਇਹ ਬਿਲਕੁਲ ਜਿਹੜਾ ਇਸ ਦੇ ਨਾਲ ਕੋਈ ਫਰਕ ਨਹੀਂ ਪੈਗਾ। China urges the US to abide by one China principle, ਕਿ ਵੀ ਤੁਸੀਂ ਐਗਰੀ ਕੀਤਾ ਹੋਇਆ ਇੱਕੋ ਚਾਈਨਾ, ਐਵੇਂ ਤੁਖਨੀ ਨਾ ਦਿਓ ਤਾਈਵਾਨ ਨੂੰ। ਔਰ ਇਸ ਦੇ ਨਾਲ ਉਹਨੇ ਕਿਹਾ ਕਿ ਵੀ I wonder what is the US intention behind this high part of this passage of USS, ਕਿਉਂਕਿ ਅਜੇ ਇੱਕ ਦਿਨ ਪਹਿਲਾਂ ਹੀ ਇਹ ਸਾਹਮਣੇ ਆਇਆ ਕਿ ਵੀ ਜਿਹੜਾ ਗਾਈਡਡ ਮਿਸਾਈਲ ਡਿਸਟਰੋਇਰ ਹੈ USS ਰੈਲਫ ਜੌਨਸਨ, ਉਹ ਨੇੜਲੇ ਤਾਈਵਾਨ ਦੇ ਔਰ ਚੀਨ ਦੇ ਪਾਣੀਆਂ ਦੇ ਵਿੱਚ ਦੇਖਿਆ ਗਿਆ, ਤਾਈਵਾਨ ਸਟੇਟਸ ਦੇ ਉੱਤੇ। ਉਹਨਾਂ ਨੇ ਕਿਹਾ ਕਿ ਵੀ ਇਹ ਜੋ ਕਰ ਰਿਹਾ ਹੈ ਅਮਰੀਕਾ, ਇਹ ਦੈਟ ਇਜ਼ ਲਾਈਕ ਐਕਸਲਰੇਟਿੰਗ ਉਹਨਾਂ ਦੇ ਫਾਲ ਨੂੰ, ਕਿ ਇਹ ਤਾਈਵਾਨ ਦਾ ਪੱਠਾ ਬਿਠਾ ਰਹੇ ਨੇ ਕਿ ਇਹਨਾਂ ਨੇ ਜਿਹੜਾ US ਗਾਈਡਡ ਮਿਸਾਈਲ ਡਿਸਟਰੋਇਰ ਵੀ ਪਾਣੀਆਂ ਦੇ ਵਿੱਚ ਲਿਆਂਦਾ ਹੈ ਔਰ ਹੁਣ ਜਿਹੜਾ ਇਹ ਸੈਪਰੇਟਿਸਟ ਫੋਰਸਿਸ ਨੂੰ ਐਨਕਰੇਜ ਕਰਨ ਦੇ ਲਈ ਇਹਨਾਂ ਦਾ ਇਹ ਹਾਈ ਲੈਵਲ ਡੈਲੀਗੇਸ਼ਨ ਇੱਥੇ ਲਿਆਂਦਾ ਗਿਆ। ਔਰ ਉਹਨੇ ਕਨਕਲੂਡ ਕੀਤਾ ਇਫ ਚਾਈਨਾ ਨੇ, if the US intends to intimidate China by this,
then in front of the 1.4 billion Chinese people united in their steely determination, the so-called military deterrence will be nothing but scrap metal. बड़ी strong statement उन्होंने कहा जे अमरीका समझदा भी ਇਹਦੇ ਨਾਲ ਸਾਨੂੰ ਡਰਾ ਲਏਗਾ ਫਿਰ 1.4 ਬਿਲੀਅਨ ਲੋਕਾਂ ਦੇ ਸਾਹਮਣੇ ਚੀਨੀ ਜਿਨ੍ਹਾਂ ਦੀ ਲੋਹੇ ਵਰਗੇ ਇਰਾਦੇ ਨੇ ਸਟੀਲੀ ਡਿਟਰਮੀਨੇਸ਼ਨ ਹੈ ਉਹਨਾਂ ਦੇ ਲਈ ਆ ਜਿਹੜੇ ਤੁਸੀਂ ਮਿਲਟਰੀ ਡੈਟਰੈਂਸ ਤਾਈਵਾਨ ਨੂੰ ਖੜਾ ਕਰ ਰਹੇ ਹੋ ਇਹ ਸਕ੍ਰੈਪ ਮੈਟਲ ਹੈ ਇਹ ਕਬਾੜੀਏ ਦਾ ਲੋਹਾ ਹੈ ਅਸੀਂ ਸਟੀਲੀ ਲੋਕ ਹੈ ਸੋ ਅਸੀਂ ਵੀ ਹੋਪ ਕਿ ਵੀ ਅਸੀਂ ਤਾਂ ਫਿਕਰਮੰਦ ਯੂਕਰੇਨ ਨੂੰ ਲੈ ਕੇ ਹੀ ਹੈ ਕਿ ਵੀ ਇਹ ਨਾ ਹੋਏ ਕਿ ਕੋਈ ਨਵਾਂ ਪੁਆੜਾ ਛੇੜ ਕੇ ਬਹਿ ਜਾਣ ਤੇ ਉਸ ਦਾ ਫਿਰ ਕੀ ਹਸ਼ਰ ਹੋਏਗਾ ਨਤੀਜਾ ਕੀ ਨਿਕਲੇਗਾ ਉਹ ਅੰਦਾਜ਼ਾ ਲਾਣਾ ਜਿਹੜਾ ਉਹ ਔਖਾ ਨਹੀਂ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ ਹੈਵੀ ਡਿਊਟੀ ਰਿਪੇਅਰ ਆਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ DPF ਕਲੀਨਿੰਗ ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ਬ੍ਰੇਕਫਾਸਟ ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ ਵੇਅਰਸਕੇਪ ਵਰਜੀਨੀਆ 24486 ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਯੂਨਾਈਟਿਡ ਨੇਸ਼ਨਸ ਵਿੱਚ ਲਿਆਂਦੇ ਰੂਸ ਦੇ ਖਿਲਾਫ ਮਤਿਆਂ ਵਿੱਚ 2 ਵਾਰ ਰੂਸ ਦੇ ਖਿਲਾਫ ਵੋਟ ਨਹੀਂ ਪਾਈ ਜਿਸ ਦਾ ਅਮਰੀਕਾ ਨੇ ਤਿੱਖਾ ਨੋਟਿਸ ਲਿਆ ਹੈ ਕਿ ਅਮਰੀਕਾ ਆਉਣ ਵਾਲੇ ਸਮੇਂ ਵਿੱਚ ਭਾਰਤ ਵੱਲੋਂ ਰੂਸ ਤੋਂ ਖਰੀਦੇ ਜਾਣ ਵਾਲੇ S-400 ਮਿਜ਼ਾਈਲ ਡਿਫੈਂਸ ਸਿਸਟਮ ਦੀ ਖਰੀਦ ਤੇ ਆਰਥਿਕ ਪਾਬੰਦੀ ਲਗਾਏਗਾ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਜਿਹੜਾ ਇੰਡੀਆ ਨੇ ਪਹਿਲਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਤੇ ਫਿਰ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਵੋਟਾਂ ਤੋਂ ਐਬਸਟੇਨ ਕਰਕੇ ਰਸ਼ੀਆ ਦੀ ਫੇਵਰ ਕੀਤੀ ਕਿਉਂਕਿ ਦੋਨੋਂ ਰੈਜ਼ੋਲੂਸ਼ਨ ਰਸ਼ੀਆ ਨੂੰ ਐਗਰੈਸਰ ਹਮਲਾਵਰ ਐਲਾਨਦੇ ਸੀ ਉਸ ਦਾ ਖਮਿਆਜ਼ਾ ਇਮੀਡੀਏਟਲੀ ਇੰਡੀਅਨ ਸਟੂਡੈਂਟ ਜਿਹੜੇ ਨੇ ਉਹ ਉੱਥੇ ਭੋਗ ਰਹੇ ਨੇ ਔਰ ਉਹਨਾਂ ਦੇ ਸਟੂਡੈਂਟਸ ਨੇ ਹੀ ਬਿਆਨ ਕੀਤਾ ਕਿ ਕਿਵੇਂ ਉਹਨਾਂ ਦੇ ਉੱਤੇ ਯੂਕਰੇਨੀਅਨ ਲੋਕਲ ਲੋਕ ਖਫਾ ਨੇ ਉਹਨਾਂ ਦਾ ਸਮਾਨ ਵੀ ਲੁੱਟ ਰਹੇ ਨੇ ਉਹਨਾਂ ਨੂੰ ਮਾਰ ਕੁਟਾਈ ਵੀ ਕਰ ਰਹੇ ਨੇ ਔਰ ਉਹ ਆਪਣੀ ਈਵਨ ਇੰਡੀਅਨ ਪਛਾਣ ਲੁਕੋ ਕੇ ਹੁਣ ਉਹ ਟ੍ਰੇਨ ਹੋਏ ਬੱਸ ਹੋਏ ਉਹਦੇ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ ਅਮਰੀਕਾ ਜਿਹਨੇ ਕੋਸ਼ਿਸ਼ ਕੀਤੀ ਭਾਰਤ ਨੂੰ ਸਮਝਾਉਣ ਦੀ ਕਿ ਭਾਈ ਇਹ ਜਿਹੜਾ ਇਸ ਵੇਲੇ ਤੁਸੀਂ ਐਗਰੈਸਰ ਰਸ਼ੀਆ ਦਾ ਸਾਥ ਨਾ ਦਿਓ ਸਾਡਾ ਦਿਓ ਔਰ ਈਵਨ ਜਰਮਨ ਦੇ ਐਂਬੈਸਡਰ ਨੇ ਤਾਂ ਥੋੜੀ ਕੁੜਤਨ ਵੀ ਦਿਖਾਈ ਇੰਡੀਆ ਦੇ ਨਾਲ ਲੇਕਿਨ ਇਹ ਸਮਝ ਆ ਸਕਦਾ ਇੰਡੀਆ ਦੀ ਪੋਜੀਸ਼ਨ ਵੀ ਅੱਜ ਹੀ ਮੈਂ ਦੇਖ ਰਿਹਾ ਸੀ ਇਹਨਾਂ ਦਾ ਇੱਕ ਭੌਂਕਾ ਸ਼ੇਖਰ ਗੁਪਤਾ ਜਿਹੜਾ ਕੱਟ ਦਾ ਕਲਟਰ ਦੇ ਵਿੱਚ ਜਿਹੜਾ ਹਮੇਸ਼ਾ ਹੀ ਵਿੰਗੇ ਟੇਢੇ ਢੰਗ ਨਾਲ ਮੋਦੀ ਨੂੰ ਡਿਫੈਂਡ ਹੀ ਕਰਦਾ ਰਿਹਾ ਸਿੱਖਾਂ ਦਾ ਇਸ਼ੂ ਆ ਜਾਏ ਕਸ਼ਮੀਰੀਆਂ ਦਾ ਆ ਜਾਏ ਤੇ ਉਹ ਬੜੀ ਸ਼ੈਤਾਨੀ ਜਿਹੀ ਸਮਾਈਲ ਦੇ ਨਾਲ ਉਹਨੂੰ ਡਿਸਮਿਸ ਕਰਨ ਦੀ ਕੋਸ਼ਿਸ਼ ਕਰਦਾ ਹੁਣ ਉਹ ਵੀ ਕੜਿੱਕੀ ਉਹਨਾਂ ਦੇ ਤੁਹਾਨੂੰ ਚਿਹਰਿਆਂ ਤੋਂ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਭਾਰਤ ਕੜਿੱਕੀ ਦੇ ਵਿੱਚ ਫਸ ਗਿਆ ਔਰ ਇਹਨਾਂ ਦੀ ਪਰੇਸ਼ਾਨੀ ਜਿਹੜੇ ਇਹਨਾਂ ਦੇ ਇਹ ਸਾਰੇ ਟੌਂਟ ਬਟੌਂਟ ਨੇ ਉਹਨਾਂ ਦੀਆਂ ਐਕਸਪ੍ਰੈਸ਼ਨਸ ਤੋਂ ਤੁਹਾਨੂੰ ਨਜ਼ਰ ਆ ਜਾਂਦੀ ਹੈ ਔਰ ਉਹ ਅੱਜ ਵੇਰਵਾ ਦੇ ਰਿਹਾ ਸੀ ਕਿ ਜੀ ਭਾਰਤ ਲਈ ਕੋਈ ਰਾਹ ਹੀ ਨਹੀਂ ਹੈ ਉਹ ਕੀ ਕਰੇ ਰੂਸ ਤੋਂ ਬਿਨਾਂ ਉਹਨੇ ਡੀਟੇਲ ਦਿੱਤੀ ਕਿ 71% 에ਅਰ ਫੋਰਸ ਦੀ ਜਿੰਨੀ ਇਕਵਿਪਮੈਂਟ ਹੈ ਜਿੰਨੇ ਜਹਾਜ਼ ਜਿੰਨਾ ਦੂਜਾ ਉਹ ਰਸ਼ੀਆ ਸਪਲਾਇਰ ਆਰਮੀ ਇਨਫੈਂਟਰੀ ਉਹਦੇ ਚ ਵੀ 70-75% ਜੋ ਕੁਝ ਵੀ ਇਹਨਾਂ ਨੇ 75 ਸਾਲ ਚ ਕੀਤਾ ਕੀ ਹੈ 8 ਸਾਲ ਹੁਣ ਆਲਮੋਸਟ 8 ਸਾਲ ਮੋਦੀ ਨੂੰ ਵੀ ਹੋ ਗਏ ਨੇ ਆਤਮ ਨਿਰਭਰ ਭਾਰਤ ਫਲਾਣਾ ਨੇਵੀ ਦੇ ਮਾਮਲੇ 'ਚ ਵੀ 50% ਸੋ ਉਹਨੇ ਕਿਹਾ ਕਿ ਵੀ ਜੇ ਇੰਡੀਆ ਰਸ਼ੀਆ ਦੇ ਪਿੱਛੇ ਨਾ ਜਾਏ ਤਾਂ ਉਹਨਾਂ ਦੀ ਤਾਂ 에ਅਰ ਫੋਰਸ ਔਰ ਆਰਮੀ ਔਰ ਨੇਵੀ ਉਹ ਸਾਰੇ ਹੀ ਖਲੋ ਜਾਣ ਕੁਝ ਵੀ ਨਹੀਂ ਹੈ ਕਿਉਂਕਿ ਗੱਲ ਇਹ ਨਹੀਂ ਹੁੰਦੀ ਵੀ ਤੁਸੀਂ ਇੱਕ ਵਾਰੀ ਖਰੀਦ ਲਿਆ ਮੁੱਕ ਗਿਆ ਉਹਦੀ ਵੇਅਰ ਐਂਡ ਟੀਅਰ ਰਿਪੇਅਰ ਉਹਨੂੰ ਕਿਉਂਕਿ ਟੈਕਨੋਲੋਜੀ ਜਿਹੜੀ ਹੈ ਟੈਕਨੀਕ ਤਾਂ ਉਹਨਾਂ ਨੇ ਆਪਣੇ ਕੋਲ ਰੱਖੀ ਹੁੰਦੀ ਹੈ ਉਹੀ ਫਰਦਰ ਉਹਨਾਂ ਦੀ
ਮੇਨਟੇਨੈਂਸ ਵੀ ਕਰਦੇ ਨੇ। ਉਹਨੇ ਕਿਹਾ ਵੀ ਇੰਡੀਆ ਦੀ ਤਾਂ ਮਜਬੂਰੀ ਹੈ ਕਿ ਉਹਨੇ ਉਧਰ ਜਾਣਾ ਹੀ ਜਾਣਾ, ਉਹ ਰਸ਼ੀਆ ਤੋਂ ਬਿਨਾਂ ਉਹ ਤਾਂ ਸਰਵਾਈਵ ਹੀ ਨਹੀਂ ਕਰ ਸਕਦਾ। ਸਾਰੇ ਉਹਨਾਂ ਦੀ ਤਿੰਨੋਂ ਹੀ ਮਿਲਟਰੀ ਦੇ ਵਿੰਗਸ ਉਹਨਾਂ ਦੇ ਖੜੇ ਨੇ। ਪਰ ਅਮਰੀਕਾ ਦਾ ਇੱਕ ਪਾਰਟ ਹੈ ਕਿ ਅਮਰੀਕਨ ਜਦੋਂ ਕਿਸੇ ਨਾਲ ਡੀਲ ਕਰਦੇ ਨੇ ਜੈਨਰਸ ਵੀ ਹੁੰਦੇ ਨੇ ਆਪਣੇ ਹਿੱਤ ਦੇ ਲਈ, ਪਰ ਜਦੋਂ ਉਹਨਾਂ ਨੂੰ ਲੱਗੇ ਉਹ ਜਿਹੜੀ ਇੱਕ ਟੈਕਸਨ ਮੈਂਟੈਲਿਟੀ ਹੈ ਕਾਊਬॉय ਕਿ ਵੀ ਇਹ ਅੱਛਾ ਇਹ ਸਾਨੂੰ ਐਵੇਂ ਉੱਲੂ ਬਣਾ ਰਿਹਾ ਕਿ ਵੀ ਇਹ ਹੁਣ ਜਦੋਂ ਇੰਡੋ US ਨਿਊਕਲੀਅਰ ਡੀਲ ਮਨਮੋਹਨ ਸਿੰਘ ਪੀਰੀਅਡ ਦੇ ਵਿੱਚ ਜੂਨੀਅਰ ਬੁਸ਼ ਦੇ ਨਾਲ ਫਾਈਨਲ ਹੁੰਦੀ ਹੈ, ਇੰਡੀਆ ਨੂੰ ਉਸ ਚੋਂ ਕੱਢਣ, ਕਿਉਂਕਿ ਉਹ ਇੱਕ ਐਸੀ ਗੱਲ ਸੀ ਕਿ ਇੰਡੀਆ ਨਿਕਲ ਹੀ ਨਹੀਂ ਸੀ। ਇਕੱਲਾ ਇਹ ਨਹੀਂ ਕਿ ਅਮਰੀਕਾ ਦੀ ਪ੍ਰੈਸਲਰ ਅਮੈਂਡਮੈਂਟ ਦੇ ਥੱਲੇ ਜਿਹੜਾ ਉਹ ਇੰਡੀਆ ਨੂੰ ਦੇ ਉੱਤੇ ਉਹ ਬੈਨ ਖਤਮ ਨਹੀਂ ਸੀ ਹੋ ਸਕਦਾ। ਨਿਊਕਲੀਅਰ ਸਪਲਾਇਰ ਗਰੁੱਪ 40 ਤੋਂ ਜ਼ਿਆਦਾ ਮੁਲਕ NSG ਦੇ, ਜਿਹਦੇ ਚਾਈਨਾ ਵੀ ਸੀ, ਔਰ ਉਹਦੇ 'ਚ ਫੈਸਲਾ ਕੰਸੈਂਸਸ ਨਾਲ ਹੁੰਦਾ, ਇੱਕ ਮੁਲਕ ਹੀ ਉਹਨੂੰ ਰੋਕ ਸਕਦਾ ਸੀ। ਅੱਧੀ ਰਾਤ ਬੁਸ਼ ਨੇ ਚੀਨ ਨੂੰ ਤੋਂ ਮੰਗ ਕੇ ਫੇਵਰ ਲੈ ਕੇ ਇੰਡੀਆ ਨੂੰ ਉਹ 'ਚੋਂ ਕੀਤਾ। ਫਿਰ ਇੰਡੀਆ ਨੇ ਕੀਤਾ ਜਦੋਂ ਨਿਊਕਲੀਅਰ ਰਿਐਕਟਰ ਲੈਣ ਦੀ ਵਾਰੀ ਆਈ, ਫਰਾਂਸ ਵੱਲ ਨੇ ਭਗਿਆ। ਹੁਣ ਅਸੀਂ ਦੇਖ ਰਹੇ ਹਾਂ ਵੀ ਅਮਰੀਕਾ ਨੇ ਕੰਟੀਨਿਊਸਲੀ ਉਹਨੂੰ ਸਟ੍ਰੈਟੇਜਿਕ ਪਾਰਟਨਰ ਵੀ ਬਣਾਇਆ। ਚਾਈਨਾ ਦੇ ਖਿਲਾਫ ਵੀ ਜਿਹੜਾ ਇਹ ਬਿਆਨ ਕਿ ਜੀ ਚਾਈਨਾ ਇੰਟੀਮੀਡੇਟ ਕਰ ਰਿਹਾ ਹੈ ਸਾਰੇ ਜਿਹੜਾ ਆਪਣੇ ਨੇਬਰਸ ਨੂੰ, ਉਹਨਾਂ ਦੇ ਨਾਲ ਉਹਨੂੰ ਕੁਆਡ ਦਾ ਮੈਂਬਰ ਵੀ ਬਣਾਇਆ। ਪਰ ਇਸ ਸਾਰੇ ਦੇ ਬਾਵਜੂਦ ਹੁਣ ਜਿਹੜੀ ਫਾਈਨਲ ਲਾਈਨ ਖਿੱਚੀ ਜਾ ਰਹੀ ਹੈ ਯੂਕਰੇਨ ਦੇ ਮੁੱਦੇ ਦੇ ਉੱਤੇ, ਇੱਕ ਪਾਸੇ ਨੈਟੋ, ਯੂਰਪ ਔਰ ਬਾਕੀ ਦੁਨੀਆ ਦੇ ਮੁਲਕ ਨੇ, ਈਵਨ ਚਾਈਨਾ ਵੀ ਖੁੱਲ ਕੇ ਰਸ਼ੀਆ ਦੇ ਨਾਲ ਨਹੀਂ ਆਇਆ, ਐਬਸਟੇਨ ਹੀ ਕੀਤਾ। ਪਰ ਭਾਰਤ ਦੀ ਪੋਜੀਸ਼ਨ ਜਿਹੜੀ ਆ ਉਹ ਇਸ ਵੇਲੇ ਕਾਫੀ ਇਸ ਕਿਸਮ ਦੀ ਬਣੀ ਹੋਈ ਹੈ ਕਿ ਉਹ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਇਹਨਾਂ ਦੀ ਗੱਲ ਬਣਦੀ ਜਾਂਦੀ ਹੈ ਔਰ ਇਸ ਦੀਆਂ ਇੰਡੀਕੇਸ਼ਨਸ ਆਣੀਆਂ ਸ਼ੁਰੂ ਹੋ ਗਈਆਂ। ਹੁਣ ਜਦੋਂ ਇੰਡੀਆ ਨੇ ਆਲਮੋਸਟ ਇੱਕ ਸ਼ਾਇਦ $2.5 ਬਿਲੀਅਨ ਦੀ ਇਹਨਾਂ ਦੀ ਡੀਲ ਹੈ ਰਸ਼ੀਆ ਦੇ ਨਾਲ, SU-400 ਜਿਹੜਾ ਕਿ ਮਿਸਾਈਲ ਡਿਫੈਂਸ ਸਿਸਟਮ ਹੈ। ਹੁਣ ਕਿਉਂਕਿ ਕ੍ਰੀਮੀਆ ਦੇ ਮੁੱਦੇ ਤੇ 2014 ਤੋਂ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਹੋਈਆਂ ਨੇ ਕਿ ਕੋਈ ਵੀ ਰੂਸ ਨਾਲ ਡੀਲ ਨਹੀਂ ਕਰੇਗਾ। ਹੁਣ ਇੰਡੀਆ ਇਹ ਸਮਝਦਾ ਸੀ ਕਿ ਵੀ ਅਸੀਂ ਹੁਣ ਅਮਰੀਕਾ ਨਾਲ ਅਗੇਂਸਟ ਚਾਈਨਾ ਉਸ ਹੱਦ ਤੱਕ ਚਲੇ ਗਏ ਹੈ, ਕੁਆਡ 'ਚ ਆ ਕੇ ਦੂਸਰੇ ਆ ਕੇ, ਕਿ ਅਸੀਂ ਵੇਵਰ ਲੈ ਲਾਂਗੇ ਉਹਦੇ ਤੋਂ। ਪਰ ਹੁਣ ਜਿਹੜੀ ਇਸ ਯੂਕਰੇਨ ਦੇ ਹਵਾਲੇ ਨਾਲ ਸਿਚੁਏਸ਼ਨ ਬਣ ਰਹੀ ਹੈ, ਅਮਰੀਕਾ ਦੀਆਂ ਜਿਹੜੀਆਂ ਸੈਂਕਸ਼ਨਸ ਲੱਗੀਆਂ ਨੇ ਰਸ਼ੀਆ ਦੇ ਉੱਤੇ, ਇਹ ਨੇ ਅੰਡਰ ਕਾਊਂਟਰਿੰਗ ਅਮਰੀਕਾਜ਼ ਐਡਵਰਸਰੀ ਥਰੂ ਸੈਂਕਸ਼ਨਸ ਐਕਟ, ਇਹਨੂੰ CAATSA ਕਹਿੰਦੇ ਨੇ। ਔਰ ਇਹ S-4 ਹੁਣ ਕਿਉਂਕਿ ਟਰਕੀ ਨੇ S-400 ਮਿਸਾਈਲ ਡਿਫੈਂਸ ਸਿਸਟਮ ਲਿਆ ਰਸ਼ੀਆ ਤੋਂ, ਅਮਰੀਕਾ ਨੇ ਸੈਂਕਸ਼ਨਸ ਲਾ ਦਿੱਤੀਆਂ। ਇੰਡੀਆ ਬਾਰੇ ਉਹ ਥੋੜਾ ਨਰਮ ਗੋਸ਼ਾ ਰੱਖ ਰਹੇ ਸੀ ਕਿ ਸ਼ਾਇਦ ਇਹਨੂੰ ਉਹ ਦੇ ਦੇਣ ਵੇਵਰ, ਪਰ ਹੁਣ ਇੰਡੀਅਨਸ ਨੂੰ ਵੀ ਇਹ ਫਿਕਰ ਪਿਆ ਹੈ ਕਿ ਵੀ ਇਹ ਸਾਨੂੰ ਜੇ ਜੋ ਅਸੀਂ ਕਰ ਰਹੇ ਹਾਂ ਹੋ ਸਕਦਾ ਅਮਰੀਕਾ ਜਿਹੜਾ ਸਾਨੂੰ ਵੇਵਰ ਨਾ ਦੇ। ਔਰ ਇਸ ਦੇ ਉੱਤੇ ਇੱਕ ਤਾਂ US ਸਟੇਟ ਡਿਪਾਰਟਮੈਂਟ ਨੇ ਜਿਹੜੀ ਇੰਡੀਆ ਦੀ ਪੋਜੀਸ਼ਨ ਸੀ ਉਸ ਦੇ ਉੱਤੇ ਅਜੇ ਤਾਂ ਮਾਈਲਡ ਜਿਹਨੂੰ ਕਹਿੰਦੇ ਨੇ ਕਿ ਟੈਪ ਔਨ ਦਾ ਰਿਸਟ ਉਹੀ ਦਿੱਤਾ ਹੈ। voiced over concerns about Russia to India US State Department. Last week, India had abstained on a procedural resolution to call for a rare special emergency session of UN General Assembly on voiced our concerns, quote unquote है। So ਇਹ ਪਹਿਲਾਂ ਹੀ US State Department ਨੇ ਇੰਡੀਆ ਨੂੰ ਜਿਹੜਾ ਹੈ ਉਹ ਦੱਸ ਦਿੱਤਾ ਹੈ ਕਿ ਭਾਈ ਅਸੀਂ ਤੁਹਾਡੇ ਤੇ ਨਾ ਖੁਸ਼ ਹਾਂ। ਦੂਸਰੀ ਸਟੋਰੀ ਜਿਹੜੀ ਇਸੇ ਨਾਲ ਹੀ ਰਿਲੇਟਡ ਹੁਣ ਇੰਡੀਅਨ ਮੀਡੀਆ ਨੂੰ ਵੀ ਨਜ਼ਰ ਆਣਾ ਸ਼ੁਰੂ ਹੋ ਗਿਆ ਵੀ ਅਮਰੀਕਨ ਜਿਹੜੇ ਨੇ ਐਵੇਂ ਖੁੱਲੇ ਨਹੀਂ ਛੱਡਣਗੇ। ਇੰਡੀਆ ਫੇਸਿਸ ਅਨਸਰਟਨਟੀ ਓਵਰ ਡਿਫੈਂਸ ਸਪਲਾਈਜ਼ ਫਰਮ ਰਸ਼ੀਆ ਐਂਡ ਯੂਕਰੇਨ ਐਜ਼ ਆਲਸੋ CAATSA ਵੇਵਰ। ਇਹ ਤਾਂ ਮੈਂ ਦੱਸ ਦਿੱਤਾ ਕਿ ਕਾਊਂਟਰਿੰਗ ਅਮਰੀਕਨ ਐਡਵਰਸਰੀਜ਼ ਥਰੂ ਸੈਂਕਸ਼ਨਸ ਐਕਟ, ਇਹ ਵੇਵਰ ਤੇ ਵੀ ਸਵਾਲ। ਔਰ ਡਿਫੈਂਸ ਸਪਲਾਈਜ਼ ਹੁਣ 에ਅਰ ਫੋਰਸ, ਇਨਫੈਂਟਰੀ, ਨੇਵੀ ਉਸ ਦੀ ਜੇ ਹੁਣ ਰਸ਼ੀਆ ਤੇ ਸੈਂਕਸ਼ਨਸ ਲੱਗ ਜਾਂਦੀਆਂ ਜਿਹੜੀਆਂ ਲੱਗਣਗੀਆਂ, ਜੇ ਇਸ ਦਾ ਕੋਈ ਐਂਡ ਨਾ, ਹਾਂ ਜੇ ਦੂਸਰੇ ਤੀਸਰੇ ਗੇੜ ਦੀ ਗੱਲਬਾਤ 'ਚ ਗੱਲ ਨਿਬੜ ਗਈ ਕਿ ਵੀ ਰਸ਼ੀਆ ਆਪਣੀ ਫੋਰਸ ਸਾਰੀ ਵਿਦਡਰਾ ਕਰ ਲੈ ਔਰ ਉਹ ਵੀ ਅੱਗੋਂ ਗਾਰੰਟੀ ਕਰ ਦੇਣ ਵੀ ਹਾਲ ਦੀ ਘੜੀ ਅਸੀਂ ਨੈਟੋ 'ਚ ਨਹੀਂ ਜਾਂਦੇ ਔਰ ਉਹ ਸਾਰਾ, ਪਰ ਉਹਦੇ ਜਿਸ ਕਿਸਮ ਦਾ ਪੁਤਿਨ ਘਿਰਦਾ ਜਾ ਰਿਹਾ ਹੈ, ਫਸਦਾ ਜਾ ਰਿਹਾ ਹੈ, ਇਹਦੀ ਐਸਕੇਲੇਸ਼ਨ ਦੇ ਚਾਂਸਿਸ ਜ਼ਿਆਦਾ ਬਣ ਰਹੇ ਨੇ। ਸੋ ਇਹ ਹੋ ਨਹੀਂ ਸਕਦਾ ਕਿ ਜੇ ਰੂਸ ਤੇ ਸੈਂਕਸ਼ਨਸ ਲੱਗਣ ਤੇ ਇੰਡੀਆ ਜਿਹੜਾ ਆਪਣਾ ਡਿਫੈਂਸ ਦਾ ਸੌਦਾ ਖਰੀਦਦਾਰ ਹੈ, ਇਹ ਮਨਜ਼ੂਰ ਨਹੀਂ ਹੋਣਾ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਜੇ ਇੰਡੀਆ ਕੋਲ ਫੰਕਸ਼ਨਿੰਗ ਜਿਹੜੀ ਹੈ ਸਪਲਾਈ ਚੇਨ ਨਹੀਂ ਹੈ ਰਸ਼ੀਆ ਨਾਲ ਸਪੇਅਰਸ ਐਂਡ ਸਪੋਰਟਸ ਦੀ,
ਤੇ ਸਾਡੀ ਤਾਂ ਫੌਜ ਜਿਹੜੀ ਆ ਉਹ ਸਾਰੀ ਕਲੈਪਸ ਹੋਣ ਤੱਕ ਜਾਏਗੀ। ਸੋ ਇਹ ਸਾਰੀ ਖਬਰ ਇਸੇ ਦੁਆਲੇ ਹੀ ਘੁੰਮਦੀ ਹੈ ਕਿ ਭਾਈ ਇੰਡੀਆ ਦੇ ਲਈ ਇੰਡੀਆ ਰਿਕੁਆਇਰਸ ਏ ਫੰਕਸ਼ਨਲ ਸਪਲਾਈ ਚੇਨ ਰਿਲੇਸ਼ਨਸ਼ਿਪ ਵਿਦ ਰਸ਼ੀਆ। ਜੇ ਇਹ ਨਾ ਹੋਇਆ, ਇਹ ਸੈਂਕਸ਼ਨਸ ਲੱਗ ਗਈਆਂ। ਉਹਨਾਂ ਨੇ ਕਿਹਾ ਕਿ ਸੈਵਰਲ ਆਬਜ਼ਰਵਰਸ ਟਰਮਡ ਦਾ severance of links and economical sanctions by the West on Russia unprecedented। ਕਿ ਜਿਹੜੀਆਂ ਲਾਈਆਂ ਨੇ ਸੈਂਕਸ਼ਨਸ, ਇਹ ਕਿਸੇ ਨੇ ਸੋਚਿਆ ਨਹੀਂ ਸੀ ਕਿ ਵਿਦਿਨ 4-5 ਡੇਜ਼ ਅਮਰੀਕਾ ਔਰ ਵੈਸਟਰਨ ਤਾਂ ਉਹਨਾਂ ਦਾ ਕੋਈ ਜਹਾਜ਼ ਹੀ ਨਹੀਂ ਫਲਾਈ ਕਰ ਸਕਦਾ। ਉਹਨਾਂ ਦੇ ਅਸੀਂ ਜਿਵੇਂ ਦੇਖਿਆ YouTube, ਉਹਨਾਂ ਦੇ ਸਰਕਾਰੀ ਮੀਡੀਆ ਤੇ ਜਿਹੜੇ ਨੇ ਰੂਸ ਦੇ YouTube ਚੈਨਲ ਬਲੌਕ ਕਰ ਦਿੱਤੇ ਨੇ। ਉਹਨਾਂ ਦੀ ਸਵਿਫਟ ਔਰ ਦੂਸਰੇ ਜਿਹੜੇ ਨੇ ਮਨੀ ਚੇਂਜ, ਈਵਨ ਜਿਹੜੇ ਉਹਨਾਂ ਦੇ ਬਿਲੀਅਨਰ ਵਪਾਰੀ ਨੇ, ਇਹ ਵੀ ਕਿ ਦੁਨੀਆ 'ਚ ਕਿਤੇ ਵੀ ਉਹ ਕੋਈ ਟ੍ਰੇਡ ਨਹੀਂ ਕਰ ਸਕਦੇ। ਸੋ ਇਸ ਸਾਰੇ ਦੇ ਚੱਲਦਿਆਂ ਭਾਰਤ ਨੂੰ ਇਨ ਦਿਸ ਬੈਕਡ੍ਰੌਪ ਇੰਡੀਆ ਰਿਕੁਆਇਰਸ ਏ ਫੰਕਸ਼ਨਲ ਸਪਲਾਈ ਚੇਨ ਰਿਲੇਸ਼ਨਸ਼ਿਪ ਵਿਦ ਚਾਈਨਾ ਟੂ ਕੁਐਸਚਨਸ ਐਜ਼ ਪੋਸੀਬਲ ਰੈਸਟ੍ਰਿਕਸ਼ਨਸ ਬਾਈ US ਔਨ ਰਸ਼ੀਅਨ ਇਕਵਿਪਮੈਂਟ। ਜਿਹੜਾ ਉਹਨਾਂ ਦਾ ਇੰਡੀਅਨ ਐਂਬੈਸਡਰ ਰਿਹਾ ਵੈਨਕਟ ਵਰਮਾ, ਉਹਨੇ ਕਿਹਾ ਇਟ ਵਿਲ ਬੀ ਵੈਰੀ ਅਨਫੋਰਚੂਨੇਟ if US has the same objective as China to weaken India-Russia defense relationship to the detriment of India's defense capability। ਉਹਨੇ ਕਿਹਾ ਜੀ ਬਹੁਤ ਅਨਫੋਰਚੂਨੇਟ ਹੋਏਗਾ ਜੇ ਅਮਰੀਕਾ ਇੰਡੀਆ ਔਰ ਰਸ਼ੀਆ ਦੇ ਡਿਫੈਂਸ ਵਾਲੇ ਨੂੰ ਤੋੜਨਾ ਚਾਹੇ। ਜੋ ਇਕਵਿਪਮੈਂਟ ਹੋਰ ਅਮਰੀਕਾ ਨੇ ਤੁਹਾਡੇ ਉੱਥੇ ਸਹਾਰਨਪੁਰੀ ਅੰਬ ਛੁਪਣੇ ਨੇ। ਅਮਰੀਕਾ ਨੇ, ਇਹ ਵਪਾਰੀ ਲੋਕ ਨੇ, ਇਹਨਾਂ ਨੇ ਜਦੋਂ ਆਪਣੀ ਪਾਲਿਸੀ ਸਾਰੀ ਬਣਾਈ ਆ ਉਸ ਖਿੱਤੇ ਨਾਲ ਸੰਬੰਧਿਤ, ਇਹ ਤਾਂ ਇਹ ਬੇਵਕੂਫ ਨੇ। ਔਰ ਜਿਸ ਨਹਿਰੂ ਜਾਂ ਦੂਜੇ ਨੂੰ ਇਹ ਬੇਵਕੂਫ ਔਰ ਕਹਿੰਦੇ ਨੇ ਜੀ ਨਹਿਰੂ ਜੀ ਨੇ ਕੁਝ ਨਹੀਂ ਕੀਤਾ, ਕਿਆ ਨਹੀਂ ਕੀਤਾ, ਉਹ ਬੇਵਕੂਫ ਨਹੀਂ ਸੀ। ਉਹਨਾਂ ਨੂੰ ਪਤਾ ਸੀ ਕਿ ਭਾਈ ਇਹ ਇੱਕ ਆਮ ਜਿਹੜੀ ਵਿਜ਼ਡਮ ਹੁੰਦੀ ਹੈ ਕਿ ਵੀ ਜੇ ਤੁਸੀਂ ਦਰਿਆ 'ਚ ਰਹਿਣਾ ਤੇ ਮਗਰਮੱਛ ਨਾਲ ਤੁਸੀਂ ਵੈਰ ਨਹੀਂ ਰੱਖ ਸਕਦੇ। ਪਰ ਜਦੋਂ ਦਰਿਆ ਦੇ ਉੱਤੇ ਕਬਜ਼ਾ ਹੀ 2 ਮਗਰਮੱਛਾਂ ਦਾ ਹੋਏ, ਜਿਹੜੀ ਕੋਲਡ ਵਾਰ ਸੀ, ਕੋਲਡ ਵਾਰ ਈਰਾ ਦੇ ਵਿੱਚ, ਤੇ ਜੇ ਤੁਸੀਂ ਇੱਕ ਮਗਰਮੱਛ ਦੇ ਨਾਲ ਲੱਗੋਗੇ ਦੂਜਾ ਤੁਹਾਨੂੰ ਖਾਏਗਾ। ਇਸ ਲਈ ਜਿਹੜੀ ਨਾਨ ਅਲਾਈਨਮੈਂਟ ਦੀ ਪਾਲਿਸੀ ਸੀ ਕਿ ਭਾਈ ਨਾ ਅਸੀਂ ਸੋਵੀਅਤ ਖਾਤੇ 'ਚ ਹੈ ਨਾ ਅਸੀਂ ਅਮਰੀਕਨ ਖਾਤੇ 'ਚ ਹੈ, ਉਹਦਾ ਫਾਇਦਾ ਉਹ ਦੋਨੋਂ ਪਾਸਿਓਂ ਚੁੱਕਦਾ ਸੀ। ਨਹਿਰੂ ਨੇ ਵੀ ਜਿਹੜਾ ਉਸ ਪੀਰੀਅਡ ਦੇ ਵਿੱਚ ਅਮਰੀਕਾ ਦੀ ਮਦਦ ਵੀ ਲਈ, ਸੋਵੀਅਤ ਯੂਨੀਅਨ ਦੇ ਨਾਲ ਤਾਂ ਮੋਰ ਕਲੋਜ਼। ਬਾਅਦ 'ਚ ਤਾਂ ਇੰਦਰਾ ਗਾਂਧੀ ਨੇ ਬਲੌਕ ਬਣਾਉਣਾ ਸ਼ੁਰੂ ਕਰਤਾ। ਮੋਦੀ ਆ ਕੇ ਬਿਲਕੁਲ ਹੀ ਜੰਪ ਕਰਕੇ ਜਿਹੜਾ ਉਹਨਾਂ ਦੇ ਬੈਠ ਗਿਆ ਔਰ ਉਹਦਾ ਹੁਣ ਜਿਹਨੂੰ ਤੁਸੀਂ ਕਹਿੰਦੇ ਨੇ ਕਿ ਵੀ ਹੋਰ ਚੁੱਪੋ ਪੋਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।